ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਤਿ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜੀਆਂ ਨੂੰ ਆਖਦੇ ਹਾਂ ਸੋਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਪ੍ਰੋਗਰਾਮ 'ਚ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ ਨਿੱਘੀ ਜੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ 1450 AM ਯੂਬਾ ਸਿਟੀ, 1470 AM ਸੈਕਰਾਮੈਂਟੋ, 1300 AM ਫਰੀਜ਼ਨੋ, 1350 AM ਬੇਕਰਸਫੀਲਡ ਅਤੇ ਨਾਲ ਦੀ ਨਾਲ ਸਾਈਡ ਬੈਂਡ ਵਾਲੇ ਜਿੰਨੇ ਵੀ ਸਾਡੇ ਸਟੇਸ਼ਨਸ ਹੈਗੇ ਆ, ਸੈਨੋਜ਼ੇ, ਬਰਕਲੇ, ਸਟਾਕਟਨ, ਮੋਡੈਸਟੋ, ਟਰੇਸੀ, ਮੰਟੀਕਾ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਦੇ ਰਾਹੀਂ ਜਿੰਨੇ ਵੀ ਸਾਡੇ ਸਰੋਤੇ ਜੁੜੇ ਹੋਏ ਆ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਿਹੜੀ ਆ ਅਗਸਤ ਦੀ 7 ਤਰੀਕ ਆ ਅਤੇ ਦਿਨ ਮੰਗਲਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਸਹਿਯੋਗੀਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਖਬਰਾਂ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਮਦਦ ਕੀਤੀ ਆ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰ ਸਕਦੇ ਹੋ, ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਵਾਸੀ ਫਰੀਮੌਂਟ, ਨਰਜੀਤ ਸਿੰਘ, ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲੈਨਵੁੱਡ, ਗੁਰਚਰਨ ਸਿੰਘ ਬੇਕਰਸਫੀਲਡ, ਸਟੋਨ ਕ੍ਰੀਕ ਪਾਰਕ ਬੇਕਰਸਫੀਲਡ ਵਾਲੇ ਬਜ਼ੁਰਗ, ਦਰਸ਼ਨ ਸਿੰਘ ਸੇਖੋਂ ਬੇਕਰਸਫੀਲਡ, ਬੀਸਲਾ ਪਰਿਵਾਰ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ, 4087227698 ਦੇ ਉੱਤੇ। ਅੱਜ ਦੀਆਂ ਖਬਰਾਂ ਦੇ ਵਿੱਚ ਬੜੀਆਂ ਹੀ ਅਹਿਮ ਗੱਲਾਂ ਜਿਹੜੀਆਂ ਉਸ ਦੇ ਵਿੱਚੋਂ ਕਰਨੀਆਂ ਆ। ਜੋ ਕੁਛ ਜਿਹੜਾ ਚੱਲ ਰਿਹਾ ਆ, ਜਿੱਦਾਂ ਆਪਾਂ ਕੱਲ੍ਹ ਇੱਕ ਗੱਲ ਕੀਤੀ ਸੀਗੀ ਸੈਂਟਰਲ ਵੈਲੀ ਦੇ ਵਿੱਚ ਕਿੱਦਾਂ ਕਿਸੇ ਦੇ ਟਰੱਕ ਦੇ ਉੱਤੇ 2 ਦਿਨ ਪਹਿਲਾਂ ਕੋਈ ਲਿਖ ਕੇ ਜਿਹੜਾ ਰੇਸਿਸਟ ਕਮੈਂਟ ਲਿਖ ਕੇ ਚਲਾ ਗਿਆ ਸੀ। ਕੱਲ੍ਹ ਜਿਹੜਾ ਆ ਉਹ ਬਜ਼ੁਰਗ ਦੇ ਨਾਲ ਕੀ ਹੋਇਆ ਮੰਟੀਕੇ ਇਲਾਕੇ ਦੇ ਵਿੱਚ, ਉਸ ਦੇ ਬਾਰੇ ਗੱਲ ਕਰਾਂਗੇ। ਉਹ ਆਪਾਂ 9 ਵਜੇ ਤੋਂ ਬਾਅਦ ਇਮੀਗ੍ਰੇਸ਼ਨ ਜੀ ਅਤੇ ਇਮੀਗ੍ਰੇਸ਼ਨ ਦੇ ਨਾਲ ਬੜੀ ਇੱਕ ਅਹਿਮ ਜਿਹੜੀ ਖਬਰ ਆ ਉਹ ਆਪਣੇ ਕੋਲ ਜਿਹੜੀ ਉਹ ਆ ਰਹੀ ਆ, ਉਹ ਵੀ ਆਪਾਂ ਜਿਹੜੀ ਆ ਪ੍ਰੋਗਰਾਮ ਦੇ ਵਿੱਚ ਜਿਹੜੀ ਸ਼ੇਅਰ ਕਰਾਂਗੇ। ਸੋ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਬਹੁਤ ਹੀ ਇੰਪੋਰਟੈਂਟ ਆ, ਬੜੀ ਜਿਹੜੀ ਜਾਣਕਾਰੀ ਵਾਲਾ ਹੈ ਅਤੇ ਜੋ ਕੁਛ ਹੋ ਰਿਹਾ ਆ ਉਸ ਦੇ ਬਾਰੇ ਵੀ ਤੁਹਾਨੂੰ ਜੋ ਵੀ ਅਮਰੀਕਾ ਭਰ ਦੇ ਵਿੱਚ ਅਤੇ ਨਾਲ ਜੋ ਵਿਸ਼ਵ ਦੇ ਵਿੱਚ ਜੋ ਚੱਲ ਰਿਹਾ ਉਸ ਦੇ ਬਾਰੇ ਵੀ ਆਪਾਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੀ। ਸਭ ਤੋਂ ਪਹਿਲੀ ਖਬਰ ਵੱਲ ਚੱਲੀਏ ਅਤੇ ਜਿਹੜੀ ਅੱਗਾਂ ਲੱਗੀਆਂ ਹੋਈਆਂ ਆ ਕੈਲੀਫੋਰਨੀਆ ਦੇ ਵਿੱਚ, ਅਤੇ ਹੁਣ ਮੈਂਡੋਸਿਨੋ ਲੇਕ ਵਾਲੀ ਜਿਹੜੀ ਫਾਇਰ ਹੈਗੀ ਆ, ਉਹ ਕਹਿੰਦੇ ਵੀ ਕੈਲੀਫੋਰਨੀਆ ਦੀ ਸਭ ਤੋਂ ਵੱਡੀ ਜਿਹੜੀ ਫਾਇਰ ਆ ਉਹ ਗਿਣੀ ਜਾ ਰਹੀ ਹੈਗੀ ਆ। ਵਨ ਆਫ ਦਾ ਲਾਰਜੈਸਟ ਫਾਇਰ ਇਨ ਕੈਲੀਫੋਰਨੀਆ ਹਿਸਟਰੀ। ਸੋ ਹੁਣ ਲਗਭਗ 2,90,692 ਏਕੜ ਜਿਹੜੀ ਆ ਅੱਗ ਦੇ ਨਾਲ ਸੜ ਕੇ ਸੁਆਹ ਹੋ ਚੁੱਕੇ ਆ। ਇਹ ਏਰੀਆ 454 ਸਕੁਏਅਰ ਮਾਈਲ ਬਣਦਾ ਹੈਗਾ। ਅਤੇ ਕਹਿੰਦੇ ਵੀ ਜੇ ਸਾਈਜ਼ ਦਾ ਪ੍ਰੋਸਪੈਕਟਿਵ ਪੁੱਟ ਕੀਤਾ ਜਾਵੇ, ਕਹਿੰਦੇ 9 ਟਾਈਮ ਲਾਰਜਰ ਦੈਨ ਸੈਨ ਫਰਾਂਸਿਸਕੋ, 2 ਟਾਈਮਸ ਬਿਗਰ ਦੈਨ ਸ਼ਿਕਾਗੋ, ਅਤੇ ਜਸਟ ਐਨੀ ਅਬਾਊਟ ਦਾ ਸਾਈਜ਼ ਆਫ ਸੈਨ ਐਂਟੋਨੀਓ, ਸੈਕਿੰਡ ਲਾਰਜੈਸਟ ਸਿਟੀ ਜਿਹੜੀ ਟੈਕਸਸ ਆ। ਇੰਨਾ ਏਰੀਏ ਦੇ ਹਿਸਾਬ ਦੇ ਨਾਲ ਇੱਥੇ ਜਿਹੜੀ ਅੱਗਾਂ ਦੇ ਨਾਲ ਜਿਹੜੇ ਏਕੜਸ ਆ ਉਹ ਜਲ ਕੇ ਸੁਆਹ ਹੋ ਚੁੱਕੇ ਹੈਗੇ ਆ। 1000 ਦੇ ਕਰੀਬ ਜਿਹੜੀਆਂ ਸਟਰਕਚਰਸ ਆ ਉਹ ਅੱਗ ਦੀ ਭੇਟ ਚੜ੍ਹ ਗਈਆਂ ਹੈਗੀਆਂ ਆ, ਅਤੇ 7 ਦੇ ਕਰੀਬ ਲੋਕ ਹੁਣ ਤੱਕ ਮਾਰੇ ਜਾ ਚੁੱਕੇ ਹੈਗੇ ਆ। ਅਤੇ ਹਜੇ ਵੀ ਬਹੁਤ ਸਾਰੇ ਜਿਹੜੇ ਟਾਊਨ ਹੈਗੇ ਆ ਉਹਨਾਂ ਦੇ ਵਿੱਚ ਮੈਂਡੇਟੋਰੀ ਇਵੈਕੂਏਸ਼ਨ ਹੈਗੀ ਆ। ਕਿਸੇ ਤਰ੍ਹਾਂ ਦੀ ਜਿਹੜੀ ਵਾਪਸ ਲੋਕਾਂ ਨੂੰ ਨਹੀਂ ਜਾਣ ਦਿੱਤਾ ਗਿਆ ਜੀ। ਬਿਲਕੁਲ, ਇਹ ਅੱਗ ਬਹੁਤ ਹੀ ਭਿਆਨਕ ਰੂਪ ਦੇ ਵਿੱਚ ਜਿਹੜਾ ਅਖਤਿਆਰ ਜਿੱਦਾਂ ਕਰ ਚੁੱਕੀ, ਜਿੱਦਾਂ ਦੱਸਿਆ ਹਰਜੋਤ ਸਿੰਘ ਜੀ ਨੇ ਵੀ ਹੁਣ ਤੱਕ ਦੀ ਕੈਲੀਫੋਰਨੀਆ ਦੇ ਇਤਿਹਾਸ ਦੀ ਸਭ ਤੋਂ ਵੱਡੀ ਜਿਹੜੀ ਉਹ ਅੱਗ ਬਣ ਚੁੱਕੀ ਆ। ਅਤੇ LA ਕਾਊਂਟੀ ਤੋਂ ਤੋਂ ਵੀ ਵੱਡੀ ਜਿਹੜੀ ਇਹ ਅੱਗ ਇਸ ਟਾਈਮ ਉਹ ਬਣੀ ਹੋਈ ਆ। ਮੈਂਡੋਸਿਨੋ ਕਾਊਂਟੀ ਦੇ ਨਾਲ ਹੋਰ ਜਿਹੜੀਆਂ ਲਾਗੇ ਛਾਗੇ ਜਿਹੜੀਆਂ ਕਾਊਂਟੀਜ਼ ਹੈਗੀਆਂ ਉੱਥੋਂ ਤੱਕ ਇਹ ਜਿਹੜੀ ਅੱਗ ਆ ਉਹ ਫੈਲ ਚੁੱਕੀ ਆ। ਕੁਛ ਕੁ ਇਲਾਕਿਆਂ ਦੇ ਵਿੱਚ ਜਿਹੜੇ ਆ ਮੈਂਡੇਟੋਰੀ ਇਵੈਕੂਏਸ਼ਨਸ ਜਿਹੜੀਆਂ ਹਟਾਈਆਂ ਗਈਆਂ ਆ, ਜਿੱਦਾਂ ਲੇਕਪੋਰਟ ਦੇ ਇਲਾਕੇ ਦੇ ਵਿੱਚ, ਪਰ ਉੱਥੇ ਫਿਰ ਵੀ ਉਹਨਾਂ ਨੇ ਸਤਰਕਤਾ ਰੱਖਣ ਦੇ ਲਈ ਆਖਿਆ ਆ ਵੀ ਕਿਸੇ ਵੀ ਟਾਈਮ ਦੁਬਾਰਾ ਵੀ ਜਿਹੜਾ ਆ ਉਹ ਆਖਿਆ ਜਾ ਸਕਦਾ ਆ। ਜਿਹੜਾ ਨੀਸ, ਲੁਸਰੀਨ ਅਤੇ ਹੋਰ ਜਿਹੜੇ ਇਲਾਕੇ ਹੈਗੇ ਨੇ ਉਹਨਾਂ ਵਿੱਚ ਅਜੇ ਵੀ ਮੈਂਡੇਟੋਰੀ ਇਵੈਕੂਏਸ਼ਨਸ ਜਿਹੜੀਆਂ ਉਹ ਹੈਗੀਆਂ ਆ। ਉੱਤੇ ਮੈਂਡੋਸਿਨੋ ਨੈਸ਼ਨਲ ਫੋਰੈਸਟ ਜਿਹੜਾ ਹੈਗਾ ਆ, ਜਿਹੜਾ ਕਿ ਕਾਫੀ ਵੱਡੇ ਰਕਬੇ ਦੇ ਵਿੱਚ ਹੈਗਾ ਆ, ਅਤੇ ਉਸ ਰਕਬੇ ਦਾ
ਜਿਹੜਾ ਲਗਾਤਾਰ ਹਿੱਸਾ ਆ ਅੱਗ ਦੀ ਭੇਂਟ ਜਿਹੜਾ ਆ ਉਹ ਚੜ੍ਹ ਰਿਹਾ ਆ। ਰਿਵਰ ਫਾਇਰ ਦੇ ਉੱਤੇ ਫਿਰ ਵੀ ਥੋੜ੍ਹੀ ਬਹੁਤੀ ਜਿਹੜੀ ਆ ਕਾਬੂ ਪਾਉਣ ਦੀ ਕੋਸ਼ਿਸ਼ ਦੇ ਵਿੱਚ ਕਾਮਯਾਬੀ ਹਾਸਿਲ ਹੋਈ ਆ, ਪਰ ਦੂਜੇ ਪਾਸੇ ਜਿਹੜੀ ਇਹ ਰੈਂਚ ਫਾਇਰ ਆ ਉਤਲੇ ਪਾਸੇ ਰੈਡਿੰਗ ਤੋਂ ਥੱਲੇ ਅਤੇ ਉੱਦਾਂ ਕਲੀਅਰ ਲੇਕ ਤੋਂ ਉਤਲੇ ਪਾਸੇ ਨਾਰਥ ਵਾਲੇ ਪਾਸੇ ਨੂੰ, ਉੱਥੇ ਬਹੁਤ ਜਿਹੜਾ ਭਾਰੀ ਤਰੀਕੇ ਦੇ ਨਾਲ ਜਿਹੜੀ ਅੱਗ ਇਸ ਟਾਈਮ ਫੈਲ ਰਹੀ ਹੈ। ਜਿੱਦਾਂ ਦੱਸਿਆ ਹੀ ਆ ਵੀ ਤਕਰੀਬਨ 3.25 ਲੱਖ ਏਕੜ ਜਾਂ 3 ਲੱਖ ਤੱਕ ਜਿਸ ਹਿਸਾਬ ਦੇ ਨਾਲ ਇਹ ਚੱਲ ਰਹੀ ਹੈ, 3 ਲੱਖ ਏਕੜ ਦਾ ਆંકੜਾ ਲੱਗਦਾ ਇਸ ਨੇ ਪਾਰ ਕਰ ਜਾਣਾ ਹੈਗਾ ਆ। ਸੋ 4000 ਤੋਂ ਵੱਧ ਜਿਹੜੇ ਕਹਿ ਲਓ ਜੀ ਕਾਮੇ ਲੱਗੇ ਹੋਏ ਨੇ ਫਾਇਰ ਨੂੰ ਬੁਝਾਉਣ ਦੇ ਲਈ, ਫਾਇਰ ਪਰਸਨਲ ਲੱਗੇ ਹੋਏ ਨੇ, ਅਤੇ ਕੁੱਲ ਪੂਰੇ ਕੈਲੀਫੋਰਨੀਆ ਦੇ ਵਿੱਚ 14000 ਤੋਂ ਵੱਧ ਜਿਹੜੇ ਫਾਇਰ ਜਿਹੜੀਆਂ ਲੱਗੀਆਂ ਹੋਈਆਂ ਨੇ। ਕੋਈ 12 ਕਹਿੰਦਾ, ਕੋਈ 14, ਕੋਈ 16 ਜਿਹੜੀਆਂ ਆ ਵੱਖ-ਵੱਖ ਥਾਵਾਂ ਦੇ ਉੱਤੇ ਅੱਗਾਂ ਲੱਗੀਆਂ ਆ। ਉਹਨਾਂ ਉੱਤੇ 14000 ਤੋਂ ਵੱਧ ਜਿਹੜੇ ਫਾਇਰ ਪਰਸਨਲ ਆ ਉਹ ਅੱਗਾਂ ਨੂੰ ਬੁਝਾਉਣ ਦੇ ਵਿੱਚ ਲੱਗੇ ਹੋਏ ਨੇ। ਸੋ ਬਹੁਤ ਜਿਹੜਾ ਡਾਢਾ ਨੁਕਸਾਨ ਜਿਹੜਾ ਇੱਕ ਹਿਸਾਬ ਦੇ ਨਾਲ ਜਿਹੜਾ ਉਹ ਹੋ ਰਿਹਾ ਹੈ ਜੀ। ਸੋ ਬਿਲਕੁਲ ਪਿਛਲੇ ਸਾਲਾਂ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਬਹੁਤ ਜ਼ਿਆਦਾ ਡਰਾਊਟ ਰਿਹਾ ਅਪ ਟੂ 2017 ਤੱਕ, ਅਤੇ ਇਹ ਜਿਹੜੀ ਕਹਿੰਦੇ ਕੀਥ ਗਾਈਲਜ਼ ਨਾਮ ਦੇ ਜਿਹੜੇ ਹੈਗੇ ਡੀਨ ਕਾਲਜ ਆਫ ਨੈਚੁਰਲ ਰਿਸੋਰਸਿਸ ਐਟ UC ਬਰਕਲੇ, ਉਹਨਾਂ ਨੇ ਇਹ ਕਿਹਾ ਹੈਗਾ ਵੀ ਬਹੁਤ ਸਾਰੇ ਜਿਹੜੇ ਬਿਗ ਟਰੀਜ਼ ਆ ਉਹ ਇੱਕ ਤਰ੍ਹਾਂ ਨਾਲ ਮਰੇ ਹੋਏ ਸੀ ਜਦੋਂ ਡਰਾਊਟ ਹੋਇਆ। ਪਿਛਲੇ 8-10 ਸਾਲਾਂ ਦੇ ਵਿੱਚ ਕਹਿੰਦੇ 2 ਮਿਲੀਅਨ ਦੇ ਕਰੀਬ ਜਿਹੜੇ ਦਰਖਤ ਸੀਗੇ ਉਹ ਮਰੇ ਹੋਏ ਜਾਂ ਸੁੱਕੇ ਹੋਏ ਟਰੀ ਸੀਗੇ, ਜਿਨ੍ਹਾਂ ਨੂੰ ਕਿਸੇ ਨੇ ਕਲੈਕਟ ਨਹੀਂ ਕੀਤਾ, ਇੱਦਾਂ ਹੀ ਪਏ ਹੈਗੇ ਜੰਗਲਾਂ ਦੇ ਵਿੱਚ ਜਾਂ ਜਿਹੜੇ ਰਿਮੋਟ ਏਰੀਏਜ਼ ਆ। ਸੋ ਇਹ ਇੱਕ ਤਰ੍ਹਾਂ ਦੇ ਨਾਲ ਫਿਊਲ ਦਾ ਕੰਮ ਕਰ ਰਹੇ ਹੈਗੇ ਆ। ਜਦੋਂ ਅੱਗ ਲੱਗਦੀ ਹੈਗੀ ਆ ਅਤੇ ਉਹਦੇ ਨਾਲ ਸੁੱਕੇ ਜਿਹੜੇ ਦਰਖਤ ਹੈਗੇ ਆ ਉਹਨਾਂ ਨਾਲ ਅੱਗ ਬਹੁਤ ਜ਼ਿਆਦਾ ਜਿਹੜੀ ਆ ਉੱਪਰ ਜਾਂਦੀ ਹੈਗੀ ਆ। ਸੋ ਤੁਸੀਂ ਬਿਲਕੁਲ ਦੱਸਿਆ ਵੀ 14000 ਦੇ ਕਰੀਬ ਫਾਇਰ ਫਾਈਟਰ ਜਿਹੜੇ ਆ ਉਹ ਇਸ ਟਾਈਮ ਇਸ ਅੱਗ ਨੂੰ ਫਾਈਟ ਕਰ ਰਹੇ ਹੈਗੇ ਆ। ਕੈਲੀਫੋਰਨੀਆ ਦੇ ਵਿੱਚ 10 ਦੇ ਕਰੀਬ ਅੱਗਾਂ ਲੱਗੀਆਂ ਹੋਈਆਂ ਹੈਗੀਆਂ। ਯੋਸੇਮਿਟੀ ਸਾਈਡ ਵੀ ਕਾਫੀ ਆ, ਸੈਨ ਬਰਨਡੀਨੋ ਸਾਈਡ ਵੀ ਹੈਗੀਆਂ, ਅਤੇ ਸਭ ਤੋਂ ਜ਼ਿਆਦਾ ਜਿਹੜੀ ਆ ਸ਼ਸਤਾ ਕਾਉਂਟੀ ਅਤੇ ਮੈਂਡਸਨ ਜਿਹੜਾ ਏਰੀਆ ਹੈਗਾ ਆ ਉੱਥੇ ਲੱਗੀ ਹੋਈ ਆ। ਜੀ ਸੋ ਜਿੱਦਾਂ ਵੀ ਅਪਡੇਟਸ ਇੱਥੋਂ ਆਉਂਦੀਆਂ ਜਾਣਗੀਆਂ ਆਪਾਂ ਤੁਹਾਡੇ ਨਾਲ ਜਿਹੜੀਆਂ ਜ਼ਰੂਰ ਇਸ ਨੂੰ ਸਾਂਝੀਆਂ ਕਰਦੇ ਰਹਾਂਗੇ। ਅਗਲੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਜਿਹੜਾ ਪੌਲ ਮੈਨਾਫੋਰਟ ਟਰੰਪ ਕੈਂਪੇਨ ਦਾ ਜਿਹੜਾ ਚੇਅਰਮੈਨ ਰਹਿ ਚੁੱਕਾ ਸੀਗਾ, ਉਸ ਦਾ ਜਿਹੜਾ ਟਰਾਇਲ ਟੈਕਸ ਦਾ ਫਰਾਡ ਟਰਾਇਲ ਜਿਹੜਾ ਉਹ ਚੱਲ ਰਿਹਾ, ਉਸ ਦੇ ਵਿੱਚ ਉਹਨਾਂ ਦਾ ਜਿਹੜਾ ਨਜ਼ਦੀਕੀ ਬੰਦਾ ਅਤੇ ਐਡਵਾਈਜ਼ਰ ਵੀ ਜਿਹੜਾ ਰਹਿ ਚੁੱਕਾ ਰਾਸ਼ਟਰਪਤੀ ਟਰੰਪ ਦਾ, ਰਿਕ ਗੇਟਸ, ਉਹ ਕੱਲ੍ਹ ਜਿਹੜਾ ਟੈਸਟੀਫਾਈ ਕੀਤਾ ਉਸਨੇ ਇਸ ਟਰਾਇਲ ਦੇ ਵਿੱਚ, ਅਤੇ ਕਹਿੰਦੇ ਵੀ ਉਹਨੇ ਕਾਫੀ ਜ਼ਿਆਦੀਆਂ ਜਿਹੜੀਆਂ ਗੱਲਾਂ ਪੌਲ ਮੈਨਾਫੋਰਟ ਦੇ ਬਾਰੇ ਜਿਹੜੀਆਂ ਦੱਸੀਆਂ, ਕਿਤੇ ਨਾ ਕਿਤੇ ਇੱਦਾਂ ਲੱਗ ਰਿਹਾ ਵੀ ਹੁਣ ਇਹ ਪੂਰੀ ਕੜਿੱਕੀ ਦੇ ਵਿੱਚ ਉੱਥੇ ਫਸ ਜਾਣਾ ਆ। ਜਿਹੜੇ ਕਹਿੰਦੇ ਵੀ ਬੇਸਿਕਲੀ ਹੰਗ ਮੈਨਾਫੋਰਟ ਆਊਟ ਟੂ ਡਰਾਈ, ਜਿੱਦਾਂ ਬਾਹਰ ਸੁੱਕਣੇ ਜਿਹੜਾ ਉਸ ਨੂੰ ਹੁਣ ਨੇ ਪਾ ਦਿੱਤਾ। ਗੇਟਸ ਨੇ ਐਡਮਿਟ ਕੀਤਾ ਵੀ ਉਹਨੇ ਪੌਲ ਮੈਨਾਫੋਰਟ ਦੇ ਕਹਿਣ ਦੇ ਉੱਤੇ, ਉਸ ਦੇ ਇਸ਼ਾਰਿਆਂ ਦੇ ਉੱਤੇ ਜਿਹੜੇ ਆ ਬਹੁਤ ਸਾਰੇ ਇੱਦਾਂ ਦੇ ਟੈਕਸ ਫਰਾਡ ਜਿਹੜੇ ਆ ਉਹ ਕੀਤੇ ਆ। ਇਸ ਦੇ ਉੱਤੇ ਖੁਦ ਦੇ ਉੱਤੇ ਦੋਸ਼ ਸੀਗੇ ਵੀ ਇਸਨੇ ਪੌਲ ਮੈਨਾਫੋਰਟ ਦੇ ਵੀ ਜਿਹੜੇ ਕਈ ਮਿਲੀਅਨਸ ਆਫ ਡਾਲਰ ਜਿਹੜੇ ਆ ਉਸਨੇ ਚੋਰੀ ਕੀਤੇ ਸੀ ਗੈਰ ਕਾਨੂੰਨੀ ਢੰਗ ਦੇ ਨਾਲ, ਓਬਵੀਅਸਲੀ ਜਿਹੜੀ ਗੱਲ ਆ। ਸੋ ਨਾਲ ਹੀ ਜਿਹੜਾ ਪੌਲ ਮੈਨਾਫੋਰਟ ਜਿਹੜਾ ਇਸ ਪੂਰੀ ਕੜਿੱਕੀ ਦੇ ਵਿੱਚ ਹੁਣ ਫਸਦਾ ਨਜ਼ਰ ਆ ਰਿਹਾ ਹੈਗਾ ਆ। ਸੋ ਰੋਬਰਟ ਮਿਊਲਰ ਦੀ ਇਸ ਇਨਵੈਸਟੀਗੇਸ਼ਨ ਦੇ ਵਿੱਚ ਰਿਕ ਗੇਟਸ ਦੇ ਉੱਤੇ ਜਦੋਂ ਚਾਰਜਿਸ ਲਾਏ ਗਏ ਸੀਗੇ ਤਾਂ ਇਸਨੇ ਇੱਕ ਪਲੀ ਡੀਲ ਜਿਹੜੀ ਰੋਬਰਟ ਮਿਊਲਰ ਇਨਵੈਸਟੀਗੇਸ਼ਨ ਟੀਮ ਦੇ ਨਾਲ ਬਣਾਈ ਸੀ ਵੀ ਉਹਨੇ ਕਹਿਤਾ ਸੀਗਾ ਵੀ ਮੈਂ ਤੁਹਾਨੂੰ ਜਿਹੜਾ ਆ ਇਸ ਬੰਦੇ ਦੇ ਬਾਰੇ ਜਿਹੜੀ ਹੋਰ ਜਾਣਕਾਰੀ ਦਊਂਗਾ ਤਾਂ ਜੋ ਤੁਸੀਂ ਮੇਰੀ ਜਿਹੜੀ ਕੈਦ ਆ ਉਸ ਨੂੰ ਘਟਾ ਦਿਓ। ਪਹਿਲਾਂ ਇਹਨੂੰ ਕਹਿੰਦੇ 5 ਸਾਲ ਦੀ ਸਜ਼ਾ ਸੁਣਾਈ ਜਾਣੀ ਸੀਗੀ, ਪਰ ਉਸ ਤੋਂ ਬਾਅਦ ਦੇ ਵਿੱਚ ਇਸ ਨੂੰ ਜਿਹੜਾ ਆ ਹੌਲੀ ਹੌਲੀ ਉਸ ਸਜ਼ਾ ਨੂੰ ਜਿਹੜਾ ਆ ਉਹ ਘਟਾ ਦਿੱਤਾ ਗਿਆ ਆ। ਸੋ ਪੌਲ ਮੈਨਾਫੋਰਟ ਇਸ ਮਾਮਲੇ ਦੇ ਵਿੱਚ ਕਾਫੀ ਜਿਹੜਾ ਸੁੱਕਣੇ ਪਿਆ ਆ, ਅਤੇ ਹੁਣ ਜਿਸ ਹਿਸਾਬ ਨਾਲ ਜਿਊਰੀ ਸੁਣ ਰਹੀ ਆ, ਹੁਣ ਦੇਖਦੇ ਹਾਂ ਵੀ ਉਹ ਕੀ ਇਸ ਨੂੰ ਦੋਸ਼ੀ ਮੰਨਣਗੇ ਇਹ ਸਾਰੀਆਂ ਗੱਲਾਂ ਬਾਤਾਂ ਸੁਣਨ ਤੋਂ ਬਾਅਦ ਦੇ ਵਿੱਚ, ਜਾਂ ਕਿੱਦਾਂ ਹੋਊਗਾ। ਪਰ ਅਖੀਰਲਾ ਜਿਹੜਾ ਫੈਸਲਾ ਉਹ ਜੱਜ ਦਾ ਹੋਊਗਾ ਵੀ ਜੇ ਦੋਸ਼ੀ ਮੰਨਿਆ ਵੀ ਜਾਂਦਾ ਹੈ, ਇਕਰਾਰ ਕੀਤਾ ਵੀ ਜਾਂਦਾ ਹੈ, ਅਤੇ ਕਿੰਨੀ ਇਸ ਨੂੰ ਸਜ਼ਾ
ਹੋਵੇਗੀ। ਜੀ ਬਿਲਕੁਲ। ਸੋ ਗੇਟਸ ਨੇ ਇਹ ਵੀ ਦੱਸਿਆ ਵੀ ਪੌਲ ਮੈਨਾਫੋਰਟ ਦੇ ਕੋਲ 15 ਦੇ ਕਰੀਬ ਜਿਹੜੇ ਫੋਰਨ ਅਕਾਊਂਟ ਸੀਗੇ ਜਿਹੜੇ ਉਸਨੇ ਕਦੇ ਵੀ ਫੈਡਰਲ ਗਵਰਨਮੈਂਟ US ਦੀ ਜਿਹੜੀ ਹੈਗੀ ਆ ਉਹਨੂੰ ਰਿਪੋਰਟ ਨਹੀਂ ਕੀਤੇ। ਤੇ ਹੁਣ ਇਹ ਯੂਰੀ ਦੇ ਵਿੱਚ ਟਰਾਇਲ ਚੱਲ ਰਿਹਾ ਤੇ ਕਹਿੰਦੇ ਵੀ ਬੜਾ ਕੁਐਸਚਨ ਇਹ ਆ ਵੀ ਯੂਰੀ ਜਿਹੜੀ ਆ ਉਹ ਗੇਟਸ ਨੂੰ ਬਲੀਵ ਕਰੂਗੀ ਕਿ ਨਹੀਂ ਕਰੂਗੀ, ਕਿਉਂਕਿ ਖੁਦ ਵੀ ਇਹਨਾਂ ਦੇ ਚਾਰਜਸ ਲੱਗੇ ਹੈਗੇ, ਇੰਡਾਈਟ ਹੋ ਚੁੱਕੇ ਹੈਗੇ ਆ। ਸੋ ਇਹ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੂਗਾ ਜੀ। ਥੋੜ੍ਹੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਟਰਾਇਲ ਇਹਨਾਂ ਦਾ ਰੈਪ ਅਪ ਹੋ ਜਾਣਾ ਆ। ਸੋ ਜਲਦੀ ਹੀ ਕਿਸੇ ਨਾ ਕਿਸੇ ਜਿਹੜੇ ਨਤੀਜੇ ਦੀ ਆ ਉਹ ਆਪਾਂ ਸੁਣਨ ਨੂੰ ਉੱਥੇ ਮਿਲ ਸਕਦਾ ਆ। ਅਗਲੀ ਜਿਹੜੀ ਗੱਲ ਕਰਦੇ ਆ, ਜਿਹੜਾ ਇੱਕ ਕੰਜ਼ਰਵੇਟਿਵ ਜਿਹੜਾ ਕਹਿ ਲਓ ਵੀ ਇਸ ਨੂੰ ਕਮੇਡੀਅਨ ਵੀ ਕਹੀ ਜਾਂਦੇ ਆ, ਇਹ ਆਪਣੇ ਆਪ ਨੂੰ ਆਰਟਿਸਟ ਵੀ ਕਹੀ ਜਾਂਦਾ ਆ, ਪਰ ਇਹ ਕਾਫੀ ਜ਼ਿਆਦਾ ਕੌਨਸਪੀਰੇਸੀ ਥਿਊਰਿਸਟ ਜਿਹੜਾ ਹੈਗਾ ਆ ਐਲੈਕਸ ਜੋਨਸ, ਇਸ ਦੀ ਇੱਕ ਇਨਫੋਵਾਰਸ ਕਰਕੇ ਵੈਬਸਾਈਟ ਚੱਲਦੀ ਆ। ਇਹ ਪੋਡਕਾਸਟ ਜਿਹੜੇ ਉਹ ਕਰਦਾ ਆ ਤੇ ਬੜਾ ਵੱਡਾ ਸਮਰਥਕ ਹੈਗਾ ਆ ਜਿਹੜੇ ਆ ਰਾਸ਼ਟਰਪਤੀ ਟਰੰਪ ਦਾ। ਇਸ ਨੂੰ ਪਿਛਲੇ ਦਿਨੀ ਜਿਹੜਾ ਆ ਕੱਲ੍ਹ ਹੀ ਜਿਹੜੇ ਫੇਸਬੁੱਕ, ਐਪਲ ਨੇ ਤੇ YouTube, ਇਹਨਾਂ ਸਾਰਿਆਂ ਨੇ ਆਪੋ ਆਪਣੇ ਪਲੇਟਫਾਰਮਸ ਤੋਂ ਇਹਦੇ ਜਿੰਨੀਆਂ ਵੀ ਜਿਹੜੀ ਪੋਸਟ ਹੈਗੀਆਂ ਸੀ, ਜਿੰਨੇ ਵੀ ਇਹਦੇ ਪੋਡਕਾਸਟ ਸੀ, ਵੀਡੀਓਜ਼ ਜਿਹੜੀਆਂ ਸੀਗੀਆਂ, ਉਹਨਾਂ ਨੂੰ ਕੱਢ ਦਿੱਤਾ ਗਿਆ ਆ। ਇਹ ਉਹੀ ਬੰਦਾ ਆ ਜਿਹੜਾ ਸੈਂਡੀ ਹੁੱਕ ਦੇ ਵਿੱਚ ਜਦੋਂ ਮਾਸੂਮ ਬੱਚਿਆਂ ਨੂੰ ਮਾਰਿਆ ਗਿਆ ਸੀਗਾ ਇੱਕ ਬੰਦੇ ਦੇ ਦੁਆਰਾ, ਉਦੋਂ ਗੋਲੀਆਂ ਚਲਾ ਕੇ ਮਾਰ ਦਿੱਤਾ ਗਿਆ ਸੀ। ਇਹ ਕਹਿੰਦਾ ਸੀਗਾ ਵੀ ਜਿਹੜਾ ਸੈਂਡੀ ਹੁੱਕ ਦੇ ਵਿੱਚ ਹੋਇਆ ਆ ਇਹ ਉੱਥੇ ਸਿਰਫ ਕ੍ਰਾਈਸਿਸ ਆਰਟਿਸਟ ਜਿਹੜੇ ਆ, ਐਕਟਰਸ ਜਿਹੜੇ ਆ ਉੱਥੇ ਸੱਦੇ ਗਏ ਆ, ਮਰਿਆ ਮੁਰਿਆ ਕੋਈ ਨਹੀਂ ਆ। ਬਾਅਦ ਦੇ ਵਿੱਚ ਜਿਹੜੇ ਪੇਰੈਂਟਸ ਵਗੈਰਾ ਸੀਗੇ ਸਿਰਫ ਤੇ ਸਿਰਫ ਜਿਹੜੇ ਐਕਟਰ ਸੀਗੇ, ਤੇ ਐਵੇਂ ਇੱਕ ਅਖੌਤੀ ਜਿਹੜਾ ਆ ਇਹ ਜਿਹੜਾ ਕਹਿ ਲਓ ਵੀ ਕਰ ਰਹੇ ਆ, ਅਖੌਤੀ ਕੰਮ ਕਰ ਰਹੇ ਆ। ਇਹਨਾਂ ਦਾ ਹੋਇਆ ਕੁਛ ਨਹੀਂ ਹੈ। ਇਸ ਦੇ ਉੱਤੇ ਕਾਫੀ ਇਹਦੀ ਜਿਹੜੇ ਹੇਟ ਸਪੀਚ, ਹਰਾਸਮੈਂਟ, ਇੱਦਾਂ ਦੇ ਕਈ ਲੋਕਾਂ ਨੇ ਇਸ ਦੇ ਉੱਤੇ ਕਥਿਤ ਦੋਸ਼ ਜਿਹੜੇ ਆ ਇਸ ਦੇ ਉੱਤੇ ਲਾਏ ਆ। ਤੇ ਹੁਣ YouTube, Facebook ਤੇ ਐਪਲ, ਇਹਨਾਂ ਨੇ ਇਹ ਇਨਫੋਵਾਰਸ ਦਾ ਐਲੈਕਸ ਜੋਨਸ ਦਾ ਜਿਹੜਾ ਕੰਟੈਂਟ ਆ ਆਪਣੇ ਪਲੇਟਫਾਰਮਸ ਤੋਂ ਕਹਿੰਦੇ ਉਹ ਲਾ ਦਿੱਤਾ ਆ। ਉਹਨਾਂ ਨੇ ਇਹ ਤਰਕ ਦਿੱਤਾ ਆ ਵੀ ਇਹਦੀਆਂ ਜਿਹੜੇ ਵਿੱਚ ਕੰਟੈਂਟ ਆ ਇਹ ਪਾਲਿਸੀਜ਼ ਨੂੰ ਉਹਨਾਂ ਦੀਆਂ ਵਾਇਲੇਟ ਜਿਹੜਾ ਆ ਉਹ ਵਾਇਲੇਟ ਕਰਦਾ ਆ, ਇਸ ਲਈ ਅਸੀਂ ਇਸ ਨੂੰ ਹਟਾ ਰਹੇ ਹਾਂ। ਜੀ ਅਗਲੀ ਖਬਰ ਵੱਲ ਚਲੀਏ। ਆਪਾਂ ਜਿਸ ਤਰ੍ਹਾਂ ਕੱਲ੍ਹ ਵੀ ਸ਼ੇਅਰ ਕੀਤਾ ਸੀ ਵੀ 11 ਜਿਹੜੇ ਆ ਬੱਚੇ ਉਹ ਇੱਕ ਨਿਊ ਮੈਕਸੀਕੋ ਦੇ ਵਿੱਚ ਬਹੁਤ ਹੀ ਰਿਮੋਟ ਏਰੀਆ ਦੇ ਵਿੱਚ ਇੱਕ ਟੁੱਟਾ ਜਿਹਾ ਘਰ ਸੀ, ਉਹਦੇ ਵਿੱਚੋਂ ਜਿਹੜੀਆਂ ਅਥਾਰਟੀਜ਼ ਆ ਉਹਨਾਂ ਨੇ ਛਡਾਏ। ਉੱਥੇ 2 ਅਡਲਟ ਬੰਦੇ ਤੇ 3 ਜਿਹੜੀਆਂ ਆ ਲੇਡੀਜ਼ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈਗਾ ਆ। ਇਹਨਾਂ ਦੇ ਵਿੱਚੋਂ ਇੱਕ ਬੰਦੇ ਦਾ ਨਾਮ ਸਿਰਾਜ ਵਹਾਜ ਹੈਗਾ ਆ, ਜੋ ਕਿ ਕਹਿੰਦੇ ਇੱਕ ਬਹੁਤ ਹੀ ਪ੍ਰੋਮੀਨੈਂਟ ਤੇ ਕੰਟਰੋਵਰਸ਼ੀਅਲ ਨਿਊਯਾਰਕ ਦਾ ਇਮਾਮ ਹੈਗਾ ਆ, ਉਹਦਾ ਇਹ ਮੁੰਡਾ ਹੈਗਾ ਆ। ਤੇ ਸੋ ਬਹੁਤ ਸਾਰੇ ਲੋਕਾਂ ਨੇ ਰਿਪੋਰਟ ਕੀਤਾ ਸੀ ਵੀ ਸਾਨੂੰ ਸ਼ੱਕ ਪੈਂਦੀ ਆ ਵੀ ਇਹ ਜਿਹੜਾ ਰਿਮੋਟ ਏਰੀਆ 'ਚ ਜਿਹੜਾ ਘਰ ਹੈਗਾ ਆ ਤੇ ਇੱਥੇ ਕੋਈ ਜ਼ਿਆਦਾ ਆਉਂਦਾ ਜਾਂਦਾ ਨਹੀਂ ਹੈਗਾ। ਤੇ ਉਸ ਤੋਂ ਬਾਅਦ ਜਦੋਂ ਫੈਡਰਲ ਅਥਾਰਟੀਜ਼ ਇਨਵੋਲਵ ਹੋਈਆਂ, ਉਹਨਾਂ ਨੇ ਜਿਹੜੇ ਬੱਚੇ ਛਡਾਏ ਆ ਤੇ ਬੱਚਿਆਂ ਦੀ ਕੰਡੀਸ਼ਨ ਬਹੁਤ ਬੁਰੀ ਸੀ। ਕਈਆਂ ਦੇ ਤਾਂ ਕਹਿੰਦੇ ਹੱਡੀਆਂ ਹੀ ਨਿਕਲੀਆਂ ਹੋਈਆਂ ਸੀਆਂ ਵੀ ਉਹਨਾਂ ਨੂੰ ਖਾਣਾ ਵੀ ਨਹੀਂ ਦਿੱਤਾ ਜਾਂਦਾ ਸੀ। ਜੀ ਬਿਲਕੁਲ। ਕਾਫੀ ਜਿਹੜੀ ਆ ਕੱਲ੍ਹ ਦੀ ਇਹ ਖਬਰ ਚਰਚਾ ਦਾ ਵਿਸ਼ਾ ਬਣੀ ਆ। ਉੱਧਰ ਈਰਾਨ ਦੇ ਨਾਲ ਜਿਹੜੀਆਂ ਸੈਂਕਸ਼ਨਸ ਦਾ ਸਿਲਸਿਲਾ ਆ ਉਹ ਚੱਲ ਰਿਹਾ। ਜਿੱਦਾਂ ਦੱਸਿਆ ਆਪਾਂ ਕੱਲ੍ਹ ਵੀ ਦੱਸਿਆ ਸੀਗਾ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਦੁਬਾਰਾ ਇਹਨਾਂ ਦੇ ਉੱਤੇ, ਈਰਾਨ ਦੇ ਉੱਤੇ ਰੋਕਾਂ, ਫਾਈਨੈਂਸ਼ੀਅਲ ਆਰਥਿਕ ਤੌਰ ਦੇ ਉੱਤੇ ਜਿਹੜੀਆਂ ਰੋਕਾਂ ਆ ਉਹ ਦੁਬਾਰਾ ਆ ਉਹ ਲਾਉਣ ਜਾ ਰਿਹਾ ਆ। ਪਿਛਲੇ ਪ੍ਰਸ਼ਾਸਨ ਨੇ ਓਬਾਮਾ ਐਰਾ ਦੇ ਵਿੱਚ ਨਿਊਕਲੀਅਰ ਡੀਲ ਦੇ ਤਹਿਤ ਇਹਨਾਂ ਦੇ ਉੱਤੋਂ ਕਈ ਜਿਹੜੀਆਂ ਆਰਥਿਕ ਰੋਕਾਂ ਆ ਉਹ ਹਟਾ ਦਿੱਤੀਆਂ ਗਈਆਂ ਸੀ। ਤੇ ਹੁਣ ਜਦੋਂ ਪਿਛਲੇ ਥੋੜ੍ਹੇ ਕੁਛ ਚਿਰ ਪਹਿਲਾਂ ਦੀ ਜਿਹੜੀ ਗੱਲ, ਕੁਛ ਚਿਰ ਤੋਂ ਭਾਵ ਵੀ ਕੁਛ ਮਹੀਨੇ ਪਹਿਲਾਂ, ਜਦੋਂ ਰਾਸ਼ਟਰਪਤੀ ਟਰੰਪ ਨੇ ਐਲਾਨ ਕਰ ਦਿੱਤਾ ਸੀਗਾ ਵੀ ਅਸੀਂ ਜਿਹੜੀ ਨਿਊਕਲੀਅਰ ਡੀਲ ਆ ਉਸ ਦੇ ਵਿੱਚੋਂ ਬਾਹਰ ਨਿਕਲ ਰਹੇ ਹਾਂ, ਤੇ ਈਰਾਨ ਦੇ ਵਿੱਚ ਕਾਫੀ ਜਿਹੜੀ ਹਫੜਾ ਦਫੜੀ ਜਿਹੜੀ ਉਹ ਮਚੀ ਸੀ। ਈਰਾਨ ਵਾਲੇ ਜਿਹੜੇ ਆ ਉਹ ਯੂਰਪ ਵੱਲ ਨੂੰ ਭੱਜੇ ਸੀ ਵੀ ਜਿਹੜੇ ਬਾਕੀ ਦੇ ਮੁਲਕ ਹੈਗੇ ਆ ਵੀ ਉਹ ਆਪਣੀ ਡੀਲ ਦੇ ਤਹਿਤ ਕੰਮ ਜਿਹੜਾ ਆ ਉਹ ਚਲਾਈ ਚੱਲਣ। ਪਰ ਕਿਉਂਕਿ ਅਮਰੀਕਾ ਦਾ ਦਬਦਬਾ ਹੈਗਾ ਆ, ਅਮਰੀਕਾ ਦੀ ਗੱਲ ਜਿਹੜੀ ਉਹ ਸੁਣੀ ਜਾਂਦੀ ਆ। ਇਸ ਤੋਂ ਇਲਾਵਾ ਜਿਹੜੇ ਫਰਾਂਸ ਵਰਗੇ ਤੇ ਜਰਮਨੀ ਵਰਗੇ ਮੁਲਕ ਆ, ਉਹਨਾਂ ਨੇ ਵੀ ਆਪਣੀਆਂ ਕੰਪਨੀਆਂ ਈਰਾਨ ਦੇ ਵਿੱਚੋਂ ਬੰਦ ਕਰਤੀਆਂ ਤੇ ਉੱਥੋਂ ਇੰਪਲੋਈਜ਼ ਜਿਹੜੇ ਆ
ਉਹ ਵਾਪਸ ਸੱਦ ਲਏ ਸੀਗੇ। ਤੇ ਹੁਣ ਪਿਛਲੇ ਦਿਨਾਂ ਦੇ ਵਿੱਚ ਪਹਿਲਾਂ ਈਰਾਨ ਨੇ ਧਮਕੀ ਦਿੱਤੀ, ਫਿਰ ਰਾਸ਼ਟਰਪਤੀ ਟਰੰਪ ਨੇ, ਤੇ ਬਾਅਦ ਦੇ ਵਿੱਚ ਉਹਨਾਂ ਨੇ ਮੁਲਾਕਾਤ ਦਾ ਸੱਦਾ ਵੀ ਦਿੱਤਾ, ਜਿਸ ਨੂੰ ਉਹਨਾਂ ਨੇ ਠੁਕਰਾ ਦਿੱਤਾ ਈਰਾਨ ਵਾਲਿਆਂ ਨੇ। ਤਾਂ ਹੁਣ ਜਿਹੜੇ ਆ ਰਾਸ਼ਟਰਪਤੀ ਟਰੰਪ ਨੇ ਜਿੰਨੇ ਵੀ ਬੈਂਕਸ ਵਗੈਰਾ ਉਹਨਾਂ ਸਾਰਿਆਂ ਨੂੰ ਕੁਛ ਦਿਨਾਂ ਦੀ ਜਿਹੜੀ ਹੁਣ ਮੁਹਲਤ ਦਿੱਤੀ ਹੋਈ ਆ ਵੀ ਤੁਸੀਂ ਉੱਥੋਂ ਆਪਣਾ ਸਾਜੋ ਸਮਾਨ ਜਾਂ ਕਾਰੋਬਾਰ ਆ ਉਸ ਨੂੰ ਸਮੇਟ ਕੇ ਜਿਹੜਾ ਨਿਕਲੋ, ਨਹੀਂ ਤਾਂ ਤੁਹਾਡੇ ਉੱਤੇ ਵੀ ਜਿਹੜੀਆਂ ਰੋਕਾਂ ਆ ਉਹ ਲਾਈਆਂ ਜਾ ਸਕਦੀਆਂ ਆ। ਸੋ ਈਰਾਨ ਨੂੰ ਜਿਹੜਾ ਉਹਨਾਂ ਦਾ ਮਨੀ ਆ ਉਸ ਨੂੰ ਕਰੰਚ ਕਰਕੇ ਉਸ ਨੂੰ ਨੱਪ ਕੇ ਜਿਹੜਾ ਆ ਉਹ ਦੁਬਾਰਾ ਉਹ ਗੋਡਣੀਆਂ ਜਿਹੜੀਆਂ ਉਹਨਾਂ ਦੀਆਂ ਲਵਾਉਣਾ ਚਾਹੁੰਦੇ ਆ ਜੀ। ਅੱਜ ਬਹੁਤ ਸਾਰੀਆਂ ਜਿਹੜੀਆਂ ਸਟੇਟਸ ਹੈਗੀਆਂ ਉਹਨਾਂ ਦੇ ਵਿੱਚ ਇਲੈਕਸ਼ਨਸ ਹੋਣ ਜਾ ਰਹੀਆਂ ਆ, ਤੇ ਕਹਿੰਦੇ ਜਿਹੜੀਆਂ ਇਹ ਇਲੈਕਸ਼ਨ ਹੋਣ ਜਾ ਰਹੀਆਂ ਇਹ ਡਿਟਰਮਨ ਕਰਨਗੀਆਂ ਵੀ ਰਿਪਬਲਿਕਨ ਜਾਂ ਡੈਮੋਕ੍ਰੇਟਸ ਆਉਣ ਵਾਲੇ ਸਮੇਂ ਦੇ ਵਿੱਚ ਸੈਨੇਟ ਨੂੰ ਕਿਸ ਤਰ੍ਹਾਂ ਕੰਟਰੋਲ ਕਰਨਗੇ। ਓਹਾਇਓ ਦੇ ਵਿੱਚ ਵੀ ਇੱਕ ਸਪੈਸ਼ਲ US ਹਾਊਸ ਇਲੈਕਸ਼ਨ ਹੋ ਰਹੀ ਹੈਗੀ ਆ। ਇੱਕ ਯੰਗ ਡੈਮੋਕ੍ਰੇਟਸ ਜਿਹੜਾ ਹੈਗਾ ਆ ਉਹ ਟਰਾਈ ਕਰ ਰਿਹਾ ਰਿਪਬਲਿਕਨ ਨੂੰ ਇੱਕ ਤਰ੍ਹਾਂ ਨਾਲ ਸਾਈਡ 'ਤੇ ਲਾਉਣ ਲਈ, ਤੇ ਪ੍ਰੈਜ਼ੀਡੈਂਟ ਟਰੰਪ ਤੇ ਓਹਾਇਓ ਦੇ ਗਵਰਨਰ ਜੌਨ ਕੈਸ਼ਸ ਜਿਹੜੇ ਆ ਦੋਨੋਂ ਹੀ ਕਾਫੀ ਐਕਟਿਵ ਹੈਗੇ ਆ ਇਸ ਇਲੈਕਸ਼ਨ ਦੇ ਵਿੱਚ। ਸੋ ਪਿਛਲੇ ਵੀ ਸਮੇਂ ਦੇ ਵਿੱਚ ਵੀ ਕੁਛ ਕੁ ਸਟੇਟਾਂ ਦੇ ਵਿੱਚ ਇਲੈਕਸ਼ਨ ਹੋਈਆਂ ਸੀ ਅਤੇ ਬਾਹਲਾ ਕਲੀਅਰ ਨਹੀਂ ਹੋਇਆ ਵੀ ਕੌਣ ਅੱਗੇ ਜਾ ਰਿਹਾ ਹੈਗਾ। ਅੱਜ ਪ੍ਰੈਜ਼ੀਡੈਂਟ ਟਰੰਪ ਜਿਹੜੇ ਆ ਉਹਨਾਂ ਨੇ ਟਵੀਟ ਕਰਕੇ ਇਹ ਕਿਹਾ ਵੀ ਓਹਾਇਓ ਦੇ ਵਿੱਚ ਜਿਹੜੀ ਵੋਟ ਹੋ ਰਹੀ ਆ ਉਹ ਤੁਸੀਂ ਟਰੋਏ ਵਾਲਡਰਸਨ ਜਿਹੜਾ ਕਾਂਗਰਸ ਲਈ ਹੈਗਾ ਆ ਉਹਨੂੰ ਵੋਟ ਪਾਓ। ਜਿਹੜੇ ਉਹਦੇ ਓਪੋਨੈਂਟ ਹੈਗੇ ਆ ਉਹ ਨੈਂਸੀ ਪਲੋਸੀ ਦੇ ਸਪੋਰਟਰ ਹੈਗੇ ਆ ਜਾਂ ਨੈਂਸੀ ਪਲੋਸੀ ਨਾਲ ਕੰਟਰੋਲ ਕੀਤੇ ਜਾਂਦੇ ਆ, ਜੋ ਕਿ ਬਹੁਤ ਹੀ ਵੀਕ ਹੈਗੇ ਆ ਕ੍ਰਾਈਮ ਬਾਰਡਰ ਮਿਲਟਰੀ ਦੇ ਵਿੱਚ, ਅਤੇ ਤੁਹਾਡਾ ਸੈਕੰਡ ਅਮੈਂਡਮੈਂਟ ਵੀ ਜਿਹੜਾ ਜਾ ਸਕਦਾ ਹੈਗਾ। ਸੋ ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਉਹਨਾਂ ਨੇ ਕੀਤੀ ਹੈਗੀ ਆ। ਜੀ ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਪਾਰਕਲੈਂਡ ਸ਼ੂਟਰ ਫਲੋਰੀਡਾ ਦੇ ਵਿੱਚ ਜਿਸ ਨੇ ਨਿਕੋਲਸ ਕਰੂਜ਼ 19 ਸਾਲਾਂ ਦਾ ਇਹ ਹਮਲਾਵਰ ਇਹ ਦੋਸ਼ੀ ਜਿਸ ਨੇ ਉੱਥੇ 17 ਜਾਣਿਆਂ ਨੂੰ ਜਿਹੜਾ ਆ ਗੋਲੀਆਂ ਦੇ ਨਾਲ ਭੁੰਨ ਕੇ ਮਾਰ ਦਿੱਤਾ ਸੀਗਾ ਸਕੂਲ ਦੇ ਵਿੱਚ, ਫਲੋਰੀਡਾ ਹਾਈ ਸਕੂਲ ਦੇ ਵਿੱਚ, ਜਿਸ ਦੇ ਵਿੱਚ ਸਟੂਡੈਂਟ ਅਤੇ ਟੀਚਰ ਵੀ ਸ਼ਾਮਿਲ ਸੀਗੇ। ਉਹਦੀ ਕਨਫੈਸ਼ਨਸ ਟੇਪ ਜਿਹੜੀਆਂ ਆ ਉਹ ਪੁਲਿਸ ਨੇ ਕੱਲ੍ਹ ਜਿਹੜੀਆਂ ਰਿਲੀਜ਼ ਕੀਤੀਆਂ, ਜਿਸ ਦੇ ਵਿੱਚ ਕਹਿੰਦੇ ਫੜੇ ਜਾਣ ਤੋਂ ਕੁਛ ਘੰਟਿਆਂ ਬਾਅਦ ਹੀ ਜਿਹੜਾ ਉਸਨੇ ਕਿਹਾ ਸੀਗਾ ਵੀ ਮੈਨੂੰ ਜਿਹੜਾ ਆ ਉਹ ਤੁਸੀਂ ਮਾਰ ਮੁਕਾਓ। ਕਹਿੰਦਾ ਵੀ ਮੈਂ ਵਰਥਲੈਸ ਮਹਿਸੂਸ ਕਰਦਾ ਹਾਂ ਅਤੇ ਮੈਨੂੰ ਜਿਹੜਾ ਉਹ ਮਾਰ ਦਿਓ। ਇਹ ਕਹਿੰਦੇ ਇਸ ਤੋਂ ਪਹਿਲਾਂ ਵੀ ਇਹ ਬਹੁਤ ਵਾਰੀ ਇੱਦਾਂ ਦੀਆਂ ਚੀਜ਼ਾਂ ਆ ਉਹ ਉੱਥੇ ਕਹਿੰਦਾ ਸੀ। ਇਨਫੈਕਟ ਜਦੋਂ ਇਹ ਸ਼ੂਟਿੰਗ ਹੋਈ ਸੀ ਉਸ ਤੋਂ ਬਾਅਦ ਦੇ ਵਿੱਚ ਵੀ ਇਹ ਖੁਲਾਸੇ ਹੋਏ ਸੀਗੇ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਉਸਦੇ ਸਾਥੀ ਸਟੂਡੈਂਟਸ ਹੈਗੇ ਸੀ ਉਹਨਾਂ ਨੇ ਇਸ ਦੇ ਬਾਰੇ ਜਿਹੜੀਆਂ ਸ਼ਿਕਾਇਤਾਂ ਵੀ ਕੀਤੀਆਂ ਸੀ, ਦੱਸਿਆ ਵੀ ਸੀਗਾ ਵੀ ਇੱਦਾਂ ਦੀਆਂ ਉਹ ਹਰਕਤਾਂ ਜਿਹੜੀਆਂ ਆ ਉਹ ਕਰ ਰਿਹਾ ਆ। ਪਰ ਬਾਵਜੂਦ ਉਸਦੇ FBI ਦੇ ਕੋਲ ਗੱਲ ਪਹੁੰਚਣ ਦੇ ਬਾਵਜੂਦ, ਉਸਦੇ ਰੈੱਡ ਫਲੈਗ ਹੋਣ ਦੇ ਬਾਵਜੂਦ ਉਸਦੇ ਇਸ ਦੇ ਉੱਤੇ ਕਿਸੇ ਤਰੀਕੇ ਦੀ ਕਾਰਵਾਈ ਜਿਹੜੀ ਆ ਉਹ ਨਹੀਂ ਕੀਤੀ ਗਈ, ਅਤੇ ਜਿਸ ਦੇ ਚੱਲਦਿਆਂ ਬਾਅਦ ਦੇ ਵਿੱਚ ਉਸਨੇ ਜਿਹੜੀ 14 ਫਰਵਰੀ ਨੂੰ ਇਹ ਗੋਲੀਬਾਰੀ ਕੀਤੀ ਸੀ, ਗੋਲੀਕਾਂਡ ਕੀਤਾ ਸੀ, ਜਿਸ ਦੇ ਵਿੱਚ 17 ਜਾਣਿਆਂ ਦੀ ਜਾਨ ਚਲੀ ਗਈ ਸੀ, ਜਿਨ੍ਹਾਂ 'ਚੋਂ 14 ਸਟੂਡੈਂਟ ਜਿਹੜੇ ਉਹ ਦੱਸੇ ਜਾਂਦੇ ਆ। ਅਤੇ ਉਹ ਉਸ ਦੀਆਂ ਹੁਣ ਕਨਫੈਸ਼ਨ ਟੇਪ ਜਿਹੜੀਆਂ ਉਹ ਸਾਹਮਣੇ ਆਈਆਂ ਆ। ਹੁਣ ਅਜੇ ਵੀ ਜਿਹੜੇ ਵਿਕਟਮ ਪਰਿਵਾਰ ਆ ਉਹ ਇਸ ਨੂੰ ਸਜ਼ਾ ਤਾਂ ਜਿਹੜੀ ਉਹ ਦਿਵਾਉਣਾ ਚਾਹੁੰਦੇ ਨੇ, ਪਰ ਨਾਲ ਦੇ ਨਾਲ ਉਹਨਾਂ ਦਾ ਅਜੇ ਵੀ ਇਹੀ ਹੈਗਾ ਆ ਵੀ ਕਿਤੇ ਨਾ ਕਿਤੇ ਗਨ ਕੰਟਰੋਲ ਦੀ ਗੱਲ ਜਿਹੜੀ ਆ ਉਹ ਹੋਵੇ। ਹੁਣ ਇਹ ਜਦੋਂ ਟਰਾਇਲ ਜਿਹੜਾ ਇਸ ਦਾ ਸ਼ੁਰੂ ਹੋਊਗਾ ਮੁੜ ਕੇ ਇਹ ਜਿਹੜੀਆਂ ਕਨਫੈਸ਼ਨ ਟੇਪਸ ਜਿਹੜੀਆਂ ਆਈਆਂ ਨੇ ਨਿਕੋਲਸ ਕਰੂਜ਼ ਦੀਆਂ, ਇਸ ਤੋਂ ਬਾਅਦ ਇੱਕ ਵਾਰੀ ਗੱਲ ਜਿਹੜੀ ਉਹ ਦੁਬਾਰਾ ਸਾਹਮਣੇ ਆਊਗੀ। ਪਰ ਲੱਗਦਾ ਨਹੀਂ ਆ ਵੀ ਗਨ ਕੰਟਰੋਲ ਨੂੰ ਲੈ ਕੇ ਕਿਸੇ ਤਰੀਕੇ ਦਾ ਕੋਈ ਹੋਰ ਇਸ ਤੋਂ ਵੱਧ ਜਿਹੜੀ ਗੱਲ ਆ ਉਹ ਹੋਊਗੀ। ਦੇ ਗੋਣਾ ਵੇਟ ਫॉर ਨੈਕਸਟ ਮਾਸ ਸ਼ੂਟਿੰਗ। ਜੀ ਅਗਲੀ ਖਬਰ ਵੱਲ ਚੱਲੀਏ ਜਿਹੜੀ ਬਰੁਕਲਿਨ ਆਇਵਾ ਤੋਂ ਆ ਰਹੀ ਆ। ਪਿਛਲੇ ਕਾਫੀ ਦਿਨਾਂ ਤੋਂ ਆਪਾਂ ਰਿਪੋਰਟ ਕਰਦੇ ਆ ਰਹੇ ਸੀ ਇੱਕ 20 ਸਾਲਾਂ ਦੀ ਕਾਲਜ ਸਟੂਡੈਂਟ ਮੌਲੀ ਟਿਬੇਟਸ ਜੋ ਕਿ ਮਿਸਿੰਗ ਹੈਗੀ ਆ। ਹੁਣ ਕਾਫੀ ਇਨਾਮ ਵੀ ਰੱਖਿਆ ਗਿਆ ਆ ਉਸ ਦੀ ਇਨਫੋਰਮੇਸ਼ਨ ਦੇਣ ਦੇ ਲਈ ਜੇ ਕਿਸੇ ਕੋਲ ਹੋਵੇ। ਅਤੇ ਅੱਜ ਉਸਦੇ ਪੇਰੈਂਟਸ ਨੇ ਇਹ ਕਿਹਾ ਆ ਵੀ ਹੋ ਸਕਦਾ ਉਹ ਆਪਣੇ ਕਿਸੇ ਬਹੁਤ ਹੀ ਜਿਹੜੇ ਲਾਗੇ ਦਾ ਜਿਹੜਾ ਉਹਦਾ ਫਰੈਂਡ ਹੋਵੇ ਉਹਦੇ ਨਾਲ ਕਿਤੇ ਚਲੇ ਗਈ ਹੋਵੇ, ਪਰ ਇਹਦੇ ਬਾਰੇ ਕੋਈ ਵੀ ਹਜੇ ਇਨਫੋਰਮੇਸ਼ਨ ਆ ਨਹੀਂ ਰਹੀ। ਕੱਲ੍ਹ ਇੱਕ ਜਿਹੜੀ ਬੋਡੀ ਆ ਉੱਥੇ ਲੱਭੀ ਸੀ ਅਤੇ ਜਦੋਂ ਮੀਡੀਆ ਦੇ ਵਿੱਚ ਕਾਫੀ ਨਿਊਜ਼ ਆਉਣੀ ਸ਼ੁਰੂ ਹੋ ਗਈ ਵੀ ਹੋ ਸਕਦਾ ਉਹ ਬੋਡੀ ਜਿਹੜੀ ਆ ਮੌਲੀ ਟਿਬੇਟਸ ਦੀ ਹੋਵੇ, ਪਰ ਬਾਅਦ ਦੇ ਵਿੱਚ ਅਥਾਰਟੀਜ਼ ਨੇ ਜਦੋਂ ਇਨਵੈਸਟੀਗੇਸ਼ਨ ਕੀਤਾ ਅਤੇ ਉਹਨੇ ਕਿਹਾ ਵੀ ਨਹੀਂ ਇਹ ਉਸ ਦੀ ਬੋਡੀ ਨਹੀਂ ਹੈਗੀ। USA ਦੇ ਵਿੱਚ ਸਰੋਤਿਆਂ ਨੂੰ ਦੱਸਦੇ ਜਾਈਏ ਰਾਜਕਨਵੀਰ ਸਿੰਘ ਜੀ ਕਹਿੰਦੇ ਅੱਜ ਦੀ ਡੇਟ ਵਿੱਚ 88,000
ਐਕਟਿਵ ਮਿਸਿੰਗ ਪਰਸਨਸ ਦੀ ਲਿਸਟ ਆ USA ਦੇ ਵਿੱਚ, ਜੋ ਕਿ ਬਹੁਤ ਵੱਡੀ ਹੈਗੀ ਆ। 88,000 ਲੋਕ ਜਿਹੜੇ ਆ ਉਹ ਮਿਸਿੰਗ ਆ, ਜਿਹੜੀ ਐਕਟਿਵ ਲਿਸਟ ਹੈਗੀ ਆ। ਜੀ ਲਾਪਤਾ ਨੇ ਉੱਥੇ, ਬਿਲਕੁਲ ਅਜੇ ਵੀ ਉਹਨਾਂ ਦੀ ਭਾਲ ਜਾਰੀ ਆ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਜਿਹੜੀ ਨਜ਼ਰ ਮਾਰਦੇ ਆ, ਇਟਲੀ ਦੇ ਵਿੱਚ ਕੱਲ੍ਹ ਉੱਥੋਂ ਦੇ ਇੱਕ ਹਾਈਵੇ ਦੇ ਉੱਤੇ ਬਹੁਤ ਵੱਡਾ ਭਿਆਨਕ ਜਿਹੜਾ ਧਮਾਕਾ ਆ ਉਹ ਦੇਖਿਆ ਗਿਆ। ਜਿਹੜਾ ਟਰੱਕ ਕਹਿੰਦੇ ਚੱਲਦੇ ਚੱਲਦੇ ਅਚਾਨਕ ਅੱਗ ਦੀ ਭੇਟ ਜਿਹੜਾ ਚੱਲ ਗਿਆ, ਅਤੇ ਜਿੱਥੇ ਵੱਡਾ ਧਮਾਕਾ ਹੋਇਆ ਜਿਸ ਦੇ ਚੱਲਦਿਆਂ 2 ਜਾਣੇ ਉਹਨਾਂ ਦੀ ਮੌਤ ਹੋਈ ਅਤੇ 67 ਜਾਣੇ ਜਿਹੜੇ ਆ ਉਹ ਜ਼ਖਮੀ ਹੋਏ। ਬਲੋਗਨਾ ਕਰਕੇ ਜਿਹੜਾ ਉਸ ਦੇ ਸਬਰਬਸ ਦੇ ਵਿੱਚ ਜਿਹੜਾ ਹਾਈਵੇ ਹੈਗਾ ਆ ਉੱਥੇ ਇਹ ਘਟਨਾ ਜਿਹੜੀ ਆ ਉਹ ਵਾਪਰੀ। ਅਤੇ ਕਹਿੰਦੇ ਵੀ ਇੱਦਾਂ ਟਰੈਫਿਕ ਜਾ ਰਿਹਾ ਸੀ ਤਾਂ ਆਈ ਥਿੰਕ ਸ਼ਾਇਦ ਤੇਲ ਵਾਲਾ ਟੈਂਕਰ ਸੀ ਜਾਂ ਕੁਛ ਇੱਦਾਂ ਦਾ ਜਿਹੜਾ ਟਰੱਕ ਦੱਸਿਆ ਜਾਂਦਾ ਆ, ਜਿਸ ਨੂੰ ਅਚਾਨਕ ਜਿਹੜਾ ਇੱਕ ਧਮਾਕਾ ਹੀ ਜਿਹੜਾ ਉਸ ਦੇ ਵਿੱਚ ਹੋਇਆ, ਜਿਸ ਦੇ ਚੱਲਦਿਆਂ ਪਿੱਛੇ ਟਰੈਫਿਕ ਦੇ ਵਿੱਚ ਅਤੇ ਦੂਜੇ ਪਾਸਿਓਂ ਆ ਰਹੀ ਜਿਹੜੀਆਂ ਗੱਡੀਆਂ ਆ ਉਹਨਾਂ ਦੇ ਵਿੱਚ ਚਿਥੜੇ ਜਿਹੜੇ ਆ ਵੱਜੇ, 2 ਜਾਣਿਆਂ ਦੀ ਉੱਥੇ ਮੌਤ ਹੋਈ। ਅਤੇ ਹਾਈਵੇ ਦੇ ਵਿੱਚ ਕਹਿੰਦੇ ਐਡਾ ਕੁ ਵੱਡਾ ਜਿਹੜਾ ਉੱਥੇ ਪਾੜਾ ਪੈ ਗਿਆ ਆ, ਅਤੇ ਇੱਦਾਂ ਜਿੱਦਾਂ ਨਾ ਬਰੂਦ ਹੀ ਜਿਹੜਾ ਕੋਈ ਨਾ ਕੋਈ ਡਿੱਗਾ ਹੁੰਦਾ ਹੈ। ਦੇਖੋ ਜਿਹੜਾ ਜਾ ਰਿਹਾ ਸੀਗਾ ਜਲਨਸ਼ੀਲ ਪਦਾਰਥ, ਅਤੇ ਜਦੋਂ ਉਹਨੂੰ ਅਚਾਨਕ ਅੱਗ ਲੱਗਦੀ ਆ ਅਤੇ ਹਜ਼ਾਰਾਂ ਹੀ ਗੈਲਨ ਜਿਹੜਾ ਉਹ ਹੁੰਦਾ ਆ, ਅਤੇ ਉਹ ਫਿਰ ਇੱਕ ਬਰੂਦ ਦਾ ਹੀ ਇੱਕ ਕੰਮ ਕਰਦਾ ਹੈ, ਤਾਂ ਹੀ 2 ਜਣਿਆਂ ਦੀ ਮੌਤ ਹੋਈ ਹੈ। 67 ਜਣੇ ਜਿਹੜੇ ਜ਼ਖਮੀ ਨੇ, ਕਈਆਂ ਦੀ ਹਾਲਾਤ ਜਿਹੜੇ ਆ ਉਹ ਗੰਭੀਰ ਦੱਸੇ ਜਾਂਦੇ ਨੇ। ਜੀ ਅਗਲੀ ਖਬਰ ਵੱਲ ਚਲੀਏ ਰਾਜਕਨਵੀਰ ਸਿੰਘ ਜੀ, ਜੋ ਕਿ ਆਪਾਂ ਕੱਲ੍ਹ ਮਿਸ ਵੀ ਕਰ ਗਏ ਸੀ। ਸਾਊਦੀ ਅਰੇਬੀਆ ਅਤੇ ਕੈਨੇਡਾ ਜਿਹੜੀ ਆ, ਦੋਨਾਂ ਮੁਲਕਾਂ ਦੀ ਲੜਾਈ ਇਸ ਵੇਲੇ ਕਹਿੰਦੇ ਪੂਰੇ ਐਨ ਚੋਟੀ 'ਤੇ ਪਹੁੰਚੀ ਹੋਈ ਆ। ਕੈਨੇਡਾ ਦੇ ਇੱਕ ਜਿਹੜੇ ਇਲੈਕਟਡ ਮੈਂਬਰ ਪਾਰਲੀਮੈਂਟ ਆ, ਉਹਨਾਂ ਨੇ ਆਪਣੇ 2 ਜਿਹੜੇ ਕੈਨੇਡੀਅਨ ਸਿਟੀਜ਼ਨ ਸੀ ਸਾਊਦੀ ਅਰੇਬੀਆ ਦੇ ਮੂਲ ਦੇ, ਜਿਹੜੇ ਕਿ ਸਾਊਦੀ ਅਰੇਬੀਆ ਦੇ ਵਿੱਚ ਅਰੈਸਟ ਕੀਤੇ ਹੋਏ ਹੈਗੇ ਆ, ਉਹਨਾਂ ਦੇ ਬਾਬਤ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਵੀ ਜਿਹੜਾ ਸਾਊਦੀ ਅਰੇਬੀਆ ਹੈਗਾ ਉਹ ਹਿਊਮਨ ਰਾਈਟਸ ਦੇ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਅਰੈਸਟ ਕਰ ਰਿਹਾ ਹੈਗਾ। ਉਹ ਤੋਂ ਬਾਅਦ ਸਾਊਦੀ ਅਰੇਬੀਆ ਦੀ ਜਿਹੜੀ ਉੱਥੇ ਦੇ ਰਾਜਾ ਸਾਹਿਬ ਹੈਗੇ ਆ, ਉਹ ਇੰਨੇ ਅਪਸੈਟ ਹੋਏ ਅਤੇ ਉਹਨਾਂ ਨੇ ਜਿਹੜੇ ਕਿਹਾ ਵੀ 12,000 ਦੇ ਕਰੀਬ ਜਿਹੜੇ ਕੈਨੇਡਾ ਦੇ ਵਿੱਚ ਸਟੂਡੈਂਟਸ ਹੈਗੇ ਆ, ਮੋਸਟਲੀ ਸਕਾਲਰਸ਼ਿਪ 'ਤੇ ਆ, ਅਸੀਂ ਉਹਨਾਂ ਦਾ ਜਿਹੜਾ ਸਕਾਲਰਸ਼ਿਪ ਆ ਇਮੀਡੀਏਟਲੀ ਬੰਦ ਕਰਨ ਜਾ ਰਹੇ ਹੈਗੇ ਆ। ਅਤੇ ਜਿੰਨੇ ਵੀ ਸਟੂਡੈਂਟਸ ਹੈਗੇ ਆ ਉਹ ਕੈਨੇਡਾ ਤੋਂ ਚਲੇ ਜਾਣ, ਚਾਹੇ ਉਹ USA ਜਾਂ ਹੋਰ ਮੁਲਕਾਂ ਦੇ ਵਿੱਚ ਚਲੇ ਜਾਣ। ਅਤੇ ਅੱਜ ਜਿਹੜੀ ਸਾਊਦੀ ਅਰੇਬੀਆ ਨੇ ਇੱਕ ਗੱਲ ਹੋਰ ਅਨਾਊਂਸ ਕਰ ਦਿੱਤੀ ਆ ਵੀ ਅਸੀਂ ਜਿੰਨੀਆਂ ਵੀ ਫਲਾਈਟਾਂ ਸਾਊਦੀ ਅਰੇਬੀਆ ਤੋਂ ਕੈਨੇਡਾ ਜਾਂਦੀਆਂ ਹੈਗੀਆਂ ਉਹ ਪੂਰੀ ਤਰ੍ਹਾਂ ਬੰਦ ਕਰਨ ਜਾ ਰਹੇ ਹੈਗੇ ਆ। ਕਹਿੰਦੇ ਵੀ ਇੱਕ ਤਰ੍ਹਾਂ ਦੇ ਨਾਲ ਇਹ 9/11 ਵਾਲਾ ਅਟੈਕ ਲੱਗਦਾ ਹੈਗਾ। ਅਤੇ ਨਾਲ ਦੀ ਨਾਲ ਸਾਊਦੀ ਅਰੇਬੀਆ ਵਾਲਿਆਂ ਨੇ ਕੈਨੇਡੀਅਨ ਜਿਹੜੇ ਅੰਬੈਸਡਰ ਆ ਉਹਨਾਂ ਨੂੰ ਕਿਹਾ ਵੀ 24 ਘੰਟੇ ਦੇ ਵਿੱਚ ਸਾਡਾ ਜਿਹੜਾ ਮੁਲਕ ਆ ਉਹ ਛੱਡ ਕੇ ਚਲੇ ਜਾਓ। ਬਿਲਕੁਲ ਹਾਲਾਤ ਕਹਿੰਦੇ ਉਦੋਂ ਹੋਏ ਜਿਹੜੇ ਵਿਗੜੇ ਇਸੇ ਕਿਉਂਕਿ ਵੀ ਜਿਹੜੇ ਕੈਨੇਡੀਅਨ ਅੰਬੈਸਡਰ ਆ ਉਹਨਾਂ ਨੇ ਜਿਹੜੇ ਹਿਊਮਨ ਰਾਈਟ ਇਸ਼ੂਜ਼ ਦੀ ਜਿਹੜੀ ਆ ਉੱਥੇ ਸਾਊਦੀ ਅਰੇਬੀਆ ਦੇ ਵਿੱਚ ਗੱਲ ਕੀਤੀ ਸੀ। ਜਿੱਦਾਂ ਤੁਸੀਂ ਦੱਸ ਹੀ ਰਹੇ ਆ, ਸਾਰਾ ਕੁਛ ਵੀ ਉਦੋਂ ਤੋਂ ਇਹ ਕਾਫੀ ਜਿਹੜਾ ਆ ਚਰਚਾ ਦਾ ਵਿਸ਼ਾ ਬਣਿਆ ਹੋਇਆ ਆ। ਸਾਊਦੀ ਅਰੇਬੀਆ ਅਤੇ ਕੈਨੇਡਾ ਦੇ ਦਰਮਿਆਨ ਜਿਹੜਾ ਟਰੇਡ ਸਮਝੌਤੇ ਹੈਗੇ ਆ ਜਾਂ ਜਿਹੜੇ ਵੀ ਕੋਈ ਇਨਵੈਸਟਮੈਂਟਸ ਹੋਣੀਆਂ ਸੀ ਉਸ ਦੇ ਉੱਤੇ ਵੀ ਅਣਮਿੱਥੇ ਸਮੇਂ ਦੇ ਲਈ ਜਿਹੜੀ ਆ ਫਰੀਜ਼ ਆ ਉਹ ਲਾ ਦਿੱਤੀ ਗਈ ਹੈਗੀ ਆ 4 ਬਿਲੀਅਨ ਕੈਨੇਡੀਅਨ ਡਾਲਰਸ ਦਾ ਕਹਿੰਦੇ ਆ ਟਰੇਡ 2017 ਦੇ ਵਿੱਚ ਇਹਨਾਂ ਦੋਨਾਂ ਮੁਲਕਾਂ ਦੇ ਦਰਮਿਆਨ ਹੋਇਆ, ਜਿਸ ਨੂੰ ਕਹਿ ਸਕਦੇ ਵੀ ਅਮਰੀਕੀ 3 ਬਿਲੀਅਨ ਡਾਲਰ ਜਿਹੜੇ ਆ ਉਹ ਬਣਦੇ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਵੱਡੀ ਜਿਹੜਾ ਇੱਕ ਰੌਲਾ ਆ ਉਹ ਬਣ ਸਕਦਾ ਆ। ਉੱਥੋਂ ਦੇ ਜਿਹੜੇ ਗਲਫ ਬੇਸਡ ਕਈ ਡਿਪਲੋਮੈਟ ਆ ਉਹਨਾਂ ਨੇ ਕਿਹਾ ਵੀ ਜਿਹੜਾ ਇਹ ਸਾਊਦੀ ਅਰੇਬੀਆ ਨੇ ਕੰਮ ਕੀਤਾ ਇਹ ਵੈਸੇ ਬਹੁਤ ਮਾੜੀ ਚੀਜ਼ ਹੈਗੀ ਆ ਵੀ ਐਕਸਪੈਲ ਕਰਨਾ ਅੰਬੈਸਡਰ ਨੂੰ, ਕਿਉਂਕਿ ਹਿਊਮਨ ਰਾਈਟ ਇਸ਼ੂ ਦੀ ਜਿਹੜੀ ਉਸਨੇ ਗੱਲ ਕੀਤੀ ਸੀ। ਸੋ ਕਾਫੀ ਮਿੱਤਰ ਹੈਗਾ ਵੈਸੇ ਅਮਰੀਕਾ ਦਾ ਵੀ ਸਾਊਦੀ ਅਰੇਬੀਆ, ਸਭ ਜਾਣੇ ਜਾਣਦੇ ਆ। ਪਿਛਲੇ ਦਿਨਾਂ ਦੇ ਵਿੱਚ ਜਿਹੜਾ ਵੀ ਕੋਈ ਰਾਸ਼ਟਰਪਤੀ ਇੱਥੇ ਅਮਰੀਕਾ ਦਾ ਰਿਹਾ ਹੈ ਹਮੇਸ਼ਾ ਹੀ ਜਿਹੜੇ ਉਹਨਾਂ ਦੇ ਰਾਜਿਆਂ ਨੂੰ ਜਿਹੜਾ ਆ ਉਹ ਮਿਲ ਕੇ ਆਉਂਦੇ ਰਹੇ ਆ ਜਾਂ ਉਹ ਇੱਥੇ ਆਉਂਦੇ ਰਹੇ ਨੇ। ਸੋ ਹੁਣ ਰੀਸੈਂਟਲੀ ਹਰਜੋਤ ਸਿੰਘ ਜੀ ਜਦੋਂ ਸੀਗਾ ਵੀ ਜਿਹੜਾ ਉਹਨਾਂ ਦਾ ਨਵਾਂ ਜਿਹੜਾ ਕਰਾਊਨ ਪ੍ਰਿੰਸ ਬਣਿਆ ਸੀ ਮੁਹੰਮਦ ਬਿਨ ਸਲਮਾਨ, ਉਹਨੇ ਔਰਤਾਂ ਦੇ ਲਈ ਜਿਹੜੀ ਗੱਡੀ ਚਲਾਉਣ ਦਾ ਰਾਹ ਵੀ ਬਣਾਇਆ, ਹੋਰ ਵੀ
ਉਸਨੇ ਆਪਣੇ ਬਾਕੀ ਜਿਹੜੇ ਰਿਲੇਟਿਵਸ ਆ ਉਹਨੂੰ 5 ਤਾਰਾ ਹੋਟਲ ਦੇ ਵਿੱਚ ਜਿਹੜਾ ਕੈਦ ਕਰਕੇ ਵੀ ਜਿਹੜਾ ਰੱਖਿਆ ਸੀਗਾ, ਹਾਊਸ ਅਰੈਸਟ ਕਰਕੇ ਵੀ ਰੱਖਿਆ ਸੀਗਾ, ਵੀ ਕਹਿੰਦੇ ਵੀ ਕਰਪਸ਼ਨ ਜਿਹੜੀ ਉਹ ਖਤਮ ਕਰ ਦੇਣੀ ਆ। ਪਰ ਇਹ ਗੱਲ ਜਿਹੜੀ ਆ ਪੂਰੇ ਵਿਸ਼ਵ ਦੇ ਵਿੱਚ ਇਸ ਦੀ ਇੱਕ ਹਿਸਾਬ ਦੇ ਨਾਲ ਥੂ ਜਿਹੜੀ ਹੋ ਰਹੀ ਆ, ਜੋ ਕੈਨੇਡੀਅਨਸ ਦੇ ਨਾਲ ਇਹਨਾਂ ਨੇ ਜਿਹੜਾ ਉਹ ਕੀਤਾ ਹੈ। ਕੈਨੇਡੀਅਨ ਤਾਂ ਵਿਚਾਰੇ ਹਿਊਮਨ ਰਾਈਟਸ ਨੂੰ ਹਮੇਸ਼ਾ ਹੀ ਮੁੱਖ ਰੱਖ ਕੇ ਜਿਹੜਾ ਆ ਹਮੇਸ਼ਾ ਸੈਂਟਰ ਦੇ ਵਿੱਚ ਰੱਖ ਕੇ ਚੱਲਦੇ ਆ, ਚਾਹੇ ਕਿਸੇ ਵੀ ਮੁਲਕ ਦੀ ਉਹ ਗੱਲ ਕਰ ਰਹੇ ਹੋਣ। ਸੋ ਆਲਰੇਡੀ ਉਹਨਾਂ ਦੇ ਕੋਲ ਸਿਰਫ ਪੀਸ ਕੀਪਿੰਗ ਫੋਰਸ ਹੈਗੀ ਆ, ਹੋਰ ਕਿਸੇ ਤਰ੍ਹਾਂ ਦੀ ਉਹਨਾਂ ਦੇ ਕੋਲ ਫੋਰਸ ਨਹੀਂ ਕੈਨੇਡਾ ਦੇ ਕੋਲ। ਪਰ ਇਸ ਮੁੱਦੇ ਦੇ ਉੱਤੇ ਬਹੁਤ ਸਾਰੇ ਲੋਕਾਂ ਨੇ, ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਸਾਊਦੀ ਅਰੇਬੀਆ ਦਾ ਵਿਰੋਧ ਕੀਤਾ ਆ। ਕਹਿੰਦੇ ਵੀ ਸਾਊਦੀ ਅਰੇਬੀਆ ਇਸ ਤਰ੍ਹਾਂ ਰਿਐਕਟ ਕੀਤਾ ਵੀ ਜਿਸ ਤਰ੍ਹਾਂ ਕੈਨੇਡਾ ਨੇ ਕੋਈ ਜਿਹੜਾ ਆ ਵਾਰ ਜਿਹੜੀ ਆ ਲੜਾਈ ਸ਼ੁਰੂ ਕਰ ਦਿੱਤੀ ਹੋਵੇ ਸਾਊਦੀ ਅਰੇਬੀਆ ਦੇ ਅਗੇਂਸਟ। ਜੇ ਹਿਊਮਨ ਰਾਈਟਸ ਦੀ ਗੱਲ ਨਹੀਂ ਕਰਨੀ ਤਾਂ ਫਿਰ ਕੈਨੇਡਾ ਵਰਗੇ ਮੁਲਕ ਨੇ ਹੋਰ ਕੀ ਕਰਨਗੇ ਉਹ। ਅਤੇ ਪਰ ਇਹਦੇ ਨਾਲ ਜਿਹੜਾ ਇਕੋਨਮੀ ਦੇ ਉੱਤੇ ਜਿਹੜਾ ਆ ਕੈਨੇਡਾ ਦੀ ਦੇ ਉੱਤੇ ਕਾਫੀ ਅਸਰ ਪਊਗਾ। ਪਿਛਲੇ ਕਈ ਮਹੀਨਿਆਂ ਤੋਂ USA ਅਤੇ ਕੈਨੇਡਾ ਦੇ ਵਿੱਚ ਵੀ ਜਿਹੜੀ ਕੋਈ ਬਾਹਲੇ ਵਧੀਆ ਰਿਲੇਸ਼ਨ ਨਹੀਂ ਚੱਲ ਰਹੇ ਹੈਗੇ, ਜਦੋਂ ਤੋਂ ਨੈਫਟਾ ਦਾ ਜਿਹੜਾ ਕੈਂਸਲੇਸ਼ਨ ਦੀ ਗੱਲ ਹੋਈ ਉਹ ਹੈਗੀ ਆ। ਸੋ ਪਿਛਲੇ ਕੁਝ ਮਹੀਨੇ ਕਹਿੰਦੇ ਆ ਵੀ ਜਿਹੜੀ ਜਸਟਨ ਟਰੂਡੋ ਦੀ ਸਰਕਾਰ ਆ ਉਹਦੇ ਲਈ ਗੁੱਡ ਨਹੀਂ ਚੱਲ ਰਹੇ ਹੈਗੇ। ਜੇ ਇਸੇ ਤਰ੍ਹਾਂ ਰਿਹਾ ਕੁਝ ਹੋਰ ਮਹੀਨੇ ਤਾਂ ਜਦੋਂ ਕੈਨੇਡਾ 'ਚ ਇਲੈਕਸ਼ਨ ਹੋਣੀ ਆ, ਇਕੋਨਮੀ ਬੈਡ ਹੋਈ ਅਤੇ ਜਸਟਨ ਟਰੂਡੋ ਦੀ ਸਰਕਾਰ ਦੇ ਉੱਤੇ ਇਹਦਾ ਬਹੁਤ ਜ਼ਿਆਦਾ ਅਸਰ ਪਊਗਾ। ਜੀ ਉਹਨਾਂ ਦਾ ਤਾਂ ਮੈਨੂੰ ਲੱਗਦਾ ਇਸ ਵਾਰ ਪੱਤਾ ਜਿਹੜਾ ਉੱਥੇ ਸਾਫ਼ ਹੋ ਜਾਣਾ ਆ। ਲੋਕ ਕਾਫੀ ਜ਼ਿਆਦਾ ਉਸ ਦੇ ਕਹਿ ਲਓ ਵੀ ਹੁਣ ਜਦੋਂ ਕੋਈ ਜ਼ਿਆਦਾ ਸਮਾਂ ਕੋਈ ਵੀ ਸਰਕਾਰ ਟਿਕ ਜਾਂਦੀ ਹੈ ਤਾਂ ਉਸ ਦਾ ਵਿਰੋਧ ਅਮੂਮਨ ਜਿਹੜਾ ਹੋ ਹੀ ਜਾਂਦਾ ਹੈ, ਐਂਟੀ ਇਨਕਮਬੈਂਸੀ ਕਿਤੇ ਨਾ ਕਿਤੇ ਹੋ ਹੀ ਜਾਂਦੀ ਆ। ਅਗਲੀ ਪਰ ਸਭ ਤੋਂ ਹੈਰਾਨੀ ਵਾਲੀ ਗੱਲ ਰਾਜਕਰਮਵੀਰ ਸਿੰਘ ਜੀ ਇਹ ਹੋਈ ਆ ਵੀ ਜਿਹੜੀ ਸਾਡੀ ਸਰਕਾਰ ਆ ਅਮਰੀਕਾ ਦੀ, ਉਹਨਾਂ ਦੇ ਜਦੋਂ ਅੰਬੈਸਡਰ ਨੂੰ ਪੁੱਛਿਆ ਗਿਆ ਵੀ ਇਹ ਸਾਊਦੀ ਅਰੇਬੀਆ ਦਾ ਨੇ ਕੈਨੇਡਾ ਦਾ ਅੰਬੈਸਡਰ ਬਾਹਰ ਕੱਢ ਦਿੱਤਾ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ? ਅਤੇ US ਵਾਲੇ ਕਹਿੰਦੇ ਵੀ ਨਹੀਂ, ਅਸੀਂ ਇਸ ਲੜਾਈ ਤੋਂ ਬਾਹਰ ਹੀ ਰਹਿਣਾ ਚਾਹੁੰਦੇ ਹਾਂ, ਜੋ ਮਾੜੀ ਗੱਲ ਆ। ਉਹ ਤਾਂ ਮਾੜੀ ਗੱਲ ਕੀ ਹੈ, ਬਿਲਕੁਲ ਸਹੀ ਆ, ਕਿਉਂਕਿ ਹਿਊਮਨ ਰਾਈਟ ਜਿਹੜੀ ਇਹਨਾਂ ਨੇ UN ਵਾਲੀ ਉਹਦੇ ਵਿੱਚੋਂ ਆਪਣੇ ਹੱਥ ਪਿੱਛੇ ਖਿੱਚ ਲਿਆ। ਸੋ ਦੇ ਡੋਂਟ ਕੇਅਰ ਇੱਦਾਂ ਦੀ ਹੁਣ ਕਿਸੇ ਗੱਲ ਦੇ ਵਿੱਚ। ਅਤੇ ਨਾਲੇ ਆਪਾਂ ਨੂੰ ਪਤਾ ਆ ਵੀ ਕਿੰਨੇ ਜਿਹੜੇ ਗੂੜੇ ਸੰਬੰਧ ਅਮਰੀਕਾ ਦੇ ਸਾਊਦੀ ਅਰੇਬੀਆ ਦੇ ਨਾਲ ਹੈਗੇ ਆ। 9/11 ਦੇ ਬਹੁਤ ਸਾਰੇ ਜਿਹੜੇ ਉਹ ਅੱਤਵਾਦੀ ਜਿਨ੍ਹਾਂ ਨੇ ਹਮਲਾ ਕੀਤਾ ਸੀ ਉਹ ਉਹਨਾਂ ਦੀਆਂ ਤਾਰਾਂ ਸਾਊਦੀ ਅਰੇਬੀਆ ਨਾਲ ਜੁੜਦੀਆਂ ਰਹੀਆਂ, ਪਰ ਕਿਸੇ ਵੀ ਤਰੀਕੇ ਦੀ ਕੋਈ ਜਿਹੜੀ ਗੱਲ ਸਾਊਦੀ ਅਰੇਬੀਆ ਨੂੰ ਲੈ ਕੇ ਆਪਾਂ ਨੂੰ ਸੁਣਨ ਨੂੰ ਜਿਹੜੀ ਉਹ ਮਿਲੀ ਨਹੀਂ ਆ। ਸੋ ਇਹ ਚੀਜ਼ਾਂ ਤਾਂ ਜਿਹੜੀਆਂ ਆ ਉਹ ਰਹੀਆਂ ਆ, ਚਾਹੇ ਇੱਥੇ ਡੈਮੋਕ੍ਰੇਟਾਂ ਦੀ ਸਰਕਾਰ ਰਹੀ ਆ ਅਤੇ ਚਾਹੇ ਇੱਥੇ ਜਿਹੜੀ ਆ ਰਿਪਬਲਿਕਨ ਦੀ ਸਰਕਾਰ ਰਹੀ ਆ। ਸਾਊਦੀ ਅਰੇਬੀਆ ਤੋਂ ਜ਼ਰੂਰ ਇਹ ਚੱਲਦੇ ਨੇ, ਇਹ ਅਜੇ ਤੱਕ ਪਤਾ ਨਹੀਂ ਸ਼ਾਇਦ ਇਨਵੈਸਟਮੈਂਟ ਜ਼ਿਆਦਾ ਉਹਨਾਂ ਨੇ ਇੱਥੇ ਕੀਤੀ ਹੋਈ ਹੈਗੀ ਹੈ ਜੀ। ਸੋ ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਜਿਹੜੀ ਖਬਰ ਆ ਅਗਲੀ ਆਪਾਂ ਕਰਨ ਜਾ ਰਹੇ ਹਾਂ। ਲੇਟੈਸਟ ਜਿਹੜੀ NBC ਨਿਊਜ਼ ਆ ਉਹਨਾਂ ਨੇ ਜਿਹੜਾ ਦੱਸਿਆ ਵੀ ਕਹਿੰਦੇ ਵੀ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀ ਸਿਟੀਜ਼ਨਸ਼ਿਪ ਜਿਹੜੇ ਲੀਗਲ ਇਮੀਗ੍ਰੈਂਟਸ ਆ ਉਹਨਾਂ ਦੀ ਜਿਹੜੀ ਆ ਕਟੌਤੀ ਕਿਤੇ ਨਾ ਕਿਤੇ ਉਹ ਕਰਨੀ ਚਾਹੁੰਦੀ ਆ। ਅਤੇ ਜਿਹੜੇ ਲੋਕ ਐਲੀਜੀਬਲ ਹੈਗੇ ਨੇ ਲੀਗਲ ਮਾਈਗ੍ਰੇਸ਼ਨ ਦੇ ਲਈ ਜਾਂ ਗ੍ਰੀਨ ਕਾਰਡ ਦੇ ਲਈ ਉਹਨਾਂ ਨੂੰ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਘਟਾਉਣਾ ਚਾਹੁੰਦੇ ਨੇ। ਪਿਛਲੇ ਦਿਨਾਂ ਦੇ ਵਿੱਚ ਜਿਹੜਾ ਇਹ ਵਾਈਟ ਹਾਊਸ ਦਾ ਜਿਹੜਾ ਸੀਨੀਅਰ ਐਡਵਾਈਜ਼ਰ ਜਿਹੜਾ ਹੈਗਾ ਸਟੀਫਨ ਮਿਲਰ, ਉਸ ਦਾ ਇੱਕ ਪਲਾਨ ਜਿਹੜਾ ਆ ਉਹ ਇਸ ਟਾਈਮ ਸਾਹਮਣੇ ਆਇਆ ਆ। ਅਤੇ ਇਹ ਵੀ ਦੱਸ ਜਾਈ ਵੀ ਕਹਿੰਦੇ ਵੀ ਇਸ ਪਲਾਨ ਨੂੰ ਜਿਹੜੀ ਕਾਂਗਰੈਸ਼ਨਲ ਅਪਰੂਵਲ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਰਹੂਗੀ। ਰਾਸ਼ਟਰਪਤੀ ਟਰੰਪ ਖੁਦ ਆਪਣੇ ਪੱਧਰ ਦੇ ਉੱਤੇ ਇਹ ਜਿਹੜੀ ਪਾਲਿਸੀ ਆ ਉਸ ਨੂੰ ਲਾਗੂ ਕਰ ਸਕਦੇ ਆ। ਅਤੇ ਜਿਹੜੇ ਡੀਟੇਲਸ ਦੇ ਵਿੱਚ ਜਿਹੜਾ ਥੋੜ੍ਹਾ ਬਹੁਤਾ ਇਸ ਦੇ ਵਿੱਚ ਪਤਾ ਲੱਗਾ ਹੈ ਵੀ ਜਿਹੜਾ ਰੀਸੈਂਟ ਡਰਾਫਟ ਪਿਛਲੇ ਹਫ਼ਤੇ ਆਇਆ ਸੀਗਾ ਉਸ ਦੇ ਵਿੱਚ ਕਹਿੰਦੇ ਵੀ ਜਿਹੜੇ ਇਮੀਗ੍ਰੈਂਟਸ ਲੀਗਲੀ ਰਹਿ ਰਹੇ ਨੇ US ਦੇ ਵਿੱਚ, ਪਰ ਉਹਨਾਂ ਨੇ ਕਿਸੇ ਵੀ ਜਾਂ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਕਿਸੇ ਨੇ ਵੀ ਜਿਹੜੀ ਓਬਾਮਾ ਕੇਅਰ, ਚਿਲਡਰਨ ਹੈਲਥ ਇੰਸ਼ੋਰੈਂਸ, ਫੂਡ ਸਟੈਂਪ ਜਾਂ ਹੋਰ ਕਿਸੇ ਵੀ ਤਰੀਕੇ ਦਾ ਜਿਹੜਾ ਬੈਨੀਫਿਟ ਆ ਉਹ ਅਮਰੀਕਾ ਤੋਂ ਲਿਆ ਆ। ਅਤੇ ਉਹ ਜਿਹੜਾ ਆ US ਦੇ ਵਿੱਚ ਆਪਣਾ ਲੀਗਲ ਸਟੇਟਸ ਓਬਟੇਨ ਕਰਨ ਦੇ ਲਈ ਇੱਕ ਹਿਸਾਬ ਦੇ ਨਾਲ ਉਹ ਅੜਚਣਾਂ ਜਿਹੜੀਆਂ ਆ ਉਹ ਡਾ ਸਕਦੇ ਆ। ਬਿਲਕੁਲ ਉਹ ਸਿਟੀਜ਼ਨ ਨਹੀਂ ਬਣ ਸਕਣਗੇ। ਸੋ ਕਿਸੇ ਨੇ ਫੂਡ ਸਟੈਂਪਾਂ ਲਈਆਂ ਆ, ਕਿਸੇ ਦੇ ਬੱਚਿਆਂ ਨੇ ਜਿਹੜਾ ਫ੍ਰੀ ਮੈਡੀਕਲ ਕਾਉਂਟੀ ਵਾਲਾ ਹੁੰਦਾ ਉਹ ਵੀ ਲਿਆ ਹੋਇਆ ਹੋਵੇ, ਅਤੇ ਜਾਂ ਓਬਾਮਾ ਕੇਅਰ ਦੇ ਬੈਨੀਫਿਟ ਜਿਹੜੇ ਲਏ ਹੋਣ, ਕਿਉਂਕਿ ਕਈਆਂ ਦਾ ਪ੍ਰੀਮੀਅਮ ਘੱਟ ਹੁੰਦਾ, ਬਾਕੀ ਜਿਹੜੀ ਗਵਰਨਮੈਂਟ ਪੇ ਕਰਦੀ ਆ। ਇਹ ਸਾਰਾ ਰੈਕਡ ਹੈਗਾ IRS ਦੇ ਕੋਲ, ਕਿਉਂਕਿ ਜਦੋਂ ਤੁਸੀਂ ਟੈਕਸ ਫਾਈਲ ਕਰਦੇ ਆ। ਸੋ ਜੇ ਇੱਦਾਂ ਦਾ ਬੈਨੀਫਿਟ ਲਿਆ ਹੋਵੇ ਤਾਂ ਉਹ US ਦਾ ਸਿਟੀਜ਼ਨ ਨਹੀਂ ਬਣ ਸਕਦਾ। ਇਹ ਇੱਕ ਤਰ੍ਹਾਂ ਨਾਲ ਪ੍ਰਪੋਜ਼ਲ ਇਹ ਜਿਹੜੀ ਹੁਣ ਮੌਜੂਦਾ ਸਰਕਾਰ ਆ ਇਹ ਲੈ ਕੇ ਆ ਰਹੀ ਆ। ਹਜੇ ਅੱਜ ਦੀ ਡੇਟ 'ਚ ਹੋਇਆ ਨਹੀਂ, ਪਰ ਇਹ
ਹੋ ਸਕਦਾ ਹੈਗਾ ਆ। NBC ਨਿਊਜ਼ ਨੇ ਇਹ ਡਰਾਫਟ ਦੇ ਵਿੱਚ ਤਾਂ ਇਹੀ ਚੀਜ਼ ਲਿਖੀ ਹੈ। ਹੁਣ ਓਬਾਮਾ ਕੇਅਰ ਤਾਂ ਬਹੁਤ ਸਾਰੇ ਜਿਹੜੇ ਗ੍ਰੀਨ ਕਾਰਡ ਹੋਲਡਰਸ ਹੈਗੇ ਆ, ਜਿਹੜੇ ਲੀਗਲ ਇਮੀਗ੍ਰੈਂਟ ਇੱਥੇ ਹੈਗੇ ਆ, ਚਾਹੇ ਕਿਸੇ ਹੋਰ ਵੀਜ਼ੇ ਦੇ ਉੱਤੇ ਵੀ ਆ, ਉਹਨਾਂ ਨੇ ਲਏ ਆ। ਸੋ ਕਿਤੇ ਨਾ ਕਿਤੇ ਮਿਲੀਅਨਸ ਆਫ ਲੋਕ, 20 ਮਿਲੀਅਨ ਇਮੀਗ੍ਰੈਂਟਸ ਕਹਿੰਦੇ ਆ ਇਸ ਡਰਾਫਟ ਦੇ ਚੱਲਦਿਆਂ ਜੇ ਫਾਈਨਲਾਈਜ਼ ਕਰਕੇ ਇਸ ਨੂੰ ਲਾਗੂ ਕਰ ਦਿੱਤਾ ਜਾਂਦਾ ਆ ਤਾਂ 20 ਮਿਲੀਅਨ ਇਮੀਗ੍ਰੈਂਟਸ ਆ, ਉਹਨਾਂ ਨੂੰ ਜਿਹੜਾ ਸਿਟੀਜ਼ਨ ਬਣਨ ਦੇ ਵਿੱਚ ਖਾਸੀਆਂ ਮੁਸ਼ਕਿਲਾਂ ਜਿਹੜੀਆਂ ਆ ਸਕਦੀਆਂ ਨੇ। ਅਤੇ ਇਹ ਕਹਿੰਦੇ ਵੀ ਕਈ ਦਹਾਕਿਆਂ ਦੇ ਵਿੱਚ ਪਹਿਲੀ ਵਾਰੀ ਜਿਹੜਾ ਉਹ ਇੱਦਾਂ ਹੋਇਆ ਆ ਵੀ ਇੰਨੀ ਜਿਹੜੀ ਸਖਤੀ ਆ ਇਸ ਹਿਸਾਬ ਦੇ ਨਾਲ ਰੱਖੀ ਗਈ ਆ। ਸੋ ਪਹਿਲੋਂ ਤਾਂ ਇਹ ਗੱਲਾਂ ਜਿਹੜੀਆਂ ਡੈਫੀਨੇਟਲੀ ਆ ਰਹੀਆਂ ਸੀਗੀਆਂ ਸਾਹਮਣੇ ਵੀ ਜਿਸ ਨੇ ਕਿਸੇ ਨੇ ਵੀ ਕਿਸੇ ਵੀ ਤਰੀਕੇ ਦਾ ਬੈਨੀਫਿਟ ਜਿਹੜਾ ਲਿਆ ਹੈਗਾ ਆ ਤਾਂ ਉਹ ਉਹਨਾਂ ਨੂੰ ਜਿਹੜੀ ਆ ਉਹ ਰੋਕਿਆਂ ਜਿਹੜੀਆਂ ਲਾਈਆਂ ਜਾ ਸਕਦੀਆਂ ਆ, ਉਹਨਾਂ ਨੂੰ ਕੁਛ ਜਿਹੜਾ ਨਹੀਂ ਹੋਊਗਾ। ਹੁਣ ਓਬਾਮਾ ਕੇਅਰ ਉਹਨਾਂ ਨੇ ਇਸ ਦੇ ਵਿੱਚ ਜਿਹੜੀ ਉਹ ਐਡ ਕਰ ਦਿੱਤੀ ਆ ਅਤੇ ਸਭ ਨੂੰ ਪਤਾ ਵੀ ਓਬਾਮਾ ਕੇਅਰ ਆਲਮੋਸਟ ਜਿੰਨੇ ਵੀ ਲੋਕ ਹੈਗੇ ਆ ਉਹਨਾਂ ਨੇ ਜਿਹੜੀ ਆ ਉਸ ਦੀ ਵਰਤੋਂ ਆ ਉਹ ਕੀਤੀ ਸੀ ਕਿਸੇ ਨਾ ਕਿਸੇ ਜਿਹੜੇ ਆ ਉਹ ਤਰੀਕੇ ਦੇ ਨਾਲ, ਕਿਉਂਕਿ ਕਰਨੀ ਹੀ ਪੈਣੀ ਸੀ, ਨਹੀਂ ਤਾਂ ਫਾਈਨ ਜਿਹੜਾ ਆ ਉਹ ਟੈਕਸ ਦੇ ਵਿੱਚ ਲੋਕਾਂ ਨੂੰ ਦੇਣਾ ਪੈਣਾ ਸੀ। ਸੋ ਦੋਨੋਂ ਪਾਸੋਂ ਲੋਕਾਂ ਨੂੰ ਜਿਹੜਾ ਉਹ ਵਸਾ ਲਿਆ। ਉੱਧਰ ਜਿਹੜੀ ਉਹ ਓਬਾਮਾ ਕੇਅਰ ਸਾਰਿਆਂ ਨੂੰ ਫਾਈਨ ਦੇ ਡਰਾ ਕੇ ਜਿਹੜੀ ਉਹ ਲਵਾਈ, ਅਤੇ ਹੁਣ ਜਿਹੜਾ ਨਵਾਂ ਪ੍ਰਸ਼ਾਸਨ ਆ ਉਹ ਕਹਿੰਦੇ ਆ ਵੀ ਜੇ ਤੁਸੀਂ ਓਬਾਮਾ ਕੇਅਰ ਲਈ ਆ ਤਾਂ ਹੁਣ ਤੁਹਾਨੂੰ ਜਿਹੜਾ ਉਹ ਸਿਟੀਜ਼ਨ ਜਿਹੜਾ ਉਹ ਨਹੀਂ ਬਣਾਵਾਂਗੇ। ਸੋ ਵਿਚਾਰੇ ਇਹ ਲੋਕ ਆ ਉਹ ਕਿਹੜੇ ਪਾਸੇ ਨੂੰ ਜਿਹੜੇ ਉਹ ਜਾਣਗੇ। 20 ਮਿਲੀਅਨ ਲੋਕ ਇਸ ਦੇ ਨਾਲ ਡਾਇਰੈਕਟਲੀ ਜਿਹੜਾ ਆ ਉਹ ਇਫੈਕਟ ਹੋਣਗੇ। ਸੋ ਬਿਲਕੁਲ ਕਹਿੰਦੇ ਵੀ ਐਗਜ਼ਾਮਪਲ ਇੱਕ ਦਿੱਤੀ ਹੈ ਕਿ ਹੇਸ਼ੀਅਨ ਉਹਨਾਂ ਨੇ ਲੂਇਸ ਚਾਰਲਸ ਨਾਮ ਦੀ ਲੇਡੀ ਦੀ ਦਿੱਤੀ ਆ ਵੀ ਉਹ ਕਿਸ ਤਰ੍ਹਾਂ 80 ਘੰਟੇ ਦੇ ਕਰੀਬ ਹਰ ਰੋਜ਼ ਕੰਮ ਕਰਦੀ ਆ, ਪਰ ਉਹਦਾ ਇੱਕ ਬੱਚਾ ਜਿਹੜਾ ਆ ਉਹ ਡਿਸੇਬਲ ਹੈਗਾ ਆ, ਅਡਲਟ ਡਾਟਰ ਆ, ਅਤੇ ਉਹਦੇ ਲਈ ਜਿਹੜੀ ਆ ਇੱਕ ਤਰ੍ਹਾਂ ਨਾਲ ਪ੍ਰੋਗਰਾਮ ਜਿਹੜਾ ਆ ਹੈਲਪ ਕਰਦਾ ਆ ਉਹ ਲੈਂਦੀ ਸੀ। ਅਤੇ ਉਹ ਵੀ ਇਸ ਅਗਰ ਜੇ ਰੂਲਸ ਲਾਗੂ ਹੋ ਜਾਂਦੇ ਆ ਅਤੇ ਉਹ ਵੀ ਜਿਹੜੀ ਆ US ਦੀ ਸਿਟੀਜ਼ਨ ਨਹੀਂ ਬਣ ਸਕੇਗੀ। ਸੋ ਇਹ ਬਹੁਤ ਵੱਡਾ ਇਸ਼ੂ ਆ। ਅਸੀਂ ਹਮੇਸ਼ਾ ਹੀ ਪੰਜਾਬੀ ਰੇਡੀਓ USA ਤੋਂ ਆਪਣੇ ਸਰੋਤਿਆਂ ਨੂੰ ਬੇਨਤੀ ਕਰਦੇ ਰਹਿੰਦੇ ਹਾਂ ਵੀ ਜਿਹੜਾ ਸਿਟੀਜ਼ਨ ਬਣਨ ਦੇ ਲਈ ਐਲੀਜੀਬਲ ਆ ਉਹ ਪਲੀਜ਼ ਸਿਟੀਜ਼ਨ ਬਣ ਜਾਓ। ਇੰਡੀਆ ਨੂੰ ਹੁਣ ਠੀਕ ਆ, ਤੁਸੀਂ ਵੀਜ਼ਾ ਲੈ ਕੇ ਜਾ ਸਕਦੇ ਆ, ਦੋਨੋਂ ਬੇੜੀਆਂ ਦਾ ਜਿਹੜਾ ਸਵਾਰ ਆ ਉਹ ਕਾਮਯਾਬ ਨਹੀਂ ਹੋਣਾ। ਸਿਟੀਜ਼ਨ ਬਣੋ, ਜਿਹੜਾ ਸਿਟੀਜ਼ਨ ਬਣ ਗਿਆ ਉਹਦੀ ਹਰ ਇੱਕ ਦੀ ਵੋਟ ਰਜਿਸਟਰ ਹੋਣੀ ਚਾਹੀਦੀ ਆ। ਜਿਹਦੀ ਵੋਟ ਰਜਿਸਟਰ ਹੋ ਗਈ ਉਹਨੂੰ ਹਰ ਇੱਕ ਨੂੰ ਵੋਟ ਪਾਉਣੀ ਚਾਹੀਦੀ ਆ, ਨੋ ਮੈਟਰ ਤੁਸੀਂ ਡੈਮੋਕ੍ਰੇਟਿਕ ਨੂੰ ਪਾਣੇ ਆ, ਰਿਪਬਲਿਕਨ ਨੂੰ ਪਾਣੇ ਆ, ਗ੍ਰੀਨ ਪਾਰਟੀ ਨੂੰ ਪਾਣੇ ਆ, ਕਿਸੇ ਨੂੰ ਇੰਡੀਪੈਂਡੈਂਟ ਆ, ਕੁਛ ਵੀ ਕਰਦੇ ਹੈਗੇ ਆ, ਤਦ ਹੀ ਤੁਹਾਡੀ ਕਾਊਂਟਿੰਗ ਹੋਣੀ ਆ, ਨਹੀਂ ਤੁਹਾਨੂੰ ਇੱਥੇ ਕਿਸੇ ਨੇ ਨਹੀਂ ਪੁੱਛਣਾ ਹੈਗਾ। ਜੀ ਹੁਣ ਤਾਂ ਜਿਨ੍ਹਾਂ ਨੇ ਪਾਈਆਂ ਵੋਟਾਂ ਉਹ ਵੀ ਵਿਚਾਰੇ ਰਹਿ ਜਾਣਗੇ, ਦੇਖੋ ਜਿਹੜਾ ਇਹਨਾਂ ਦੇ ਨਾਲ ਕੀ ਬਣਨਾ ਆ। ਸੋ ਕਾਫੀ ਵੱਡੀ ਜਿਹੜੀ ਇੱਕ ਹਿਸਾਬ ਦੇ ਨਾਲ ਸਾਰਿਆਂ ਦੇ ਲਈ ਮੁਸ਼ਕਿਲ ਜਿਹੜੀ ਆ ਸਕਦੀ ਆ। ਆਪਣੀ ਕਮਿਊਨਿਟੀ ਦੇ ਵਿੱਚ ਬਹੁਤ ਸਾਰੇ ਜਿਹੜੇ ਮੈਜੋਰਟੀ ਆਫ ਦਾ ਲੋਕ ਮੈਂ ਕਹੂੰਗਾ ਵੀ ਉਹਨਾਂ ਨੇ ਓਬਾਮਾ ਕੇਅਰ ਦੀ ਜਿਹੜੀ ਵਰਤੋਂ ਕੀਤੀ। ਬਹੁਤ ਸਾਰੇ ਆਮ ਜਿਹੜੇ ਬਾਕੀ ਲੋਕਾਂ ਨੇ ਵੀ ਜਿਹੜੀ ਉਹ ਕੀਤੀ ਆ ਜਿਹੜੇ ਅਜੇ ਸਿਟੀਜ਼ਨ ਨਹੀਂ ਹੈਗੇ। ਤੇ ਹੁਣ ਜਾਂ ਬੱਚਿਆਂ ਨੇ ਹਰ ਇੱਕ ਨੇ ਲਏ ਆ ਮੈਡੀਕਲ ਬੈਨੀਫਿਟ ਲਏ ਹੈਗੇ ਆ ਬਹੁਤ। ਹੁਣ ਜਿਹੜੇ ਕਰਦੇ ਨੇ ਇੰਸ਼ੋਰੈਂਸ ਉਹ ਤਾਂ ਜਾਣਦੇ ਨੇ ਵੀ ਕਿੱਦਾਂ ਜਿਹੜਾ ਆ ਕੀਤਾ ਜਾਂ ਜਿਨ੍ਹਾਂ ਨੇ ਲਏ ਆ ਕੀ ਕਰਕੇ ਜਿਹੜਾ ਆ ਉਹ ਬੱਚਿਆਂ ਵਾਲਾ ਜਿਹੜਾ ਮੈਡੀਕਲ ਲਿਆ ਆ ਜਾਂ ਕਾਊਂਟੀ ਦਾ ਲਿਆ ਆ। ਸੋ ਹੁਣ ਉਹ ਚੀਜ਼ ਨੂੰ ਦੇਖਦੇ ਹੋਏ ਕਾਫੀ ਵੱਡੀਆਂ ਜਿਹੜੀਆਂ ਮੁਸ਼ਕਿਲਾਂ ਉਹਨਾਂ ਸਾਰਿਆਂ ਨੂੰ ਜਿਹੜਾ ਸਾਹਮਣਾ ਕਰਨਾ ਪੈ ਸਕਦਾ ਆ। ਬਾਕੀ ਜਿੱਦਾਂ ਹਰਜੋਤ ਸਿੰਘ ਜੀ ਨੇ ਇਸ਼ਾਰਾ ਕੀਤਾ ਵੀ ਜਿੰਨੀ ਦੇਰ ਤੱਕ ਇਹ ਨਹੀਂ ਆਉਂਦਾ ਤੁਸੀਂ ਐਲੀਜੀਬਲ ਹੈਗੇ ਆ, ਅੱਜ ਹੀ ਭਾਈ ਜਾ ਕੇ ਫਾਰਮ ਭਰੋ ਆਪਣੇ ਜਿਹੜੇ ਸਿਟੀਜ਼ਨ ਜਿਹੜੇ ਬਣਨ ਵਾਲੇ ਆ। ਬਾਅਦ ਦੇ ਵਿੱਚ ਕੋਈ ਹੋਰ ਨਵਾਂ ਜਿਹੜਾ ਰੂਲ ਇਹ ਇੱਦਾਂ ਦਾ ਕੋਈ ਲਾਗੂ ਹੋ ਗਿਆ ਫਿਰ ਤਾਂ ਨੂੰ ਜਿਹੜਾ ਉਹ ਦੇਖੂਗੇ ਵੀ ਹੁਣ ਸਾਡਾ ਜਿਹੜਾ ਉਹ ਬਣੂਗਾ ਕੀ। ਸੋ ਆਪਾਂ ਇੱਕ ਲੈਂਦੇ ਹਾਂ ਬ੍ਰੇਕ ਤੋਂ ਬਾਅਦ ਜਿਹੜੀ ਇਨਸੀਡੈਂਟ ਹੋਈ ਆ ਮੰਟੀਕਾ ਦੇ ਵਿੱਚ ਆਪਣੇ ਬਜ਼ੁਰਗ ਨੂੰ ਬੜੀ ਬੇਰਹਿਮੀ ਦੇ ਨਾਲ ਕੁੱਟਿਆ ਗਿਆ ਆ, ਉਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਤੁਹਾਡੇ ਨਾਲ ਜਿਹੜੀ ਪੂਰੀ ਡਿਟੇਲ ਆ ਉਹ ਸਾਂਝੀ ਕਰਾਂਗੇ। ਉਹਦੇ ਨਾਲ ਸਾਡੇ ਨਾਲ ਮੰਟੀਕੇ ਤੋਂ ਪਰਮਿੰਦਰ ਸਿੰਘ ਸ਼ਾਹੀ ਆ ਜੋ ਉਹ ਵੀ ਜੁੜਨਗੇ, ਉਹ ਡਿਟੇਲ ਦੇ ਵਿੱਚ ਦੱਸਣਗੇ ਕੀ ਕੁਝ ਵਾਪਰਿਆ। ਬਿਲਕੁਲ ਜੀ, ਕੱਲ ਤੜਕੇ ਦੀ ਕੱਲ ਸਵੇਰ ਦੀ ਜਿਹੜੀ ਉਹ ਗੱਲ ਆ ਜਦੋਂ ਬਜ਼ੁਰਗ ਕਹਿੰਦੇ ਆ ਇੱਕ ਪਾਰਕ ਦੇ ਇਰਦ ਗਿਰਦ ਜਿਹੜੇ ਉਹ ਸੈਰ ਕਰ ਰਹੇ ਸੀ ਤੇ ਦੋ ਜਿਹੜੇ ਆ ਉਹ ਸ਼ਦਾਈ ਬੰਦਿਆਂ ਨੇ ਮੁੰਡਿਆਂ ਨੇ ਮੁੰਡੇ ਖੁੰਡੇ ਜਿਹੇ ਜਾਪਦੇ ਸੀ ਵੀ ਉਹਨਾਂ ਨੂੰ ਧੱਕੇ ਵੀ ਮਾਰੇ, ਸਿੱਟਿਆ ਵੀ ਤੇ ਬਾਅਦ 'ਚ ਲੱਤਾਂ ਵੀ ਜਿਹੜੀਆਂ ਆ ਉਹ ਬਹੁਤ ਬੇਰਹਿਮੀ ਨਾਲ ਕੁੱਟਿਆ। ਸੋ ਉਸ ਦੇ ਬਾਰੇ ਉਹ ਜਾਣਕਾਰੀ ਦੇਣਗੇ। ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਹਾਜ਼ਰ ਹੁੰਦੇ ਹਾਂ ਤੇ ਇਹ ਪ੍ਰੋਗਰਾਮ ਅਪਡੇਟ ਅਮਰੀਕਾ ਇੱਦਾਂ ਹੀ ਚੱਲਦਾ ਰਹੇਗਾ। ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ।
ਓਹੋ ਜੀ, ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ ਗੈਸਟ ਦੀ ਕੈਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ। ਐ ਹੀ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ। ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ। ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ, ਪਰੀ ਕਹਾਣੀਆਂ ਵਾਂਗ। ਬਿਲਕੁਲ ਨਵਾਂ ਸਜਿਆ ਹਾਲ। ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਕਰ ਸਕਦੇ ਹੋ। 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ। ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ। ਤੇ ਪਾਰਕਿੰਗ? ਉਹਦੀ ਤਾਂ ਟੈਨਸ਼ਨ ਹੀ ਨਾ ਲਓ, ਵਧੀਆ ਖੁੱਲੀ ਡੁੱਲੀ ਪਾਰਕਿੰਗ। ਬਸ ਛੇਤੀ ਕਾਲ ਕਰੋ ਤੇ ਅੱਜ ਹੀ ਬੁੱਕ ਕਰਾਓ। ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, 26 ਮੈਸੀ ਕੋਰਟ, ਸੈਕਰਾਮੈਂਟੋ। ਫੋਨ 9167307822 ਤੇ 9163963853। ਯਾਦ ਹੈ ਨਾ? ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, ਸੈਕਰਾਮੈਂਟੋ। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ, ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਂਦਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 5304155959 530 415 5959। ਮੈਨੀ ਹੇਅਰ 5303007663 530 37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਹਾਂਜੀ ਜਨਾਬ, ਕਿੱਥੇ ਚੱਲੇ ਹੋ? ਬਸ ਜੀ, ਇੱਕ ਘਰ ਪਸੰਦ ਆਇਆ, ਉਸੇ ਦੀ ਆਫਰ ਭਰਨ ਚੱਲਿਆ। ਅੱਛਾ, ਲੋਨ ਅਪਰੂਵਲ ਲੈਟਰ ਤਾਂ ਹੈ ਨਾ ਤੁਹਾਡੇ ਕੋਲ? ਨਹੀਂ। ਤੇ ਫਿਰ ਕੋਈ ਤੁਹਾਨੂੰ ਘਰ ਨਹੀਂ ਦਿਖਾਉਣ ਲੱਗਾ? ਮੈਂ ਹੁਣ ਕੀ ਕਰੂੰਗਾ? ਮੇਰਾ ਘਰ ਦਾ ਸੁਪਨਾ ਕਿੱਦਾਂ ਪੂਰਾ ਹੋਏਗਾ? ਤੁਹਾਨੂੰ ਲੋੜ ਹੈ ਇੱਕ ਤਜਰਬੇਕਾਰ ਤੇ ਲੋਕਲ ਲੋਨ ਆਫਿਸਰ ਦੀ। ਮੋਹਨ ਸਿੰਘ ਚੀਮਾ ਕੋਲ ਚਲੇ ਜਾਓ, ਜੋ ਤੁਹਾਨੂੰ ਮਦਦ ਕਰ ਸਕਦੇ ਨੇ। ਅੱਛਾ। ਹਾਂ, ਮੋਹਨ ਸਿੰਘ ਚੀਮਾ ਕਰਦੇ ਨੇ ਹਰ ਤਰ੍ਹਾਂ ਦੇ ਹੋਮ ਲੋਨ। ਚਾਹੇ ਤੁਸੀਂ ਘਰ ਪਹਿਲੀ ਵਾਰ ਲੈਣਾ ਹੋਵੇ ਜਾਂ ਦੂਜੀ ਵਾਰ, ਜਾਂ ਤੁਸੀਂ ਲੈਣਾ ਹੋਵੇ ਰੈਂਟਲ ਹੋਮ। ਇੰਨਾ ਹੀ ਨਹੀਂ, ਰੀਫਾਈਨੈਂਸਿੰਗ ਵੀ ਹੋ ਜਾਂਦੀ ਹੈ। ਫਟਾਫਟ ਜਾਓ ਤੇ ਲੈ ਆਓ ਆਪਣਾ ਪ੍ਰੀ ਅਪਰੂਵਲ ਲੈਟਰ ਅੱਜ ਹੀ। ਫੇਰ ਦਿਓ ਉਹਨਾਂ ਦਾ ਨੰਬਰ, ਅੱਜ ਹੀ ਮੈਂ ਮੋਹਨ ਸਿੰਘ ਚੀਮਾ ਕੋਲੋਂ ਅਪਰੂਵਲ ਲੈਟਰ ਲੈ ਕੇ ਆਉਣਾ। ਨੰਬਰ ਨੋਟ ਕਰ, 5599052575 559 905 2575 ਤੇ NMLS ID 698952। ਘਰ ਲੈਣ ਦਾ ਸੁਪਨਾ ਪੂਰਾ ਕਰਨ ਲਈ ਯਾਦ ਰੱਖੋ ਇੱਕ ਹੀ ਨਾਮ, ਮੋਹਨ ਸਿੰਘ ਚੀਮਾ ਵਿਦ ਪਲੈਟੀਨਮ ਹੋਮ ਮੌਰਗੇਜ। 5599052575 559 905 2575। Platinum Home Mortgage Corporation is an equal housing lender and the loan is subject to credit approval. ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ, ਇਹ ਕਿਹੜੀ ਗੱਲ ਆ? ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ, ਨੰਬਰ 115, ਚਾਈਨਾਟਾਊਨ ਸੁਪਰਮਾਰਕੀਟ, ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ, ਸੈਕਰਾਮੈਂਟੋ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ। ਇੱਕ ਵਾਰੀ ਫੇਰ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਸਟੇਸ਼ਨਾਂ ਤੇ ਜੁੜੇ ਹੋਏ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਹਰਜੋਤ ਸਿੰਘ ਜੀ, ਜਿੱਦਾਂ ਆਪਾਂ ਪ੍ਰੋਗਰਾਮ ਬ੍ਰੇਕ ਤੋਂ ਪਹਿਲਾਂ ਜਾਣ ਤੋਂ ਪਹਿਲਾਂ ਦੱਸ ਰਹੇ ਸੀ ਵੀ ਕਿੱਦਾਂ ਜਿਹੜਾ ਮੰਟੀਕੇ ਦੇ ਵਿੱਚ ਕੱਲ੍ਹ ਜਿਹੜਾ ਤੜਕੇ ਆਈ ਥਿੰਕ ਸਵੇਰ 1 ਵਜੇ ਜਿਹੜੀ ਉਹ ਵੀਡੀਓ ਆਈ, ਉਸ ਦੇ ਵਿੱਚ ਉਸ ਆਈ ਥਿੰਕ ਸਵੇਰ ਦਾ 6 ਵਜੇ ਦਾ ਜਿਹੜਾ ਸਮਾਂ ਦੱਸ ਰਿਹਾ ਵੀ ਜਦੋਂ ਉਹ ਬਜ਼ੁਰਗ ਦੇ ਨਾਲ, ਜਿਨ੍ਹਾਂ ਦਾ ਨਾਮ ਸਾਹਿਬ ਸਿੰਘ ਨੱਤ ਜਿਹੜਾ ਉਹ ਦੱਸਿਆ ਜਾਂਦਾ ਆ, ਵੀ ਉਹਨਾਂ ਦੇ ਨਾਲ ਜਿਹੜੇ ਬਹੁਤ ਬੇਰਹਿਮੀ ਦੇ ਨਾਲ ਦੋ ਜਿਹੜੇ ਮੁੰਡੇ ਆਏ
ਉਹਨਾਂ ਦੇ ਨਾਲ ਪਹਿਲੋਂ ਉਹਨਾਂ ਨੇ ਧੱਕੇ ਮਾਰੇ ਉਹਨਾਂ ਨੂੰ, ਫਿਰ ਜਦੋਂ ਡਿੱਗ ਪਏ ਤਾਂ ਉਹਨਾਂ ਨੂੰ ਜਿਹੜੀਆਂ ਉੱਥੇ ਡਿੱਗਿਆਂ ਦੇ ਉੱਤੇ ਕਈ ਜਿਹੜੀਆਂ ਲੱਤਾਂ ਆ ਉਹ ਢਿੱਡ ਦੇ ਵਿੱਚ ਜਿਹੜੀਆਂ ਉਹ ਮਾਰ ਕੇ ਗਏ, ਬੇਰਹਿਮੀ ਦੇ ਨਾਲ ਜਿਹੜਾ ਬਜ਼ੁਰਗ ਨੂੰ ਕੁੱਟਿਆ। ਇਹ ਸਾਰਾ ਕੁਝ ਆਨਲਾਈਨ ਜਿਹੜਾ ਉੱਥੇ ਕੈਮਰੇ ਆ ਉਹਦੇ ਵਿੱਚ ਰਿਕਾਰਡ ਵੀ ਹੋਇਆ। ਸੋ ਇਹ ਜਿਹੜਾ ਹੇਟ ਕ੍ਰਾਈਮ ਆ ਪਿਛਲੇ ਦਿਨਾਂ ਤੋਂ ਕਾਫੀ ਵਧਿਆ ਹੋਇਆ ਆ। 2 ਦਿਨ ਪਹਿਲਾਂ ਜਿਹੜੀ ਆ ਕੀਜ਼ ਟਾਊਨ ਹੈਗਾ ਮੋਡੈਸਟੋ ਤੇ ਡੈਲਹਾਈ ਦੇ ਲਾਗੇ, ਉੱਥੇ ਵੀ ਇੱਕ ਆਪਣੇ ਜਿਹੜਾ ਪੰਜਾਬੀ ਭਰਾ ਆ ਉਹਨੂੰ ਮਾਰਿਆ ਗਿਆ ਸੀ, ਕੁੱਟਿਆ ਸੀ, ਤੇ ਨਾਲ ਦੀ ਨਾਲ ਉਹਨਾਂ ਦੀ ਪਿਕਅਪ ਦੇ ਉੱਤੇ ਜਿਹੜੇ ਆ ਹੇਟ ਕ੍ਰਾਈਮ ਵਾਲੇ ਲੈਟਰਿੰਗ ਲਿਖੀ ਗਈ ਸੀ ਜੀ। ਤੇ ਇਸੇ ਸਿਲਸਿਲੇ ਦੇ ਵਿੱਚ ਆਪਣੇ ਨਾਲ ਗੱਲਬਾਤ ਕਰਨ ਦੇ ਲਈ ਉਹ ਪੀੜਤ ਬਜ਼ੁਰਗ, ਉਹਨਾਂ ਦੇ ਸਨ ਇਨ ਲਾ ਤੇ ਨਾਲ ਹੀ ਜਿਹੜੇ ਮੰਟੀਕੇ ਦੇ ਵਿੱਚ ਜਿਹੜੇ ਕਾਫੀ ਕਹਿ ਲਓ ਵੀ ਆਪਣੀ ਕਮਿਊਨਿਟੀ ਦੇ ਜਿਹੜੇ ਨਾਲ ਸਿਟੀ ਦੇ ਵਿੱਚ ਕੰਮ ਵੀ ਕਰਦੇ ਨੇ, ਤੇ ਉਹ ਆਪਣੇ ਨਾਲ ਇਸ ਟਾਈਮ ਜੁੜੇ ਨੇ। ਸਨ ਇਨ ਲਾ ਜਿਹੜੇ ਉਹਨਾਂ ਦੇ ਆ ਮਨਜੀਤ ਸਿੰਘ, ਉਹ ਆਪਣੇ ਨਾਲ ਜੁੜੇ ਹੋਏ ਨੇ। ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ। ਮਨਜੀਤ ਸਿੰਘ ਜੀ, ਨਿੱਘੀ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਆਪਣੇ ਨਾਲ ਪਰਮਿੰਦਰ ਸਿੰਘ ਸ਼ਾਹੀ ਜੀ, ਉਹ ਵੀ ਜੁੜੇ ਨੇ। ਜੀ ਆਇਆਂ ਨੂੰ, ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਧੰਨਵਾਦ ਜੀ ਸਾਰੇ ਸਰੋਤਿਆਂ ਦਾ, ਬਹੁਤ ਬਹੁਤ ਰੇਡੀਓ ਪੰਜਾਬੀ USA ਸੁਣਨ ਵਾਲਿਆਂ ਦਾ, ਥੈਂਕ ਯੂ ਜੀ। ਜੀ ਤੇ ਮਨਜੀਤ ਸਿੰਘ ਜੀ, ਜ਼ਰੂਰ ਸਭ ਤੋਂ ਪਹਿਲੋਂ ਇਹ ਜਿਹੜੀ ਘਟਨਾ ਵਾਪਰੀ ਆ, ਤੁਸੀਂ ਉਸ ਦੇ ਬਾਰੇ, ਕਿਉਂਕਿ ਤੁਸੀਂ ਤਾਂ ਉੱਥੇ ਹੀ ਸੀਗੇ, ਤੁਹਾਡੇ ਜਿਹੜੇ ਬਿਲਕੁਲ ਘਰਦਿਆਂ ਦੇ ਨਾਲ ਜਿਹੜੀ ਇਹ ਵਾਪਰੀ ਆ, ਤੁਹਾਡੇ ਸਹੁਰਾ ਸਾਹਿਬ ਨਾਲ ਵਾਪਰੀ ਆ, ਸੋ ਜ਼ਰੂਰ ਦੱਸੋ ਕਿੱਦਾਂ ਜਿਹੜੀ ਇਹ ਚੀਜ਼ ਹੋਈ, ਕਿਉਂਕਿ ਆਪਣੇ ਉਹ ਮੈਨੂੰ ਲੱਗਦਾ ਜਿਹੜੀ ਵੀਡੀਓ ਦੇ ਵਿੱਚ ਦੇਖਿਆ ਜਾ ਰਿਹਾ ਸੀ ਉਸ ਟਾਈਮ ਇਕੱਲੇ ਜਿਹੜੇ ਆਈ ਥਿੰਕ ਸੈਰ ਕਰ ਰਹੇ ਸੀਗੇ। ਹਾਂਜੀ, ਕੋਈ ਉਹ ਰੋਜ਼ ਭਾਜੀ ਇਕੱਲੇ ਹੀ ਸੈਰ ਕਰਨ ਜਾਂਦੇ ਸਵੇਰੇ ਜੀ। ਠੀਕ ਹੈ। ਉਹਨਾਂ ਨੂੰ ਸ਼ੂਗਰ ਸੀਗੀ, ਇਸ ਕਰਕੇ ਉਹ ਸਵੇਰੇ ਸੈਰ ਕਰਨ ਜਾਂਦੇ ਹੁੰਦੇ ਜੀ। ਤੇ ਉਹ ਰੋਜ਼ ਜਿਹੜੀ ਜਿਵੇਂ 5:30 ਵਜੇ ਸੈਰ ਕਰਨ ਗਏ ਜੀ, ਤੇ ਉਸ ਤੋਂ ਬਾਅਦ 6 ਵਜੇ ਜਾਣੀ ਕਿ 6:30 ਘਰ ਆਏ, ਤੇ ਉਹਨਾਂ ਦੇ ਆਪਣਾ ਸਾਰਾ ਸਿਰ ਵੀ ਲਿਬੜਿਆ ਹੋਇਆ ਸੀਗਾ, ਤੇ ਆਂਦੇ ਸਾਰ ਘਬਰਾਏ ਬਹੁਤ ਜ਼ਿਆਦਾ, ਜਾਣੀ ਕਿਸੇ ਨੇ ਛੱਡਿਆ ਉਹਨਾਂ ਨੂੰ ਘਰ, ਜਾਣੀ ਕਿ ਆਪ ਘਰ ਆਉਣ ਜੋਗੇ ਵੀ ਨਹੀਂ ਸੀਗੇ ਜੀ। ਅੱਛਾ ਜੀ। ਹਾਂਜੀ, ਤੇ ਇੱਕ ਉੱਥੇ ਵਿਚਾਰਾ ਗੋਰਾ ਹੀ ਸੀਗਾ, ਉਹਨੇ ਘਰ ਛੱਡ ਕੇ ਗਿਆ, ਜਾਣੀ ਕਿ ਇੰਨੀ ਜਲਦੀ, ਜਾਣੀ ਕਿ ਇੱਕ ਤਰ੍ਹਾਂ ਦਾ ਤੁਸੀਂ ਕਹਿੰਦੇ ਬਲੈਕ ਜਾਣੀ ਕਿ ਦਿਖਦਾ ਨਹੀਂ ਸੀਗਾ ਕੀ ਹੈ, ਹਨਾ। ਉਹਨਾਂ ਨੇ ਹੁੱਡੀਜ਼ ਵਗੈਰਾ ਪਾਈਆਂ ਸੀ ਮੇਰੇ ਖਿਆਲ ਨਾਲ, ਹਨਾ, ਉੱਤੇ ਮੂੰਹ ਤੇ ਕੁਪੜਾ ਪਾਇਆ ਸੀ ਸ਼ਾਇਦ। ਹਾਂਜੀ, ਤੇ ਪਰ ਉਹ ਕਹਿੰਦੇ ਸੀਗੇ ਇੱਕ ਕਾਲਾ ਸੀਗਾ ਜੀ, ਇੱਕ ਗੋਰਾ ਸੀਗਾ ਜੀ, ਜਿਹੜਾ ਉਹਨਾਂ ਨੇ ਸਾਨੂੰ ਦੱਸਿਆ ਬਜ਼ੁਰਗਾਂ ਨੇ ਜੀ। ਕੋਈ ਮੈਂ ਵੀ ਨਾਲ ਜੀ ਇਕੱਲੇ ਹੀ ਜਾਂਦੇ ਹੁੰਦੇ ਸਵੇਰੇ ਜੀ, ਕੋਈ ਪ੍ਰੋਬਲਮ ਨਹੀਂ ਹੁੰਦੀ, ਰੋਜ਼ ਪਤਾ ਨਹੀਂ ਅੱਜ ਕੀ ਹੋਇਆ ਸੀਗਾ, ਕੱਲ ਕੀ ਹੋਇਆ ਕੀ ਨਹੀਂ ਜੀ। ਬਹੁਤ ਹੀ ਇੱਕ ਮੰਦਭਾਗੀ ਜਿਹੜੀ ਇਹ ਘਟਨਾ ਜਿਹੜੀ ਵਾਪਰੀ ਆ, ਤੇ ਬਿਲਕੁਲ ਪਤਾ ਨਹੀਂ ਕਿਹੜੇ ਮਨ ਦੇ ਵਿੱਚ ਜਿਹੜਾ ਲਾਗੋਂ ਲੰਘ ਰਿਹਾ, ਕੀ ਜਿਹੜਾ ਉਹਨਾਂ ਦੇ ਵਿੱਚ ਚੱਲ ਰਿਹਾ, ਪਤਾ ਨਹੀਂ ਉਹ ਰੋਬਰੀ ਦੇ ਸਿਲਸਿਲੇ ਦੇ ਵਿੱਚ ਆਏ ਸੀ ਵੀ ਸ਼ਾਇਦ ਅਸੀਂ ਇਹਨਾਂ ਤੋਂ ਕੁਛ ਖੋਹ ਕੇ ਲੈ ਜਾਵਾਂਗੇ, ਜਾਂ ਵੈਸੇ ਹੀ ਜਿਹੜੇ ਆ ਵੀ ਕਹਿ ਸਕਦੇ ਹਾਂ ਵੀ ਇਹਨਾਂ ਨੂੰ ਦੇਖਣ ਨੂੰ ਲੈ ਕੇ ਜਿਹੜਾ ਉਹ ਸੀਗਾ। ਸੋ ਇਟ ਕੁਡ ਬੀ ਐਨੀਥਿੰਗ। ਪਰ ਹੁਣ ਮੈਨੂੰ ਲੱਗਦਾ ਪਰਮਿੰਦਰ ਸ਼ਾਹੀ ਜੀ ਵੀ ਸਿਟੀ ਵੀ ਇਸ ਦੇ ਵਿੱਚ ਤੇ ਪੁਲਿਸ ਡਿਪਾਰਟਮੈਂਟ ਮਟੀਕੇ ਦਾ ਪੂਰੀ ਤਰ੍ਹਾਂ ਇਸ ਦੇ ਵਿੱਚ ਇਨਵੋਲਵ ਆ, ਕੀ ਉਹਨਾਂ ਦੇ ਪਾਸੋਂ ਕੀ ਅਪਡੇਟ ਹੈਗੀ ਆ? ਜਦੋਂ ਭਾਜੀ ਦਾ ਮੈਸੇਜ ਆਇਆ ਵੀ ਏਦਾਂ ਹੋ ਗਿਆ ਸਾਡੇ ਬਜ਼ੁਰਗਾਂ ਨਾਲ, ਅਸੀਂ ਫਟਾਫਟ ਪੁਲਿਸ ਨੂੰ ਕੰਟੈਕਟ ਕੀਤਾ। ਪੁਲਿਸ ਰਿਪੋਰਟ ਕਰਨ ਵਿੱਚ ਸਾਨੂੰ ਥੋੜਾ ਜਿਹਾ ਟਾਈਮ ਲੱਗ ਗਿਆ। ਸਾਨੂੰ ਸ਼ਹਿਰ ਦੇ ਕੌਂਸਲ ਮੈਂਬਰ ਨੇ ਗਿਆਰੀ ਸਿੰਘ, ਉਹਨਾਂ ਨੂੰ ਇਨਵੋਲਵ ਕਰਨਾ ਪਿਆ ਕਿ ਤਾਂ ਕਿ ਪੁਲਿਸ ਰਿਪੋਰਟ ਜਿਹੜੀ ਆ ਟਾਈਮਲੀ ਹੋ ਜਾਏ। ਨਹੀਂ ਤਾਂ ਪੁਲਿਸ ਤੁਹਾਨੂੰ ਪਤਾ ਵੀ ਹੋਰ ਕੰਮਾਂ 'ਚ ਬਿਜ਼ੀ ਹੋਣ ਕਰਕੇ ਜਦੋਂ ਇੰਸੀਡੈਂਟ ਹੋ ਜਾਂਦਾ ਹੋਣ ਤੋਂ ਬਾਅਦ ਫਿਰ ਉਹਨਾਂ ਦੀ ਪ੍ਰਾਇੋਰਟੀ ਜਿਹੜੀ ਲੋ ਹੋ ਜਾਂਦੀ ਆ। ਬਿਲਕੁਲ ਸਹੀ ਗੱਲ। ਹਾਂਜੀ, ਤੇ ਇਸ ਟਾਈਮ ਮੇਰੇ ਨਾਲ ਫੋਨ ਤੇ ਉਹ ਵੀ ਬਣੇ ਹੋਏ ਨੇ, ਗਿਆਰੀ ਸਿੰਘ ਸਾਡੇ ਸਿਟੀ ਦੇ ਕੌਂਸਲ ਮੈਂਬਰ ਨੇ, ਤੇ ਉਹਨਾਂ ਨੇ ਸਾਡੀ ਹੈਲਪ ਕੀਤੀ ਪੁਲਿਸ ਰਿਪੋਰਟ 'ਚ। ਪੁਲਿਸ ਰਿਪੋਰਟ ਤੋਂ ਬਾਅਦ ਮੈਂ ਕਹਿ ਸਕਦਾ ਕਿ ਹੁਣ ਪੁਲਿਸ ਬੜੀ ਮੁਸਤੈਦੀ ਦੇ ਨਾਲ ਇਸ ਕੇਸ ਦੀ ਪੈਰਵਾਈ ਕਰ ਰਹੀ ਹੈ। ਉਸ ਇੰਸੀਡੈਂਟ ਵਾਲੀ ਵਾਰਦਾਤ ਵਾਲੀ ਜਗ੍ਹਾ ਤੇ ਜਾ ਕੇ ਉੱਥੇ ਨੇਬਰਹੁੱਡ ਦੇ ਵਿੱਚ ਕੈਮਰੇ ਜਿਹੜੇ ਹੋਰ ਵੀ ਕਈ ਘਰਾਂ 'ਚ ਲੱਗੇ ਨੇ, ਉਹਨਾਂ ਨਾਲ ਵੀ ਪੁਲਿਸ ਨੇ ਸੰਪਰਕ ਕੀਤਾ, ਉਹਨਾਂ ਤੋਂ ਵੀਡੀਓ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਪੁਲਿਸ, ਤਾਂ ਕਿ ਉਹ ਜਿਹੜੇ 2 ਦੋਸ਼ੀ ਨੇ ਉਹਨਾਂ ਦੀ ਸ਼ਨਾਖਤ ਹੋ ਸਕੇ। ਜੀ। ਤੇ ਪਰਮਿੰਦਰ ਸਿੰਘ ਜੀ, ਕੋਈ ਸਿਟੀ ਕੌਂਸਲ ਜਾਂ ਮੇਅਰ ਜਾਂ ਹੋਰ ਕੋਈ ਕਿਸੇ ਤਰ੍ਹਾਂ ਦੀ ਪ੍ਰੈਸ ਕਾਨਫਰੰਸ ਕਰ ਰਿਹਾ ਵੀ ਆਪਾਂ, ਸਾਡਾ ਸਟੂਡੀਓ ਸੈਨੋਜ਼ੇ 'ਚ ਆ, ਇੱਦਾਂ ਹੀ ਇੱਕ ਪਿੱਛੇ ਜਿਹਾ ਇੰਸੀਡੈਂਟ ਸੈਨੋਜ਼ੇ 'ਚ ਹੋਈ ਸੀ, ਤੇ ਸੈਨੋਜ਼ੇ ਦਾ ਮੇਅਰ ਜਿਹੜਾ ਸੈਮ ਲਿਕਾਰਡੋ ਆ, ਉਹ ਉਸੇ ਲੋਕੇਸ਼ਨ 'ਤੇ ਜਾ ਕੇ ਇੱਕ ਵੀਤਨਾਮੀਜ਼ ਮੂਲ ਦੀ ਕੁੜੀ ਸੀ ਜਿਹਨੂੰ ਕਾਰ ਦੇ ਨਾਲ ਉਹਨਾਂ ਨੇ ਹਿੱਟ ਕੀਤਾ ਸੀ, ਬਹੁਤ ਬੁਰੀ ਤਰ੍ਹਾਂ ਹੇਟ ਕ੍ਰਾਈਮ ਹੀ ਸੀ ਉਹ ਵੀ। ਉਹਨਾਂ ਨੇ ਪੂਰੀ ਪ੍ਰੈਸ ਕਾਨਫਰੰਸ ਕੀਤੀ ਸੀ ਵੀ ਇਹ ਇੱਦਾਂ ਦਾ ਅਸੀਂ ਆਪਣੀ ਸਿਟੀ 'ਚ ਨਹੀਂ ਹੋਣ ਦੇਵਾਂਗੇ ਫਿਊਚਰ ਦੇ ਵਿੱਚ, ਤੇ
ਜਿਹੜਾ ਕਰੂਗਾ ਤੇ ਉਹਨੂੰ ਅਸੀਂ ਸਖਤ ਸਜ਼ਾ ਵੀ ਦਵਾਵਾਂਗੇ। ਸੋ ਇੱਦਾਂ ਦੀ ਆਪਣੀ ਸਿੱਖ ਕਮਿਊਨਿਟੀ ਉੱਥੇ ਜਾਂ ਉੱਥੇ ਦੀ ਸਿਟੀ ਕੌਂਸਲ ਜਾਂ ਮੇਅਰ ਕੋਈ ਇੱਦਾਂ ਦੀ ਈਵੈਂਟ ਕਰ ਰਿਹਾ, ਕਿਉਂਕਿ ਆਪਾਂ ਇਹ ਨਹੀਂ ਚਾਹੁੰਦੇ ਵੀ ਸਿਰਫ ਲੈਟਰ ਇਸ਼ੂ ਕਰਤਾ ਜੀ, ਨਹੀਂ, ਜਿਸ ਤਰ੍ਹਾਂ ਕੀਜ਼ ਦੇ ਵਿੱਚ ਵਾਪਰਿਆ ਉੱਥੇ ਦਾ ਜਿਹੜਾ ਕਾਂਗਰਸਮੈਨ ਲਈ ਕੈਂਡੀਡੇਟ ਹੈਗਾ ਉਹਨੇ ਇੱਕ ਸਟੇਟਮੈਂਟ ਇਸ਼ੂ ਕਰਤੀ। ਮੇਰੇ ਹਿਸਾਬ ਨਾਲ ਉਹਨਾਂ ਨੂੰ ਉੱਥੇ ਪ੍ਰੈਸ ਕਾਨਫਰੰਸ ਕਰਨੀ ਚਾਹੀਦੀ ਸੀ ਵੀ ਤਾਂ ਕਿ ਆਉਣ ਵਾਲੇ ਸਮੇਂ 'ਚ ਆਪਣੇ ਹੋਰ ਕਿਸੇ ਪੰਜਾਬੀ ਦੇ ਨਾਲ ਧੱਕਾ ਨਾ ਹੋਵੇ। ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਭਾਜੀ। ਅਸੀਂ ਕੱਲ ਕਿਉਂਕਿ ਜਿਹੜੇ ਪੁਲਿਸ ਰਿਪੋਰਟ ਨਹੀਂ ਸੀ ਹੋਈ, ਅਸੀਂ ਪੁਲਿਸ ਦਾ ਵਰਜ਼ਨ ਦੇਖਣਾ ਚਾਹੁੰਦੇ ਸੀ। ਕੁਝ ਸਾਡੀ ਜਿਹੜੀ ਪ੍ਰੈਫਰੈਂਸ ਸੀ ਉਹ ਸੀ ਵੀ ਬਜ਼ੁਰਗਾਂ ਨੂੰ ਪਹਿਲਾਂ ਮੈਡੀਕਲ ਜਿਹੜੀ ਲੋੜੀਂਦੀ ਮੈਡੀਕਲ ਸਹੂਲਤ ਚਾਹੀਦੀ ਹੈ, ਇਹਨਾਂ ਦੇ ਸਾਰੇ ਟੈਸਟ ਵਗੈਰਾ ਹੋ ਜਾਣ, ਸਿਟੀ ਸਕੈਨ ਹੋ ਜਾਣ, ਐਕਸਰੇ ਵਗੈਰਾ ਹੋ ਜਾਏ, ਸਾਰਾ ਕੁਛ। ਉਹ ਸਾਨੂੰ ਦੇਰ ਰਾਤ ਤੱਕ ਉਹ ਸਾਰੀ ਕਾਰਵਾਈ ਚੱਲਦੀ ਰਹੀ ਹੈ ਤੇ ਅਸੀਂ ਹੋਰ ਕਿਸੇ ਪਾਸੇ ਸਾਡਾ ਅਜੇ ਧਿਆਨ ਨਹੀਂ ਗਿਆ। ਪਰ ਮੇਰੇ ਨਾਲ ਫੋਨ ਤੇ ਗੈਰੀ ਸਿੰਘ ਜੀ ਬਣੇ ਨੇ ਤੇ ਹੋਰ ਸਿਟੀ ਦੇ ਵੱਲੋਂ ਰਿਚਰਡ ਸਿਲਵਰਮੈਨ ਨੇ ਕੌਂਸਲ ਮੈਂਬਰ, ਉਹਨਾਂ ਦਾ ਵੀ ਮੈਸੇਜ ਆਇਆ ਪਰਸਨਲ ਵੀ ਇਟ ਇਜ਼ ਅ ਵੈਰੀ ਅਨਫੋਰਚੂਨੇਟ ਇਨਸੀਡੈਂਟ, ਸਿਟੀ ਦੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਏਗਾ। ਤੇ ਸਾਡੇ ਸ਼ਹਿਰ ਦੇ ਵਿੱਚ ਅਖਬਾਰ ਨਿਕਲਦਾ ਮਲਟੀਕਾ ਬੁਲੇਟਿਨ, ਉਹਨੇ ਵੀ ਅੱਜ ਬਹੁਤ ਵਧੀਆ ਜਿਹੜਾ ਲੇਖ ਲਿਖਿਆ, ਨਿਊਜ਼ ਆਰਟੀਕਲ ਲਿਖਿਆ ਇਸ ਚੀਜ਼ ਦੇ ਉੱਤੇ। ਕਮਿਊਨਿਟੀ ਵੱਲੋਂ ਸਾਨੂੰ ਬਹੁਤ ਵੱਡਾ ਰਿਸਪੌਂਸ ਆ ਰਿਹਾ, ਪਰ ਅਨਫੋਰਚੂਨੇਟਲੀ ਅਜੇ ਤੱਕ ਸਾਨੂੰ ਸਿਟੀ ਵੱਲੋਂ ਓਫੀਸ਼ਲੀ ਜਾਂ ਇਹਨਾਂ ਦੇ ਪਰਿਵਾਰ ਨੂੰ ਕੋਈ ਇੱਦਾਂ ਦਾ ਇੰਡੀਕੇਸ਼ਨ ਨਹੀਂ ਮਿਲਿਆ ਵੀ ਕੋਈ ਇੱਦਾਂ ਦੀ ਪ੍ਰੈਸ ਕਾਨਫਰੰਸ ਹੋ ਰਹੀ ਹੈ। ਬਾਕੀ ਗੈਰੀ ਭਾਜੀ, ਕੈਨ ਯੂ ਜਸਟ ਸਟੈਪ ਇਨ ਐਂਡ ਹਾਂਜੀ ਮੈਂ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਗੈਰੀ ਜੀ, ਜੀ ਆਇਆਂ ਨੂੰ ਜੀ। ਜੀ ਹਾਂਜੀ ਭਾਜੀ, ਬਿਲਕੁਲ। ਜਦੋਂ ਨਾ ਇਹ ਕੱਲ ਇੰਸੀਡੈਂਟ ਹੋਇਆ, ਜਦੋਂ ਸਾਈ ਭਾਜੀ ਨੇ ਮੈਨੂੰ ਦੱਸਿਆ ਤਾਂ ਡੈਫੀਨੇਟਲੀ ਉਦੋਂ ਮੈਂ ਵੀ ਪਹੁੰਚਿਆ ਫਿਰ ਪੁਲਿਸ ਡਿਪਾਰਟਮੈਂਟ 'ਚ, ਤਾਂ ਆਪਾਂ ਲਿਆਂਦਾ ਕਿ ਹਨਾ ਇਹ ਚੀਜ਼ ਨਹੀਂ ਸਹੀ ਹੈਗੀ। ਤਾਂ ਪ੍ਰਾਇਓਰਿਟੀ ਲਿਸਟ ਤੇ ਪੁਲਿਸ ਡਿਪਾਰਟਮੈਂਟ ਨੂੰ ਪੁਲਿਸ ਚੀਫ ਨਾਲ ਮੈਂ ਖੁਦ ਗੱਲ ਕੀਤੀ ਜਾ ਕੇ ਕਿ ਇਹ ਚੀਜ਼ ਜਿਹੜੀ ਆ ਇਹ ਆਪਾਂ ਲਾਈਟਲੀ ਨਹੀਂ ਲੈਣੀ। ਤਾਂ ਬਹੁਤ ਹਨਾ ਔਖਾ ਟਾਈਮ ਹੈ ਆਪਣੇ ਨਾ ਕੌਮ ਲਈ। ਤਾਂ ਬੇਸਿਕਲੀ ਉਸ ਟਾਈਮ ਤੇ ਆਪਣੇ ਚੀਫ ਨੇ ਰਾਈਟ ਅਵੇ ਸਟੈਪ ਇਨ ਕੀਤਾ। ਤਾਂ ਇਸ ਵੇਲੇ ਅਸੀਂ ਕੱਲ ਹਲੇ ਨਿਊਜ਼ ਖਬਰ ਨਵੀਂ ਸੀ, ਪਰ ਅਸੀਂ ਆਪਣੇ ਆਪ ਨਾਲ ਪੁਲਿਸ ਡਿਪਾਰਟਮੈਂਟ ਨੂੰ ਟਾਈਮ ਦੇਣਾ ਚਾਹੁੰਦੇ ਕਿ ਇਨਵੈਸਟੀਗੇਟ ਕਰੋ। ਬਾਕੀ ਜਿੱਦਾਂ ਸਾਈ ਭਾਜੀ ਨੇ ਕਿਹਾ ਸੀ ਕਿ ਹਲੇ ਮੈਡੀਕਲ ਰਿਪੋਰਟ ਸਾਰਾ ਕੁਛ ਨਾ ਮੇਕ ਸ਼ੋਰ ਕਰਨਾ ਚਾਹੁੰਦੇ ਸੀ, ਠੀਕ ਹੈ, ਕਿ ਪਹਿਲੋਂ ਆਪਣੇ ਬਜ਼ੁਰਗ ਜਿਹੜੇ ਉਹਨਾਂ ਦੀ ਸਿਹਤ ਸਹੀ ਆ। ਤਾਂ ਹੁਣ ਇਸ ਵੇਲੇ ਦਿਸ ਮਾਰਨਿੰਗ ਕੱਲ ਮੈਂ ਆਲਸੋ ਗਿਆ ਸੀ ਆਪਣੇ ਲੋਕਲ ਨਿਊਜ਼ਪੇਪਰ ਕੋ, ਉਹਨਾਂ ਨੂੰ ਵੀ ਸਾਰਾ ਕੁਛ ਦੱਸਿਆ ਜੀ। ਤਾਂ ਜਿੱਦਾਂ ਹੈ ਭਾਈ ਨੇ ਕਿਹਾ, ਹੁਣ ਇਸ ਵੇਲੇ ਦਿਸ ਮਾਰਨਿੰਗ ਬਹੁਤ ਵਧੀਆ ਆਰਟੀਕਲ ਕੱਢੀ ਆ। ਇਹ ਕਮਿਊਨਿਟੀ ਭਾਜੀ ਇੱਦਾਂ ਦੀ ਨਹੀਂ ਹੈਗੀ ਤੇ ਇਸ ਵੇਲੇ ਹੁਣ ਇੰਨਾ ਰਿਸਪੌਂਸ ਆ ਰਿਹਾ ਕਮਿਊਨਿਟੀ ਵੱਲੋਂ ਕਿ ਨਾ ਦੇਅਰ ਇਨ ਸ਼ੌਕ ਐਂਡ ਉਹ ਇੱਦਾਂ ਦੀ ਚੀਜ਼ ਨਾ ਬਰਦਾਸ਼ਤ ਨਹੀਂ ਕਰ ਸਕਦੇ। ਮੈਨੂੰ ਕਈਆਂ ਦੇ ਮੈਸੇਜ ਸਵੇਰ ਤੱਕ ਆ ਚੁੱਕੇ ਆ, ਗੋਰਿਆਂ ਦੇ ਖਾਸ ਕਰਕੇ, ਜਿਹੜੇ ਕਹਿੰਦੇ ਕਿ ਜੀ ਬਜ਼ੁਰਗ ਕਾਲ ਨੂੰ ਵੀ ਕਦੀ ਵੀ ਨਾ ਵਾਕ ਵੀ ਕਰਨਾ ਚਾਹੁੰਦਾ ਪਾਰਕ ਦੇ ਵਿੱਚ, ਅਸੀਂ ਉਹਦੇ ਕੋਲ ਨਾਲ ਉਹਦੇ ਨਾਲ ਵਾਕ ਕਰੂੰਗੇ। ਸੋ ਗੈਰੀ ਸਿੰਘ ਜੀ, ਸਾਡੇ ਵੱਲੋਂ ਪੰਜਾਬੀ ਰੇਡੀਓ ਵੱਲੋਂ ਇੱਕ ਜ਼ਰੂਰ ਰਿਕੁਐਸਟ ਆ ਵੀ ਤੁਹਾਨੂੰ ਆਪਣੀ ਕਮਿਊਨਿਟੀ ਨੂੰ ਇਕੱਠੀ ਕਰਕੇ ਉੱਥੇ ਇਨਵੋਲਵ ਹੋ ਕੇ ਸਿਟੀ ਦੇ ਨਾਲ ਪੁਲਿਸ ਦੇ ਨਾਲ ਇਮੀਡੀਏਟਲੀ ਐਕਸ਼ਨ ਲੈਣਾ ਚਾਹੀਦਾ। ਉਹਦਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੱਸਦਾ। ਤੁਹਾਡੇ ਸ਼ਹਿਰ ਦੇ ਲਾਗੇ ਲੋੜਾਈ ਦੇ ਵਿੱਚ ਜਨਵਰੀ 25 2014 'ਚ ਆਪਣਾ ਪੰਜਾਬੀ ਮੁੰਡਾ ਪਰਮਿੰਦਰ ਸਿੰਘ ਸ਼ੇਰਗਿੱਲ ਜੋ ਮਿਲਟਰੀ ਵਾਲਾ ਸੀ, ਵੈਟਰਨ ਸੀ, ਉਹਨੂੰ ਗੋਲੀ ਨਾਲ ਪੁਲਿਸ ਵਾਲਿਆਂ ਨੇ ਮਾਰਤਾ ਸੀ। ਅਤੇ ਉਹ ਪਹਿਲਾਂ ਕੁਛ ਐਕਸ਼ਨ ਕਰਦੇ ਨਹੀਂ ਸੀ। ਉਹ ਤੋਂ ਬਾਅਦ ਜਕਾਰਾ ਮੂਵਮੈਂਟ ਹੋਰ ਆਰਗੇਨਾਈਜੇਸ਼ਨ ਨੇ ਇਕੱਠੇ ਹੋ ਕੇ 250-300 ਤੁਹਾਡੇ ਸ਼ਹਿਰ ਤੋਂ ਵੀ ਗਏ ਸੀ ਲੋਕ, ਉੱਥੇ ਗਏ ਅਤੇ ਬਾਅਦ 'ਚ ਜਿਹੜਾ ਉੱਥੇ ਦਾ ਪੁਲਿਸ ਚੀਫ ਆ ਉਹਨੂੰ ਸਟੈਪ ਡਾਊਨ ਕਰਨਾ ਪਿਆ ਸੀ। ਸੋ ਜਦੋਂ ਪ੍ਰੈਸ਼ਰ ਪਵੇ ਕਮਿਊਨਿਟੀ ਦਾ ਤੇ ਫਿਰ ਉਹ ਐਕਸ਼ਨ ਲਊਗੇ। ਜਦੋਂ ਐਕਸ਼ਨ ਲਊਗੇ ਹੁਣ ਨਹੀਂ ਰਾਈਟ ਅਵੇ ਅੱਜ ਸਵੇਰ ਦੀ ਗੱਲ ਇਹੀ ਹੋਈ ਸੀ ਪੁਲਿਸ ਚੀਫ ਦੇ ਨਾਲ ਕਿ ਪਹਿਲੀ ਗੱਲ ਤਾਂ ਉਹਨਾਂ ਨੇ ਸਾਰੇ ਗੱਲ ਇਹ ਫੈਲਾਉਣੀ ਆ। ਹੁਣ ਇਸ ਵੇਲੇ ਨਿਊਜ਼ ਆਊਟਲੈਟ ਵਾਲਿਆਂ ਨਾਲ ਵੀ ਜਾਓਗੇ, ਬੇਸਿਕਲੀ ਚੈਨਲ 10 ਜਿੰਨੇ ਵੀ ਇੱਥੇ ਲੋਕਲ ਨਿਊਜ਼ ਆ, ਕਿ ਕੋਈ ਸੁਰਾਖ ਮਿਲ ਜਾਵੇ, ਕੋਈ ਕਿਸੇ ਨੂੰ ਪਛਾਣ ਲਵੇ। ਜਿਹੜੀ ਵੀਡੀਓ ਉਹ ਵੀ ਉਹਨਾਂ ਨੇ ਲੈ ਰਹੇ ਆ, ਜਿਹੜੇ ਉਹ ਘਰ ਉੱਥੇ ਸਰਾਊਂਡਿੰਗ ਨੇਬਰਸ ਆ ਉਹਨਾਂ ਦੀਆਂ ਵੀਡੀਓ ਵੀ ਦੇਖ ਰਹੇ ਕਿਸੇ ਕੋਲ ਹੈਗਾ ਆ ਕਿ ਨਹੀਂ। ਆਪਾਂ ਨੂੰ ਥੋੜਾ ਜਿਹਾ ਬੈਟਰ ਨਾ ਆਈਡੀਆ ਮਿਲ ਜਾਵੇ ਜਿਹੜਾ ਉਹ ਕਾਰ ਦੇ ਵਿੱਚੋਂ ਗਏ ਆ। ਤਾਂ ਡੈਫੀਨੇਟਲੀ ਅਸੀਂ ਵੀ ਆਰ ਔਨ ਇਟ ਐਂਡ ਅਸੀਂ ਕੋਸ਼ਿਸ਼ ਕਰਨੀ ਆ। ਹੁਣ ਗਾਂ ਤੁਸੀਂ ਨਿਊਜ਼ ਕਾਨਫਰੰਸ ਦੀ ਗੱਲ ਕਰ ਰਹੇ ਸੀ, ਸੋ ਆਫਟਰ ਟੂਡੇਜ਼ ਰਿਲੀਜ਼ ਬਿਲਕੁਲ ਸਾਡੀ ਕੋਸ਼ਿਸ਼ ਇਹੀ ਹੈ ਕਿ ਜਾ ਕੇ ਹਨਾ ਬੁਲਾਉਂਗੇ ਤਾਂ ਆਪਾਂ ਉੱਥੇ ਜਾ ਕੇ ਕਰੂੰਗੇ ਜੀ। ਤੇ ਗੈਰੀ ਸਿੰਘ ਜੀ, ਇੱਕ ਜ਼ਰੂਰ ਪੁੱਛਣਾ ਚਾਹੁੰਦੇ, ਜਿਹੜੀ ਪੁਲਿਸ ਨੇ ਰਿਪੋਰਟ ਇਸ ਦੇ ਵਿੱਚ ਦਾਇਰ ਕੀਤੀ, ਕਿ ਇਸ ਦੇ ਵਿੱਚ ਹੇਟ ਕ੍ਰਾਈਮ ਲਿਖਿਆ ਗਿਆ ਆ ਜਾਂ ਅਸੌਲਟ ਲਿਖਿਆ ਗਿਆ ਹੈ? ਸੋ
ਜੇ ਇਨੀਸ਼ੀਅਲੀ ਵੀਡੀਓ ਦੇਖੀ ਜਾਵੇ ਤਾਂ ਜੋ ਪੁਲਿਸ ਵੀ ਕਹਿ ਰਹੀ, ਮੈਂ ਉੱਥੇ ਸੀ ਕੱਲ ਐਕਚੁਅਲੀ ਟ੍ਰਾਂਸਲੇਟ ਕਰਨ ਲਈ ਕਜੀ ਦੇ ਨਾਲ, ਤਾਂ ਜਿਹੜੀ ਇਨੀਸ਼ੀਅਲ ਸਿਚੁਏਸ਼ਨ ਸੀ, ਜੇ ਤੁਸੀਂ ਵੀਡੀਓ ਦੇਖੋ ਵੀ ਮੋਸਟ ਲਾਈਕਲੀ ਰੋਬਰੀ ਟਾਈਪ ਸੀ। ਜਿਹੜੇ ਉਹ ਸੀਨ ਹੈਗਾ ਸੀ ਕਿ ਉਹ ਕੋਸ਼ਿਸ਼ ਆ ਰਿਹਾ ਸੀ, ਉਹਨਾਂ ਨੂੰ ਜਦੋਂ ਅਪਰੋਚ ਕੀਤਾ, ਆਫ ਕੋਰਸ ਆਪਣੇ ਬਜ਼ੁਰਗ ਨੂੰ ਅੰਡਰਸਟੈਂਡ ਤਾਂ ਹੋਇਆ ਨਹੀਂ ਹੈ ਨਾ ਐਗਜ਼ੈਕਟਲੀ ਕਿ ਕੀ ਉਹ ਕਹਿ ਰਿਹਾ ਕੀ ਨਹੀਂ, ਪਰ ਲੱਗਦਾ ਹੈ ਕਿ ਉਹਨਾਂ ਕੋਲ ਨਾ ਪੈਸੇ ਮੰਗਣ ਦੀ ਕੋਸ਼ਿਸ਼ ਕਰ ਰਹੇ ਸੀ। ਉਹ ਵੀ ਸਾਰੀ ਸਿਚੁਏਸ਼ਨ ਚਲੋ ਠੀਕ ਹੈ, ਪਰ ਜਦੋਂ ਨਾ ਐਂਡ ਤੇ ਬਜ਼ੁਰਗ ਆਪਣੇ ਥੱਲੇ ਪਏ ਹੁੰਦੇ ਆ, ਡਿੱਗੇ ਹੋਏ ਹੁੰਦੇ ਆ, ਤਾਂ ਜਦੋਂ ਜਿਹੜੇ ਉਹ ਚੱਲ ਜਾਂਦੇ ਆ ਤੇ ਫਿਰ ਵਾਪਸ ਆਉਂਦੇ ਆ, ਵਾਪਸ ਆ ਕੇ ਫਿਰ ਉਹ ਲੰਮੇ ਪੈ ਨੂੰ ਨਾ ਕਿੱਕ ਮਾਰਦੇ ਆ ਤੇ ਬਾਅਦ ਚੋਂ ਐਂਡ ਤੇ ਥੁੱਕਦੇ ਆ। ਉੱਥੇ ਮੇਰੇ ਹਿਸਾਬ ਨਾਲ ਉਦੋਂ ਚੇਂਜ ਹੁੰਦਾ ਕਿ ਡੈਫੀਨਿਟਲੀ ਇਹ ਹੇਟ ਕ੍ਰਾਈਮ ਆ। ਜੀ ਬਿਲਕੁਲ, ਉਸ ਬੇਸ ਤੇ ਅਸੀਂ ਫਿਰ ਸੋਚ ਰਹੇ ਹਾਂ। ਜੀ ਬਿਲਕੁਲ, ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਤੇ ਇਹ ਸਾਰਾ ਇਕੱਠੀ ਹੋ ਕੇ ਆਪਣੀ ਕਮਿਊਨਿਟੀ ਨੂੰ ਜਿਹੜਾ ਉੱਥੇ ਕਰਨਾ ਚਾਹੀਦਾ ਹੈਗਾ ਕੁਛ ਨਾ ਕੁਛ, ਤਾਂ ਕਿ ਫਿਊਚਰ ਦੇ ਵਿੱਚ ਇੱਦਾਂ ਦੀ ਇੰਸੀਡੈਂਟ ਨਾ ਵਾਪਰੇ ਜੀ। ਤੇ ਮਨਜੀਤ ਸਿੰਘ ਜੀ, ਜਿੱਦਾਂ ਹੁਣ ਤੁਸੀਂ ਦੇਖ ਰਹੇ ਹੋ ਵੀ ਇਹ ਸਾਰਾ ਕੁਛ ਵਾਪਰਿਆ, ਹੁਣ ਸਾਰੇ ਜਾਣੇ ਤੁਹਾਨੂੰ ਆ ਕੇ ਮਿਲ ਵੀ ਰਹੇ ਆ, ਕੀ ਤੁਹਾਨੂੰ ਜਿਹੜਾ ਤੁਹਾਨੂੰ ਲੱਗਦਾ ਵੀ ਇਸ ਦੇ ਵਿੱਚ ਦੇਖੋ ਆਈ ਨੋ ਤੁਹਾਡੇ ਨਾਲ ਹੀ ਨੇ ਸਾਰੇ ਜਣੇ ਇਸ ਟਾਈਮ ਮਿਲ ਰਹੇ ਨੇ, ਪਰ ਬਤੌਰ ਪਰਿਵਾਰ ਕੀ ਬੀਤ ਰਹੀ ਆ, ਕੀ ਪਰਿਵਾਰ ਦੇ ਵਿੱਚ ਹੈਗਾ, ਕਿਉਂਕਿ ਡਰ ਵੀ ਰਹਿੰਦਾ, ਸਹਿਮ ਵੀ ਰਹਿੰਦਾ, ਬਾਕੀ ਹੋਰ ਵੀ ਬਜ਼ੁਰਗ ਜਿਹੜੇ ਘੁੰਮਣ ਫਿਰਨ ਜਾਂਦੇ ਨੇ ਜਾਂ ਸੈਰ ਕਰਦੇ ਨੇ, ਉਹਨਾਂ ਦੇ ਮਨ ਦੇ ਵਿੱਚ ਵੀ ਇਹ ਜਿਹੜੇ ਖਿਆਲ ਆਉਂਦੇ ਨੇ। ਕਿੱਦਾਂ ਦਾ ਇਸ ਟਾਈਮ ਪਰਿਵਾਰ ਦੇ ਵਿੱਚ ਜਿਹੜਾ ਇਸ ਤੋਂ ਬਾਅਦ ਦੇ ਵਿੱਚ ਮਾਹੌਲ ਬਣਿਆ ਹੋਇਆ ਹੈ? ਹੁਣ ਦੇਖੋ ਜੀ, ਹੁਣ ਬਜ਼ੁਰਗ ਤਾਂ ਡਰਦੀ ਹੈ ਨਾ ਜੀ ਕਿ ਹਾਂ ਜੀ ਬਾਹਰ ਜਾਈਏ ਨਾ ਜਾਈਏ ਜੀ। ਹੁਣ ਸਾਨੂੰ ਥੋੜੀ ਬਾਰੀ ਪ੍ਰੋਟੈਕਸ਼ਨ ਤਾਂ ਕਰਨੀ ਪੈਣੀ ਹੈ, ਭਾਵੇਂ ਪੁਲਿਸ ਵੱਲੋਂ ਹੋਏ ਤੇ ਭਾਵੇਂ ਆਪਣੀ ਕਮਿਊਨਿਟੀ ਵੱਲੋਂ ਹੋਏ ਜੀ। ਤੇ ਹੁਣ ਬਜ਼ੁਰਗਾਂ ਦੀ ਹਾਲਤ ਕਿੱਦਾਂ ਆ? ਉਹਨਾਂ ਦੇ ਜ਼ਿਆਦਾ ਸੱਟਾਂ ਲੱਗੀਆਂ ਜਾਂ ਕੀ ਪੋਜੀਸ਼ਨ ਆ ਉਹਨਾਂ ਦੀ ਹਸਪਤਾਲ 'ਚ ਹੁਣ? ਨਹੀਂ, ਸੱਟਾਂ ਗੁੱਝੀਆਂ ਲੱਗੀਆਂ ਜੀ, ਤੇ ਕੋਈ ਵੀ ਬਲੱਡ ਨਹੀਂ ਨਿਕਲਿਆ। ਕੱਲ ਚੈੱਕਅਪ ਕੀਤਾ ਸੀਗਾ ਉਹਨਾਂ ਨੇ ਸਾਰਾ, ਪਰ ਹੁਣ ਕਹਿੰਦੇ ਨਾ ਬਜ਼ੁਰਗ ਕਹਿੰਦੇ ਦੱਸਦੇ ਨਹੀਂ ਹੁੰਦੇ ਆਹ ਗੱਲ ਨਹੀਂ, ਉਹ ਅੰਦਰ ਹੀ ਅੰਦਰ ਹੁੰਦੀ ਹੋਣੀ ਜੀ, ਪਰ ਉਹ ਦੱਸ ਨਹੀਂ ਰਹੇ। ਮੈਂ ਪੁੱਛਣ ਦੀ ਬੜੀ ਕੋਸ਼ਿਸ਼ ਕੀਤੀ ਹੈ, ਮੇਰੀ ਮਾਤਾ ਨੇ ਵੀ ਪੁੱਛਣ ਦੀ ਬੜੀ ਕੋਸ਼ਿਸ਼ ਕੀਤੀ ਹੈ, ਮੇਰੀ ਵਾਈਫ ਨੇ ਵੀ ਪੁੱਛਣ ਦੀ ਕੋਸ਼ਿਸ਼ ਕੀਤੀ ਹੈ ਜੀ, ਪਰ ਟੈਨਾਨੋਲ ਜ਼ਰੂਰ ਖਾ ਰਹੇ ਆ ਜੀ। ਉਹਨਾਂ ਨੂੰ ਦਵਾਈ ਵੀ ਦਿੱਤੀ ਹੈ ਵੀ ਲਾਉਣ ਵਾਸਤੇ, ਤੇ ਆਪਣਾ ਦੂਜੀ ਟੈਨਾਨੋਲ ਵਰਗੀ ਜੀ। ਸੋ ਕਿਉਂਕਿ ਜਿਹੜੀ ਵੀਡੀਓ ਦੇਖੀ ਹੈ, ਦੋ ਵਾਰੀ ਜਿਹੜੇ ਆ ਉਹਨਾਂ ਨੂੰ ਧੱਕਾ ਮਾਰ ਕੇ, ਕਿਉਂਕਿ ਪਹਿਲੀ ਦੀ ਜਦੋਂ ਧੱਕਾ ਮਾਰ ਗਿਆ, ਦੇਖੋ ਬਜ਼ੁਰਗ ਨੇ ਇਹਨਾਂ ਨੇ ਟਰਾਈ ਵੀ ਕੀਤੀ ਵੀ ਉਹਨਾਂ ਦਾ ਜਿਹੜਾ ਹਮਲਾ ਕਿਸੇ ਤਰੀਕੇ ਦੇ ਨਾਲ ਜਿਹੜਾ ਰੋਕਿਆ ਜਾਵੇ। ਦੇਖੋ ਪੰਜਾਬੀ ਇੱਕ ਜੁਝਾਰੂਪਨ ਤਾਂ ਹੁੰਦਾ ਹੀ ਆ ਉਹਨਾਂ ਦੇ ਵਿੱਚ, ਉਹਨਾਂ ਨੇ ਟਰਾਈ ਕੀਤੀ ਪਰ ਉਹਨਾਂ ਨੇ ਧੱਕਾ ਮਾਰਿਆ, ਬਜ਼ੁਰਗ ਹੋਣ ਕਰਕੇ ਪਹਿਲੀ ਵਾਰੀ ਡਿੱਗੇ, ਫਿਰ ਜਦੋਂ ਦੁਬਾਰਾ ਖੜ ਗਏ ਸੀ ਦੁਬਾਰਾ ਜਿਹੜਾ ਉਹਨਾਂ ਨੂੰ ਧੱਕਾ ਮਾਰਿਆ। ਸੋ ਸਿਰ ਤਾਂ ਵੱਜਾ ਆ ਦੋ ਵਾਰੀ ਉਹਨਾਂ ਦਾ ਥੱਲੇ। ਪਹਿਲੀ ਦੀ ਜਦੋਂ ਪਰਨਾ ਸੀ ਜਿਹੜਾ ਪਰਨਾ ਸੀਗਾ ਉਹਦੇ ਨਾਲ ਮੇ ਵੀ ਥੋੜਾ ਜਿਹਾ ਕੁਸ਼ਨ ਹੋਇਆ ਹੋਵੇ, ਪਰ ਦੂਜੀ ਵਾਰੀ ਜਦੋਂ ਪਰਨਾ ਲੱਥ ਚੁੱਕਾ ਸੀ, ਸੋ ਬਹੁਤ ਜਿੱਦਾਂ ਤੁਸੀਂ ਕਿਹਾ ਵੀ ਗੁੱਜੀ ਸੱਟ ਜਿਹੜੀ ਆ ਉਹਦੇ ਵਿੱਚ ਹੋਊਗੀ, ਕਿਉਂਕਿ ਇਹ ਪੱਕੀ ਜਗ੍ਹਾ ਸੀ। ਹਾਂਜੀ, ਪੱਕੀ ਜਗ੍ਹਾ ਸੀ, ਰੋਡ ਸੀਗੀ ਉੱਥੇ ਜਿਹੜੀ। ਤੇ ਨਾਲੇ ਇਹ ਹੈਗਾ ਹਰਜੋਤ ਸਿੰਘ ਜੀ, ਜਦੋਂ ਇਦਾਂ ਕਿਸੇ ਦੇ ਨਾਲ ਹੁੰਦਾ ਬੰਦਾ ਟਰਾਮੇ ਦੇ ਵਿੱਚ ਹੁੰਦਾ ਆ ਵੀ ਇਹ ਬਹੁਤ ਵੱਡੀ ਜਿਹੜੀ ਇੱਕ ਚੀਜ਼ ਜਿਹੜੀ ਵਾਪਰੀ ਆ। ਸੋ ਇਟਸ ਗੋਇੰ ਟੂ ਟੇਕ ਸਮ ਟਾਈਮ, ਉਹਨਾਂ ਵਾਸਤੇ ਵੀ ਥੋੜਾ ਸਮਾਂ ਜਿਹੜਾ ਉਹਨਾਂ ਨੂੰ ਇਸ ਪੂਰੇ ਘਟਨਾਕ੍ਰਮ ਦੇ ਵਿੱਚੋਂ ਨਿਕਲਣ ਦੇ ਵਿੱਚ ਜਿਹੜਾ ਉਹ ਲੱਗਣਾ ਆ। ਸੋ ਇਸ ਟਾਈਮ ਉਹਨਾਂ ਨੂੰ ਇਮੋਸ਼ਨਲੀ ਮੈਂਟਲ ਜਿਹੜੀ ਆ ਉਹ ਉਸ ਦੀ ਬਹੁਤ ਜ਼ਿਆਦਾ ਜਿਹੜੀ ਸਾਥ ਦੀ ਜਿਹੜੀ ਜ਼ਰੂਰਤ ਆ। ਸੋ ਬਤੌਰ ਕਮਿਊਨਿਟੀ ਜਿਹੜੇ ਵੀ ਲੋਕ ਜਿਹੜੇ ਤੁਸੀਂ ਸੁਣ ਰਹੇ ਹੋ, ਸੋ ਜ਼ਰੂਰ ਜਿਹੜਾ ਜੀ ਜਾ ਕੇ ਪਰਿਵਾਰ ਦਾ ਇਸ ਚੀਜ਼ ਇਹੋ ਜਿਹੇ ਮੌਕੇ ਦੇ ਉੱਤੇ ਜਿਹੜਾ ਉਹ ਸਾਥ ਦਿਓ ਤੇ ਵਿਜੀਲੈਂਟ ਰਹੋ, ਅਲਰਟ ਜਿਹੜਾ ਉਹ ਤੁਸੀਂ ਸਾਰਿਆਂ ਨੂੰ ਹੁਣ ਰਹਿਣ ਦੀ ਜ਼ਰੂਰਤ ਹੈਗੀ ਆ। ਜਿਹੜੇ ਹੁਣ ਬਜ਼ੁਰਗ ਇਕੱਲੇ ਵੀ ਜਾਂਦੇ ਆ, ਟੋਲੀਆਂ ਬਣਾ ਕੇ ਜਾਓ, ਟਰਾਈ ਕਰੋ ਵੀ ਜੇ ਤੁਸੀਂ 2-2 3-3 ਜਾਣੇ, ਜੇ ਸਾਰੇ ਜਾਣੇ ਤੁਹਾਨੂੰ ਮਿਲਦੇ ਆ ਵੀ 2-2 3-3 ਜਾਣੇ ਜਿਹੜੇ ਜਾਓ, ਤਾਂ ਜੋ ਜੇ ਕੋਈ ਇੱਦਾਂ ਦੇ ਕੋਈ ਸੋਚ ਵੀ ਰਿਹਾ ਆ, ਚਾਹੇ ਉਹ ਰੋਬਰੀ ਨੂੰ ਆ ਚਾਹੇ ਉਹ ਹੇਟ ਕ੍ਰਾਈਮ ਨੂੰ, ਵੀ 2-4 ਬੰਦਿਆਂ ਨੂੰ ਦੇਖ ਕੇ ਬੰਦਾ ਡਰਦਾ ਜ਼ਰੂਰ ਆਗੂ। ਫਿਰ ਤੇ ਬਾਕੀ ਗੈਰੀ ਸਿੰਘ ਜੀ, ਪਰਮਿੰਦਰ ਭਾਜੀ ਤੇ ਮਨਜੀਤ ਸਿੰਘ ਜੀ, ਅਗਰ ਆਪਣੀ ਕਮਿਊਨਿਟੀ ਕਿਸੇ ਤਰ੍ਹਾਂ ਦਾ ਉੱਥੇ ਪ੍ਰੋਗਰਾਮ ਕਰ ਰਹੀ ਆ, ਇਕੱਠ ਕਰ ਰਹੀ ਆ, ਤੁਸੀਂ ਮੈਸੇਜ ਦੇਣਾ ਚਾਹੁੰਦੇ ਹੈਗੇ ਤੇ ਸਾਨੂੰ ਰੇਡੀਓ ਤੇ ਵੀ ਦੱਸ ਸਕਦੇ ਆ। ਅਸੀਂ ਬਾਰ-ਬਾਰ ਜਿੰਨੇ ਵੀ ਸਾਡੇ ਲਿਸਨਰਸ ਆ ਉਹਨਾਂ ਨੂੰ ਦੱਸਦੇ ਰਹਾਂਗੇ, ਤਾਂ ਕਿ ਹੋਰ ਵੀ ਲੋਕ ਆ ਉਹ ਇਕੱਠੇ ਹੋ ਕੇ, ਜੇ ਤੁਸੀਂ ਮਿਲਣਾ ਆ ਮੇਅਰ ਨੂੰ ਜਾਂ ਕਿਤੇ ਵੀ ਜਾਣਾ ਹੈਗਾ ਆ, ਤਾਂ ਅਸੀਂ ਤੁਹਾਡਾ ਮੈਸੇਜ ਅਸੀਂ ਉਹਨਾਂ ਤੱਕ ਪਹੁੰਚਾ ਦੇਵਾਂਗੇ। ਧੰਨਵਾਦ ਤੁਹਾਡਾ ਭਾਜੀ, ਬਹੁਤ-ਬਹੁਤ। ਪੰਜਾਬੀ ਰੇਡੀਓ USA ਨੇ ਹਮੇਸ਼ਾ ਹੀ ਸਾਡਾ ਸਾਥ ਦਿੱਤਾ, ਭਾਵੇਂ ਚੰਗੇ ਕੰਮ 'ਚ ਹੋਵੇ ਤੇ ਭਾਵੇਂ ਅੱਜ ਸਾਡੇ ਤੇ ਜਿਹੜੀ ਭੀੜ ਪਈ ਹੈ, ਭਾਵੇਂ ਔਖਾ ਟਾਈਮ ਹੈ ਸਾਡੇ ਦੇ ਪਰਿਵਾਰ ਤੇ, ਆਪ ਜੀ ਦਾ ਬਹੁਤ-ਬਹੁਤ ਧੰਨਵਾਦ। ਪਰ ਮੈਂ ਇਹ ਦੱਸਣਾ ਚਾਹਾਂਗਾ ਵੀ ਜਿਹੜੇ ਬਜ਼ੁਰਗ ਨੇ
ਇਹਨਾਂ ਨੂੰ ਇੱਥੇ 4-5 ਸਾਲ ਹੋ ਗਏ ਅਮਰੀਕਾ 'ਚ ਆਇਆਂ ਨੂੰ ਜੀ। ਉਸ ਤੋਂ ਕੁਝ ਸਾਲ ਪਹਿਲਾਂ ਇਹਨਾਂ ਨੂੰ ਪੈਰਾਲਿਸਿਸ ਦਾ ਅਟੈਕ ਹੋਇਆ ਸੀ ਬਜ਼ੁਰਗਾਂ ਨੂੰ ਇੰਡੀਆ ਦੇ ਵਿੱਚ ਜੀ। ਤਾਂ ਉਹ ਬਜ਼ੁਰਗ ਨਾ ਤਾਂ ਉਹ ਬੋਲ ਸਕਦੇ ਨੇ, ਨਾ ਉਹ ਚੰਗੀ ਤਰ੍ਹਾਂ ਕਿਸੇ ਨੂੰ ਆਪਣੀ ਗੱਲ ਸਮਝਾ ਸਕਦੇ ਨੇ ਜੀ। ਉਹ ਸਿਰਫ ਇਸ਼ਾਰਿਆਂ ਨਾਲ ਹੀ ਗੱਲਾਂ ਕਰਦੇ ਨੇ, ਮੂੰਹ ਦੀ ਜਿਹੜੀ ਉਹਨਾਂ ਦੀ ਗੱਲ ਹੈ ਉਹ ਕਿਸੇ ਨੂੰ ਸਮਝ ਨਹੀਂ ਲੱਗਦੀ ਜੀ। ਇੰਨੇ ਯਾਨੀ ਕਿ ਨਾਈਵ ਨੇ ਉਹ ਕਿਸੇ ਨੂੰ ਕੋਈ ਮਾੜਾ ਬੋਲ ਨਹੀਂ ਸਕਦੇ, ਕਰ ਨਹੀਂ ਸਕਦੇ। ਉਹਨਾਂ ਨਾਲ ਜੋ ਇਹ ਹੋਇਆ ਉਸ ਤੋਂ ਬਾਅਦ ਤੁਸੀਂ ਦੇਖੋ ਵੀ ਜਦੋਂ ਪਹਿਲੀ ਵਾਰੀ ਉਹ ਡਿੱਗਦੇ ਨੇ ਉਹਨਾਂ ਨੇ ਆਪਣੀ ਜੁੱਤੀ ਚੁੱਕ ਕੇ ਉਹਨਾਂ ਨੂੰ ਦੁਬਾਰਾ ਮਾਰਨ ਦੀ ਕੋਸ਼ਿਸ਼ ਕੀਤੀ ਜੀ। ਫਿਰ ਉਹਨਾਂ ਨੇ ਦੁਬਾਰਾ, ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਧੱਕੇ ਨਹੀਂ ਭਾਜੀ, ਇਹ ਲਿਟਰਲੀ ਠੁੱਡੇ ਮਾਰੇ ਨੇ ਜੀ। ਬਿਲਕੁਲ ਬਿਲਕੁਲ ਜੀ। ਹਾਂਜੀ। ਤੇ ਸਭ ਤੋਂ ਜਦੋਂ ਮਾੜੀ ਹਰਕਤ ਕੀਤੀ ਆ ਉਹਨਾਂ ਨੇ, ਜਦੋਂ 2 ਵਾਰੀ ਸੁੱਟਣ ਤੋਂ ਬਾਅਦ ਥੱਲੇ ਪਿਆ ਬਜ਼ੁਰਗ ਹੈ, ਉਹਨੂੰ ਕੋਈ ਹੋਸ਼ ਨਹੀਂ, ਉਹ ਬੇਹੋਸ਼ ਸੀ ਥੋੜੇ ਚਿਰ ਵਾਸਤੇ, ਉਦੋਂ ਫਿਰ ਉਹ ਦੁਬਾਰਾ ਆ ਕੇ ਉਹਨਾਂ ਨੇ ਠੁੱਡੇ ਮਾਰੇ ਦੁਬਾਰਾ ਤੇ ਆ ਕੇ ਭਾਜੀ ਉਹਦੇ ਤੇ ਥੁੱਕਿਆ ਜੀ। ਜਿਹੜੀ ਇਹ ਥੁੱਕਣ ਦੀ ਕਾਰਵਾਈ ਆ ਭਾਜੀ, ਇਹਨੂੰ ਅੰਗਰੇਜ਼ੀ ਦੇ ਵਿੱਚ ਕਹਿੰਦੇ ਨੇ ਇਟ ਕਨਸਟੀਟਿਊਟਸ ਅ ਹੇਟ ਕ੍ਰਾਈਮ ਜੀ। ਜੀ ਬਿਲਕੁਲ। ਕਿਸੇ ਦੇ ਉੱਤੇ ਥੁੱਕਣਾ ਜਿਹੜਾ, ਭਾਵੇਂ ਕਿ ਇਹ ਇਨਸੀਡੈਂਟ ਐਜ਼ ਏ ਰੋਬਰੀ ਸ਼ੁਰੂ ਹੋਇਆ ਜਾਂ ਉਹਨਾਂ ਦੀ ਮਨਸ਼ਾ ਰੋਬਰੀ ਦੀ ਸੀ, ਪਰ ਕਿਸੇ ਸਟੇਜ ਤੇ ਜਾ ਕੇ ਉਹਦਾ ਜਿਹੜਾ ਉਹ ਸਿੱਟਾ ਜਿਹੜਾ ਸੀ ਉਹਦਾ ਉਹ ਹੇਟ ਕ੍ਰਾਈਮ ਨਾਲ ਤੁਰ ਪਿਆ ਜੀ। ਸੋ ਬਿਲਕੁਲ, ਜੇ ਇਸੇ ਤਰ੍ਹਾਂ ਆਪਾਂ ਪੁਲਿਸ ਦੇ ਉੱਤੇ ਪ੍ਰੈਸ਼ਰ ਬਣਾ ਰੱਖੀਏ ਤੇ ਉਹਨਾਂ ਨੂੰ ਫੜਨਾ ਕੋਈ ਬੜਾ ਔਖਾ ਨਹੀਂ ਹੋਊਗਾ। ਆਪਣੀ ਕਮਿਊਨਿਟੀ ਬਹੁਤ ਵੱਡੀ ਰਹਿੰਦੀ, ਮਟੀਕੇ 'ਚ ਬਹੁਤ ਲੋਕਾਂ ਨੇ ਘਰਾਂ 'ਚ ਕੈਮਰੇ ਵੀ ਲਾਇਓ ਆ। ਜੇ ਕਿਸੇ ਦੇ ਕੈਮਰੇ ਦੇ ਵਿੱਚ ਉਹਨਾਂ ਲੰਘਦੇ ਜਾਂਦਿਆਂ ਦਾ ਕੋਈ ਕਿਸੇ ਨਾ ਕਿਸੇ ਤਰ੍ਹਾਂ ਦੀ ਫੁਟੇਜ ਹੈਗੀ ਆ, ਉਹ ਪੁਲਿਸ ਨੂੰ ਦੇ ਸਕਦੇ ਤੇ ਪੁਲਿਸ ਨੂੰ ਪ੍ਰੈਸ਼ਰ ਕਰੋ। ਸਟਾਪ ਸਾਈਨਾਂ ਤੇ ਲਗਭਗ ਲਾਈਟਾਂ ਦੇ ਉੱਤੇ ਜਿਹੜੇ ਹੈਗੇ ਕੈਮਰੇ ਲੱਗੇ ਹੋ ਆ ਤੇ ਔਖਾ ਨਹੀਂ ਹੋਣਾ ਹੈਗਾ, ਸਿਰਫ ਪ੍ਰੈਸ਼ਰ ਦੇਣ ਦੀ ਜ਼ਰੂਰਤ ਹੈਗੀ। ਬਿਲਕੁਲ ਭਾਜੀ, ਆਈ ਐਗਰੀ। ਤੇ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਵੀ ਸਾਨੂੰ ਭਾਜੀ ਲੋਕਲ ਕਮਿਊਨਿਟੀ ਰਾਈਟ ਨਾਲ ਰਿਸਪੌਂਸ ਆ ਰਿਹਾ ਸਵੇਰ ਦਾ। ਅੱਜ ਇੱਥੋਂ ਦੇ ਇੱਕ ਲੋਕਲ ਗੋਰੇ ਨੇ ਭਾਜੀ $500 ਦਾ ਅਵਾਰਡ ਵੀ ਲਿਖਤਾ ਹੈ ਕਿ ਜੇ ਕੋਈ ਬੰਦਾ ਫੜਾਏਗਾ ਤਾਂ ਮੈਂ $500 ਅਵਾਰਡ ਦਿਆਂਗਾ। ਜੀ ਬਿਲਕੁਲ ਬਿਲਕੁਲ ਜੀ। ਕਮਿਊਨਿਟੀ ਨੇ ਬਹੁਤ ਵਧੀਆ ਸਪੋਰਟ ਕੀਤੀ ਹੈ ਸਵੇਰ ਦੀ, ਤਾਂ ਅਸੀਂ ਵੀ ਡੈਫੀਨੇਟਲੀ ਇਹਦੇ ਵਿੱਚ ਕੋਈ ਚੀਜ਼ ਲਾਣੀ ਨਹੀਂ ਹੈਗੀ, ਪੂਰਾ ਪ੍ਰੈਸ਼ਰ ਰੱਖੋਗੇ ਜੀ ਪੁਲਿਸ ਦੇ ਉੱਤੇ ਵੀ ਜੀ। ਤਾਂ ਇਹ ਜੋ ਮੁਤਲਕਾ ਸਾਰਾ ਕੁਝ ਹੋਊਗਾ ਤਾਂ ਡੈਫੀਨਿਟਲੀ ਇਹਦੇ ਵਿੱਚ ਕੋਈ ਚੀਜ਼ ਨਾ ਹਿਚਕਚਾਉਂਗੇ ਨਹੀਂ ਜੀ। ਥੈਂਕ ਯੂ। ਸੋ ਬਿਲਕੁਲ ਆਪਾਂ ਨੂੰ ਬੇਨਤੀ ਕਰਾਂਗੇ, ਕਾਨਫਰੰਸ ਹੁੰਦੀ ਹੈ ਤੁਹਾਨੂੰ ਵੀ ਬਿਲਕੁਲ ਦੱਸਾਂਗੇ ਜੀ। ਥੈਂਕ ਯੂ ਗੈਰੀ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਤੁਹਾਡੇ ਰੇਡੀਓ ਪੰਜਾਬੀ USA ਦਾ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਦਾ ਬਹੁਤ ਬਹੁਤ ਥੈਂਕ ਯੂ। ਬਹੁਤ ਬਹੁਤ ਧੰਨਵਾਦ ਮੇਰੇ ਵੱਲੋਂ ਵੀ ਜੀ, ਸਾਰੇ USA ਰੇਡੀਓ ਵਾਲਿਆਂ ਦਾ ਵੀ, ਸਾਰੇ ਸੁਣਨ ਵਾਲਿਆਂ ਦਾ ਥੈਂਕ ਯੂ। ਗੈਰੀ ਭਾਈ ਦਾ ਜੀ ਥੈਂਕ ਯੂ। ਸੁਰਿੰਦਰ ਭਾਈ ਦਾ ਜਿਹੜੇ ਮੇਰੇ ਨਾਲ ਹਰ ਇੱਕ ਵਾਰੀ ਖੜੇ ਆ ਜੀ, ਤੇ USA ਵਾਲੇ ਸਾਰੇ ਹਰ ਇੱਕ ਵਾਰੀ ਖੜੇ ਆ ਜੀ। ਥੈਂਕ ਯੂ। ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਸਤਿ ਸ਼੍ਰੀ ਅਕਾਲ। ਧੰਨਵਾਦ ਬਹੁਤ ਧੰਨਵਾਦ ਜੀ। ਥੈਂਕ ਯੂ। ਸੋ ਬਿਲਕੁਲ ਪਰਿਵਾਰ ਵਾਲਿਆਂ ਨਾਲ ਬਹੁਤ ਜਿਹੜਾ ਇਹ ਮਾੜੀ ਹੋਈ ਹੈਗੀ ਆ ਬਜ਼ੁਰਗਾਂ ਦੇ ਨਾਲ, ਪਰ ਅਸੀਂ ਇਹਨਾਂ ਦਾ ਧੰਨਵਾਦ ਵੀ ਕਰਦੇ ਹਾਂ। ਘੱਟੋ ਘੱਟ ਇਹਨਾਂ ਨੇ ਆਪਣੀ ਸਟੋਰੀ ਜਿਹੜੀ ਆ ਇਹ ਸ਼ੇਅਰ ਕੀਤੀ ਹੈਗੀ ਆ। ਸਾਹਿਬ ਸਿੰਘ ਉਹਨਾਂ ਦਾ ਜਿਹੜੇ ਬਜ਼ੁਰਗਾਂ ਦਾ ਨਾਮ ਜਿਹੜਾ ਦੱਸਿਆ ਜਾਂਦਾ ਆ, ਤੇ ਮਨਜੀਤ ਸਿੰਘ ਜਿਹੜੇ ਇੰਪੀਰੀਅਲ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਹੈਗੇ ਆ, ਉਹਨਾਂ ਦੇ ਇਹ ਜਿਹੜੇ ਆ ਫਾਦਰ ਇਨ ਲਾ ਨੇ। ਸੋ ਉਹਨਾਂ ਦੇ ਨਾਲ ਜਿਹੜੀ ਘਟਨਾ ਵਾਪਰੀ, ਦੇਖੋ ਕਿਸੇ ਦੇ ਘਰ ਦੀ ਜਿਹੜੀ ਵੀਡੀਓ ਦੇ ਵਿੱਚ ਇਹ ਪੂਰੀ ਜਿਹੜੀ ਘਟਨਾ ਆ ਉਹ ਆ ਗਈ ਸੀ। ਆਪਣਾ ਪੰਜਾਬੀ ਰੇਡੀਓ USA ਦੇ ਫੇਸਬੁੱਕ ਦੇ ਉੱਤੇ ਜਿਹੜੀ ਉਹ ਸ਼ੇਅਰ ਵੀ ਕੀਤੀ ਹੋਈ ਹੈ ਵੀਡੀਓ, ਤੁਸੀਂ ਦੇਖ ਸਕਦੇ ਹੋ। ਜਿੱਦਾਂ ਜੋ ਵੀਡੀਓ ਦੇਖਦੇ ਆ ਤੇ ਜਿਹੜੀ ਗੱਲ ਮੈਂ ਵੀ ਕਰ ਰਿਹਾ ਸੀ, ਉਹਨਾਂ ਨੇ ਵੀ ਕੀਤੀ। ਉਹਨਾਂ ਨੇ ਟਰਾਈ ਕੀਤਾ ਸੀਗਾ ਵੀ ਉਹ ਜਿਹੜਾ ਹਮਲਾ ਕਰ ਰਿਹਾ ਵੀ ਉਸ ਨੂੰ ਰੋਕਿਆ ਜਾਵੇ, ਜੁੱਤੀ ਵੀ ਉਹਨਾਂ ਨੇ ਲਾ ਲਈ। ਉਹਨਾਂ ਨੇ ਕਹਿ ਲਓ ਵੀ ਇੱਕ ਹਿਸਾਬ ਦੇ ਨਾਲ ਅੱਗੇ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਕਿਉਂਕਿ ਹੁਣ ਜਦੋਂ ਬੰਦਾ ਬਜ਼ੁਰਗ ਹੋ ਜਾਂਦਾ ਤੇ ਅੱਗੋਂ ਜਿਹੜੇ ਯੰਗਸਟਰ ਹੋਣ ਉਹ ਫਿਰ ਉਹਨਾਂ ਉੱਤੇ ਦਬਕਾ। ਸੋ ਬਿਲਕੁਲ ਬਜ਼ੁਰਗਾਂ ਨੇ ਵੀ ਹੌਸਲਾ ਦਿੱਤਾ ਹੈਗਾ ਤੇ ਪਰਿਵਾਰ ਵੀ ਪੂਰੀ ਤਰ੍ਹਾਂ ਚੜ੍ਹਦੀ ਕਲਾ 'ਚ ਹੀ ਆ। ਪਰ ਰਾਜਕਨਵੀਰ ਸਿੰਘ, ਤੁਹਾਨੂੰ ਯਾਦ ਹੋਊਗਾ ਕੁਝ ਸਾਲ ਪਹਿਲਾਂ ਫ੍ਰਿਜਨੋ ਦੇ ਵਿੱਚ ਇੱਕ ਬਜ਼ੁਰਗ ਨੂੰ ਬਹੁਤ ਬੁਰੀ ਤਰ੍ਹਾਂ ਮਾਰਿਆ ਕੁੱਟਿਆ ਗਿਆ ਸੀ, ਤੇ ਅਸੀਂ ਉਦੋਂ ਉਹਨਾਂ ਦੇ ਪਰਿਵਾਰ ਦੇ ਨਾਲ ਗੱਲ ਕਰਨ ਦੀ ਟਰਾਈ ਕੀਤੀ ਸੀ ਤੇ ਉਹ ਗੱਲ ਕਰਕੇ ਰਾਜੀ ਨਹੀਂ ਸੀ ਵੀ ਨਹੀਂ ਭਾਈ ਸਾਡੇ ਤੇ ਫਿਰ ਕੋਈ ਅਟੈਕ ਕਰ ਦੂਗਾ ਜਾਂ ਕੁਛ। ਕਈ ਵਾਰੀ ਪਰਿਵਾਰ ਹੁੰਦੇ ਆ ਫਿਰ ਉਹ ਅੱਗੇ ਨਹੀਂ ਆਉਂਦੇ। ਤੇ ਇੱਕ ਜ਼ਰੂਰ ਪੰਜਾਬੀ ਰੇਡੀਓ USA ਵੱਲੋਂ ਸਾਰੇ ਹੀ ਜਿੰਨੇ ਸਾਡੇ ਸਰੋਤੇ ਸੁਣ ਰਹੇ, ਬੇਨਤੀ ਆ ਕਿਸੇ ਦਾ ਵੀ ਬਜ਼ੁਰਗ ਮਾਈ ਬਾਹਰ ਸੈਰ ਕਰਨ ਜਾਂਦੇ ਆ, ਅਲਰਟ ਰਿਹਾ ਕਰੋ। ਜਿਸ ਤਰ੍ਹਾਂ ਰਾਜਕਨਵੀਰ ਸਿੰਘ ਨੇ ਦੱਸਿਆ, ਇਕੱਲੇ ਨਹੀਂ 2-2 3-3 4-4 ਇਕੱਠੇ ਹੋ ਕੇ ਜਾਓ ਤਾਂ ਕਿ ਕੋਈ ਕੱਲ੍ਹ ਨੂੰ ਸ਼ਰਾਰਤ ਨਾ ਕਰੇ, ਕਿਉਂਕਿ ਸ਼ਰਾਰਤੀ ਬੰਦੇ ਜਿਹੜੇ ਆ ਉਹ ਹਰ ਜਗ੍ਹਾ ਹੀ ਹੁੰਦੇ ਹੈਗੇ ਆ। ਤੇ ਅੱਜ ਕੱਲ੍ਹ ਜਿਹੜਾ ਥੋੜ੍ਹਾ ਹੇਟ ਕ੍ਰਾਈਮ ਆ ਉਹ ਪਿਛਲੇ ਮਹੀਨਿਆਂ ਤੋਂ ਕਾਫੀ ਵਧਿਆ ਹੋਇਆ ਹੈਗਾ ਆ ਜੀ। ਬਿਲਕੁਲ ਕਾਬੂ ਪਾਉਣੇ, ਦੇਖੋ ਸਾਰੇ ਨਹੀਂ ਮਾੜੇ, ਕਮਿਊਨਿਟੀਆਂ ਦੇਖੋ ਜਿਹੜੀਆਂ ਆਪਾਂ ਕੀਜ਼ ਦੀ ਜਿਹੜੀ ਘਟਨਾ ਦੀ ਜ਼ਿਕਰ ਕੀਤਾ ਸੀ, ਬਾਅਦ 'ਚ ਸਾਰੀ ਉਹ ਪੂਰੀ ਕਮਿਊਨਿਟੀ ਇਕੱਠੀ ਹੋਈ, ਉਹਨਾਂ ਦਾ ਜਿਹੜਾ ਸਾਥ ਦਿੱਤਾ, ਸਾਫ਼ ਕੀਤਾ, ਉਹਨਾਂ ਦਾ ਪਿੱਕਾ ਤੱਕ ਵੀ ਜਿਹੜਾ ਉਹਨਾਂ ਨੇ ਪੇਂਟ ਮਾਰ ਕੇ ਕੀਤਾ ਸੀ ਉਹ ਸਾਫ਼ ਕਰ ਦਿੱਤਾ। ਸੋ ਇਹਨਾਂ ਦੇ ਵਿੱਚ ਵੀ ਜਿਹੜੇ ਆ ਹੁਣ ਜਿੱਦਾਂ ਦੱਸ ਕੇ ਗਏ ਵੀ ਇੱਕ ਉੱਥੇ ਦਾ ਹੀ ਜਿਹੜੀ ਕਮਿਊਨਿਟੀ ਦਾ ਹੀ ਬੰਦਾ ਆ ਜਿਹੜਾ ਗੋਰਾ ਜਿਹਨੇ $500 ਰਿਵਾਰਡ ਰੱਖਤਾ ਵੀ ਜਿਹੜੇ ਇਹਨਾਂ ਨੂੰ ਜਿਹੜਾ ਫੜਾਊਗਾ
ਵੀ ਉਹ ਮਦਦ ਕਰੂਗਾ ਫੜਾਉਣ ਦੇ ਵਿੱਚ, ਵੀ ਉਹਦੇ ਵਿੱਚ ਉਹ ਕਰਨਗੇ $500 ਇਨਾਮ ਦੇਣਗੇ। ਸੋ ਸਾਰੇ ਜਾਣੇ ਸਤਰਕ ਰਿਹਾ ਕਰੋ। ਦੇਖੋ ਇੱਕ ਤਾਂ ਜਦੋਂ ਇਕੱਠੇ ਘੁੰਮਦੇ ਗੱਲਾਂ ਬਾਤਾਂ ਵੀ ਤੁਹਾਡੇ ਕੋਲ ਹੋ ਜਾਂਦੀਆਂ, ਸੈਰ ਵੀ ਜਿਹੜੀ ਹੋ ਜਾਂਦੀ ਆ, ਤੇ ਜਿਹੜਾ ਮੋਹਰਿਓਂ ਕੋਈ ਇਸ ਇਰਾਦੇ ਦੇ ਨਾਲ ਕੋਈ ਵੀ ਆ ਰਿਹਾ, ਚਾਹੇ ਉਹ ਹੇਟ ਕ੍ਰਾਈਮ ਦੇ ਇਰਾਦੇ ਨਾਲ ਆ ਰਿਹਾ, ਚਾਹੇ ਕੋਈ ਉਹ ਆ ਰਿਹਾ ਆ ਰੋਬਰੀ ਦੇ ਇਰਾਦੇ ਨਾਲ, ਉਹ ਟਲ ਜਾਂਦਾ। ਉਹ ਚੀਜ਼ਾਂ ਜਿਹੜੀਆਂ ਉਹ ਰੁਕ ਜਾਂਦੀਆਂ। ਤੇ ਨਾਲੇ ਇੱਕ ਦੇ ਉੱਤੇ 2 ਜਣਿਆਂ ਨੇ ਤਾਂ ਭਾਰੂ ਪੈਣਾ ਹੀ ਹੁੰਦਾ ਆ। ਸੋ ਖਾਸ ਕਰਕੇ ਜਦੋਂ ਬਜ਼ੁਰਗ ਹੁੰਦੇ ਆ ਤੇ ਟਾਈਮ ਦਾ ਵੀ ਜਿਹੜਾ ਜ਼ਰੂਰ ਦੇਖ ਕੇ ਜਿਹੜਾ ਨਿਕਲਣਾ ਚਾਹੀਦਾ। ਉਹ ਤਾਂ ਵੈਸੇ ਤੜਕਾ ਹੀ ਸੀਗਾ, ਸਵੇਰੇ ਹੀ ਸੀਗੀ, ਚਾਨਣੀ ਸੀਗਾ ਪੂਰਾ, ਪਰ ਟਰਾਈ ਕਰੋ ਵੀ ਹੁਣ ਜਿਹੜੇ ਆ 2-2 ਜਾਣੇ ਜਿਹੜੇ ਆ ਤੁਸੀਂ ਬਜ਼ੁਰਗ ਜਾਇਆ ਕਰੋ। ਇਹ ਇਕੱਲੇ ਮੰਟੀਕੇ ਦੀ ਗੱਲ ਨਹੀਂ ਕਰ ਰਿਹਾ, ਤੁਸੀਂ ਕਿਤੇ ਵੀ ਹੋ, ਚਾਹੇ ਬੇਕਰਸਫੀਲਡ 'ਚ ਘੁੰਮ ਰਹੇ ਹੋ, ਫਰੈਜ਼ਨੋ ਦੇ ਵਿੱਚ ਘੁੰਮ ਰਹੇ ਹੋ, ਸੈਕਰਾਮੈਂਟੋ 'ਚ ਹੋ, ਯੂਬਾ ਸਿਟੀ ਦੇ ਵਿੱਚ ਹੋ, ਚਾਹੇ ਕਿਤੇ ਵੀ ਹੋ, ਟਰਾਈ ਕਰੋ ਵੀ ਜਿਹੜੇ ਇਕੱਠੇ ਜਿਹੜੇ ਆ ਉਹ ਤੁਸੀਂ ਟੋਲੀ ਬਣਾ ਕੇ ਇੱਕ ਹਿਸਾਬ ਦੇ ਨਾਲ ਉਹ ਜਾਇਆ ਕਰੋ। ਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਆ, ਤੇ ਜ਼ਰੂਰ ਆਪਾਂ ਇਹਨਾਂ ਤੋਂ ਅਪਡੇਟ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਗੈਰੀ ਸਿੰਘ ਹੈਗੇ ਨੇ। ਤੇ ਮੈਨੂੰ ਰਾਜਕਰਮਵੀਰ ਸਿੰਘ ਜੀ, ਨੈਨਦੀਪ ਸਿੰਘ ਉਹਨਾਂ ਦੀ ਜਕਾਰਾ ਮੂਵਮੈਂਟ ਵਾਲੇ ਆ, ਉਹਨਾਂ ਦੀ ਵੀ ਕਾਲ ਆਈ ਸੀ। ਉਹ ਵੀ ਇਸ ਪਰਿਵਾਰ ਨੂੰ ਕੰਟੈਕਟ ਕਰਨਗੇ, ਕਿਉਂਕਿ ਉਹ ਵੀ ਹੇਟ ਕ੍ਰਾਈਮ ਦੇ ਉੱਤੇ ਜਿਹੜਾ ਉਹਨਾਂ ਦਾ ਗਰੁੱਪ ਹੈਗਾ ਜਕਾਰਾ ਮੂਵਮੈਂਟ, ਉਹਨਾਂ ਨੇ ਕਾਫੀ ਇਨਸੀਡੈਂਟਸ ਦੇ ਉੱਤੇ ਜਿਹੜੀ ਆ ਕਵਰੇਜ ਉਹਨਾਂ ਦੀ ਹੈਲਪ ਕੀਤੀ ਹੈਗੀ ਆ। ਸੋ ਉਹ ਵੀ ਉਹਨਾਂ ਨੂੰ, ਮਨਜੀਤ ਸਿੰਘ ਉਹਨਾਂ ਨੂੰ ਕੰਟੈਕਟ ਕਰਨਗੇ। ਆਪਾਂ ਉਹਨਾਂ ਦਾ ਨੰਬਰ ਜਿਹੜਾ ਆ ਨੈਨਦੀਪ ਸਿੰਘ ਉਹਨਾਂ ਨੂੰ ਦੇ ਦੇਵਾਂਗੇ। ਜੀ। ਤੇ ਹਰਜੋਤ ਸਿੰਘ ਜੀ, ਸਮਾਂ ਇੱਥੇ ਜਿਹੜਾ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਸਮਾਪਤ ਹੈ। ਮਿਲਾਂਗੇ ਆਪਾਂ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫਰੈਜ਼ਨੋ